ਜੇ ਅਸੀਂ ਗੱਲ ਕਰੀਏ ਅਕਾਲੀ ਦਲ ਵਰਗੀ ਰਾਜਨੀਤੀ ਆਊਗੀ ਕਿੱਥੇ? ਜਦੋਂ ਅਕਾਲੀ ਦਲ ਨਹੀਂ ਸੀ ਉਦੋਂ ਵੀ ਸ਼ਾਇਦ ਸਾਡੇ ਵਰਗੇ ਲੋਕ ਇਹੀ ਸੋਚਦੇ ਹੋਣਗੇ ਕਿ ਪੰਜਾਬ ਦੇ ਵਾਸਤੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਧਿਰ ਕਿੱਥੋਂ ਆਵੇਗੀ। ਪਰ ਉਦੋਂ ਵੀ ਸੰਘਰਸ਼ ਦੇ ਵਿੱਚੋਂ ਅਕਾਲੀ ਦਲ ਪੈਦਾ ਹੋਇਆ ਸੀਗਾ। ਹੁਣ ਉਵੇਂ ਦੇ ਮੁੱਦੇ ਫਿਰ ਪੰਜਾਬ ਦੇ ਸਿੱਖਾਂ ਨੂੰ ਦਰਪੇਸ਼ ਨੇ, ਜਿਹੜੇ ਧਰਮ ਦੇ ਨਾਲ, ਗੁਰਦੁਆਰਿਆਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਨਾਲ ਜੁੜੇ ਹੋਏ ਨੇ। ਹੁਣ ਵੀ ਇੱਕ ਪੰਜਾਬ ਦੇ ਵਾਸਤੇ ਚੰਗੀ ਪੰਥਕ ਧਿਰ ਜਿਹੜੀ ਉਹ ਪੈਦਾ ਕੀਤੀ ਜਾ ਸਕਦੀ ਹੈ। ਦੁਬਾਰਾ ਤੋਂ ਕੌਮ ਨੂੰ ਸ਼ਹਾਦਤਾਂ ਦੇ ਰਾਹ ਤੁਰਨਾ ਪਊਗਾ ਜੇਕਰ ਉਹ ਜੋ ਇਹੀ ਧਿਰ ਇੱਕ ਖੜੀ ਕਰਨੀ ਪਵੇ ਤਾਂ, ਕਿਉਂਕਿ 1920 ਦੇ ਵਿੱਚ ਤਾਂ ਕਾਫੀ ਸ਼ਹਾਦਤਾਂ ਹੋਈਆਂ ਸੀ। ਪਰ ਇੱਕ ਚੰਗੀ ਰਾਜਨੀਤੀ ਧਿਰ ਖੜੀ ਕਰਨ ਦੇ ਵਾਸਤੇ ਜੇਕਰ ਕੌਮ ਨੂੰ ਸੰਘਰਸ਼ ਦੇ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਤਾਂ ਇਹ ਤਾਂ ਫਿਰ ਕੁਦਰਤੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਕਈ ਅਜਿਹੇ ਘਰ ਨੇ ਜਿਹੜੇ ਘਰਾਂ ਦੇ ਵਿੱਚ ਅੱਜ ਘਾਹ ਉੱਗੇ ਨੇ, ਆਪਾਂ ਕਹਿੰਦੇ ਕਿ ਸ਼ਹਾਦਤਾਂ ਦਾ ਹੀ ਰੂਪ ਹੁੰਦੇ ਨੇ, ਪਰ ਮਾਵਾਂ ਲੱਗਦਾ ਵੀ ਪੁੱਤਾਂ ਨੂੰ ਤੋੜ ਦੇਣਗੀਆਂ। ਜਿਹੜੀ ਗੱਲ ਮੈਂ ਕਹਿ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਕਦਰਾਂ ਕੀਮਤਾਂ ਦੀ ਬਹਾਲੀ ਦੇ ਵਾਸਤੇ ਸਿੱਖਾਂ ਨੂੰ ਸੰਘਰਸ਼ ਵਿੱਢਣਾ ਪਵੇਗਾ। ਤੇ ਇਵੇਂ ਦੇ ਸੰਘਰਸ਼ ਦੇ ਵਿੱਚ ਵੀ ਕਈ ਵਾਰੀ ਜਿਸ ਤਰ੍ਹਾਂ ਨਨਕਾਣਾ ਸਾਹਿਬ ਦੇ ਵਿੱਚ ਹੋਈਆਂ ਨੇ, ਪੰਜਾ ਸਾਹਿਬ 'ਚ ਹੋਈਆਂ ਨੇ, ਸ਼ਹਾਦਤਾਂ ਹੋ ਜਾਂਦੀਆਂ ਨੇ। ਕਿ ਦਿੱਲੀ ਸੰਘਰਸ਼ ਦੇ ਵਿੱਚ ਨਹੀਂ ਹੋਈਆਂ? ਬਦਲਾਅ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਰਾਜਨੀਤੀ ਬਦਲਾਅ ਦੀ ਰਾਜਨੀਤੀ ਦੇ ਉੱਪਰ ਇੱਕ ਮੁੱਖ ਮੰਤਰੀ ਬਣਿਆ ਤੇ ਅੱਜ ਉਹ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ। ਦੇਖੋ, ਪਹਿਲੀ ਗੱਲ ਹੈ ਕਿ ਬਦਲਾਅ ਦਾ ਸ਼ਬਦ ਦੀ ਵਰਤੋਂ ਕਰਨੀ ਤੇ ਬਦਲਾਅ ਲੈ ਕੇ ਆਉਣਾ ਦੋ ਵੱਖ-ਵੱਖ ਚੀਜ਼ਾਂ ਨੇ। ਲੋਕੀ ਪਹਿਲੀਆਂ ਰਾਜਨੀਤਿਕ ਧਿਰਾਂ ਤੋਂ ਨਿਰਾਸ਼ ਹੀ ਇੰਨੇ ਹੋ ਚੁੱਕੇ ਸੀ ਕਿ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਕੋਈ ਤੀਜੀ ਧਿਰ ਆਵੇਗੀ ਤੇ ਉਹ ਜਿਹੜਾ ਬਦਲਾਅ ਹੋਵੇਗਾ ਪਿਛਲੀਆਂ ਜਿਹੜੀਆਂ ਦੋ ਪਾਰਟੀਆਂ ਦੇ ਵੱਲੋਂ ਉਹਨਾਂ ਨਾਲ ਵਿਸਾਖਘਾਤ ਹੋਇਆ ਉਹਨਾਂ ਦੀ ਪੂਰਤੀ ਕਰ ਸਕੂਗਾ। ਪਰ ਹੁਣ ਜਦੋਂ ਉਹਨਾਂ ਨੂੰ ਇਹਦੇ ਵਿੱਚੋਂ ਵੀ ਕੋਈ ਆਸ ਨਜ਼ਰ ਨਹੀਂ ਆ ਰਹੀ ਤਾਂ ਲੋਕਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਉਸ ਪ੍ਰਤੀ ਮੋਹ ਭੰਗ ਹੁੰਦਾ ਜਾ ਰਿਹਾ। ਸੋ ਇਹਨੂੰ ਤੁਸੀਂ ਅੱਜ ਕੁਝ ਨਹੀਂ ਕਹਿ ਸਕਦੇ। ਲੋਕਾਂ ਦੀ ਮਾਨਸਿਕਤਾ 3-4 ਸਾਲਾਂ 'ਚ ਕਿਹੜੇ ਪਾਸੇ ਨੂੰ ਜਾਂਦੀ ਹੈ ਉਹ ਇਸ ਗੱਲ ਨੂੰ ਤੈਅ ਕਰੇਗਾ। ਵਿਜੇ ਪ੍ਰਤਾਪ ਦੇ ਵੱਲੋਂ ਚੇਅਰਮੈਨੀ ਤੋਂ ਅਸਤੀਫਾ ਦੇ ਦੇਣਾ, ਉਸ ਤੋਂ ਬਾਅਦ ਕਹਿੰਦੇ ਨੇ ਕਿ ਮੈਨੂੰ ਬੇਅਦਬੀ ਦੀ ਗੱਲ ਨਹੀਂ ਕਰਨ ਦਿੰਦੇ। ਉਹਦੇ ਪ੍ਰਤੀ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਹੈਗਾ ਕਿ ਅਸੀਂ ਆਪਣੇ ਵਿਧਾਇਕ ਦੀ ਗੱਲ ਮੰਨਣੀ ਤੇ ਆਮ ਲੋਕਾਂ ਦਾ ਉੱਥੇ ਫਿਰ ਕੀ ਹਾਲ ਹੋਵੇਗਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਸਾਡੇ ਨਾਲ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਫਤਿਹ ਜੀ। ਕੀ ਲੱਗਦਾ ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ ਆਪਾਂ। ਵੇਖੋ, ਜਦੋਂ ਅਸੀਂ ਕਿਸੇ ਵੀ ਸਟੇਟ ਨੂੰ ਵੇਖਣਾ ਹੁੰਦਾ ਉਹਦੇ ਪ੍ਰਤੀ ਬਹੁਤ ਨਜ਼ਰੀਏ ਹੁੰਦੇ ਕਿ ਰਾਜਨੀਤਿਕ ਨਜ਼ਰੀਆ ਕੀ ਆ, ਆਰਥਿਕ ਨਜ਼ਰੀਆ ਕੀ ਆ, ਸਮਾਜਿਕ ਕੀ ਆ, ਜਾਂ ਧਾਰਮਿਕ ਨਜ਼ਰੀਆ ਕੀ। ਖਾਸ ਕਰਕੇ ਪੰਜਾਬ ਦੇ ਵਿੱਚ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਚ ਕੋਈ ਸ਼ੱਕ ਨਹੀਂ ਕਿ ਸਾਡੀਆਂ ਜਿਹੜੀਆਂ ਮਾਨਯੋਗ ਜਿਹੜੀਆਂ ਪ੍ਰਮੁੱਖ ਪ੍ਰਬੰਧਕ ਜਿਹੜੀਆਂ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਤੋਂ ਕਮੇਟੀ ਤੋਂ ਲੈ ਕੇ ਸਾਡੀਆਂ ਪੰਥਕ ਜਥੇਬੰਦੀਆਂ ਤੱਕ ਤਫਰਕਾਤ ਇੰਨੇ ਵੱਧ ਚੁੱਕੇ ਨੇ ਕਿ ਸਾਨੂੰ ਇੰਝ ਲੱਗਦਾ ਹੈ ਕਿ ਜਿਹੜੇ ਸਿੱਖ ਨੇ ਉਹ ਆਪਸੀ ਮਤਭੇਦਾਂ ਦਾ ਸ਼ਿਕਾਰ ਹੋ ਚੁੱਕੇ ਨੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ। ਜਦੋਂ ਅਸੀਂ ਆਰਥਿਕਤਾ ਦੀ ਗੱਲ ਕਰਦੇ ਹਾਂ ਤੇ ਉਹਦੇ ਨਾਲ ਪੰਜਾਬ ਇੱਕ ਜਰਾਇਤੀ ਖੇਤਰ ਹੈ ਤੇ ਇੰਝ ਲੱਗਦਾ ਹੈ ਕਿ ਜਿਹੜਾ ਸਟੇਟ ਦੇ ਉੱਪਰ ਕਾਬਜ਼ ਜਿਹੜੀ ਰਾਜਨੀਤਿਕ ਧਿਰ ਹੈ ਉਹ ਪੰਜਾਬ ਦੀ ਆਰਥਿਕ ਨੀਤੀਆਂ ਦੇ ਪ੍ਰਤੀ ਬਿਲਕੁਲ ਅਣਦੇਖੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਜਾਂ ਉਦਯੋਗਤਾ ਕੀ ਲੱਗਣਾ ਸੀ। ਉਹ ਉਲਟਾ ਜਿਹੜਾ ਪੰਜਾਬ ਦਾ ਪਾਣੀ ਬਾਕੀ ਸਟੇਟਾਂ ਨੂੰ ਰਿਪੇਰੀਅਨ ਕਾਨੂੰਨਾਂ ਦੀ ਉਲੰਘਣਾ ਕਰਕੇ ਘਟ ਜਾਂਦਾ ਸੀ, ਉਹ ਸਗੋਂ ਕੰਕਰੀਟ ਕਰਕੇ, ਨਹਿਰਾਂ ਨੂੰ ਪੱਕੀਆਂ ਕਰਕੇ ਸਗੋਂ ਵੱਧ ਜਿਹੜਾ ਉਹ ਦਿੱਤਾ ਜਾ ਰਿਹਾ। ਜਦੋਂ ਅਸੀਂ ਸਮਾਜਿਕ ਢਾਂਚੇ ਦੀ ਗੱਲ ਕਰਦੇ ਹਾਂ ਤੇ ਉਹ ਇੰਨਾ ਖਿੰਡਦਾ ਜਾ ਰਿਹਾ ਕਿ ਉਹ ਲੋਕ ਜਿਹੜੇ ਸਿੱਖਾਂ ਪ੍ਰਤੀ ਰੋਜ਼ ਸੋਸ਼ਲ ਮੀਡੀਆ ਦੇ ਉੱਪਰ ਜਾਂ ਦੂਜੇ ਕਿਤੇ ਨਾ ਕਿਤੇ ਮੰਚ ਦੇ ਉੱਪਰ ਟਿੱਪਣੀਆਂ ਕੱਸਦੇ ਰਹਿੰਦੇ ਨੇ, ਸਰਕਾਰ ਦੇ ਵੱਲੋਂ ਕਿਤੇ ਵੀ ਉਹਨਾਂ ਪ੍ਰਤੀ ਕੋਈ ਐਵੇਂ ਦੀ ਕਾਰਵਾਈ ਨਹੀਂ ਕੀਤੀ ਜਾ ਸਕੀ ਕਿ ਇੱਥੇ ਰਿਲੀਜੀਅਸ ਹਾਰਮੋਨੀ ਜਿਹੜੀ ਆ ਉਹ ਪੈਦਾ ਕੀਤੀ ਜਾ ਸਕੇ। ਸੋ ਇਸ ਤਰ੍ਹਾਂ ਕਰਦੇ ਕਿ ਇੰਝ ਲੱਗਦਾ ਕਿ ਪੰਜਾਬ ਦਾ ਸਾਰਾ ਢਾਂਚਾ ਜਿਹੜਾ ਉਹ ਵਿਗੜਿਆ ਹੋਇਆ। ਪਰ ਇਹਦੇ 'ਚ ਦੂਜੀ ਜਿਹੜੀ ਇੱਕ ਤੈਨੂੰ ਕਹਿੰਦੇ ਨੇ ਕਿ ਹਰ ਇੱਕ ਨਕਾਰਾਤਮਕ ਪੱਖ ਦਾ ਇੱਕ ਪੱਖ ਹੋਰ ਵੀ ਹੁੰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ। ਤਾਂ ਮੈਂ ਸੋਚਦਾ ਕਿ ਜਿਉਂ-ਜਿਉਂ ਇਹ ਲੋਕਾਂ ਦੇ ਵਿੱਚ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਿਕ ਸਮੱਸਿਆਵਾਂ ਪੈਦਾ ਹੁੰਦੀਆਂ ਜਾ ਰਹੀਆਂ ਨੇ, ਕਿਉਂਕਿ ਰਾਜਨੀਤੀ ਦੀ ਵੀ ਇੱਕ ਬਹੁਤ ਵੱਡੀ ਸਮੱਸਿਆ ਪੰਜਾਬ ਦੇ ਲੋਕਾਂ ਨੂੰ ਇੱਕ ਖਿੱਤੇ ਦੀ, ਧਿਰ ਦੀ ਜਾਂ ਪਾਰਟੀ ਦੀ, ਰਾਜਨੀਤਿਕ ਆਗੂ ਦੀ ਲੋੜ ਹੈ ਜਿਹੜਾ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਵਾ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ। ਪਰ ਸ਼੍ਰੋਮਣੀ ਅਕਾਲੀ ਦਲ ਜਿਸ ਕਗਾਰ ਤੇ ਪਹੁੰਚ ਚੁੱਕਾ ਉੱਥੇ ਕਿਤੇ ਨਾ ਕਿਤੇ ਨੌਜਵਾਨ ਇਹ ਵੀ ਸੋਚਦੇ ਨੇ ਕਿ ਜਾਂ ਤਾਂ ਸਾਨੂੰ ਅਕਾਲੀ ਦਲ ਵਰਗੀ ਇੱਕ ਨਵੀਂ ਰਾਜਨੀਤਿਕ ਧਿਰ ਦੀ ਲੋੜ ਹੈ ਤੇ ਜਾਂ ਫਿਰ ਇਸ ਅਕਾਲੀ ਦਲ ਦੇ ਵਿੱਚੋਂ ਜਿਹੜਾ ਪਰਿਵਾਰਵਾਦ ਉਹਨੂੰ ਖਤਮ ਕਰਕੇ ਚੰਗੇ ਨੇਤਾਵਾਂ ਨੂੰ ਅੱਗੇ ਲਿਆਂਦਾ ਜਾਵੇ। ਸੋ ਇਹਨੇ ਜਿੰਨੇ ਵਰਤਾਰਿਆਂ ਦੇ ਵਿੱਚ ਸਾਡਾ ਨਕਾਰਾਤਮਕ ਰੂਪ ਵੇਖਿਆ ਜਾ ਰਿਹਾ, ਉਹਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਇੱਕ ਚੰਗੀ ਗੱਲ ਹੈ ਕਿ ਸੋਸ਼ਲ ਮੀਡੀਆ ਜਾਂ ਹੋਰ ਰੂਪ 'ਚ ਜਦੋਂ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਨੌਜਵਾਨਾਂ ਦੇ ਇਹਦੇ ਪ੍ਰਤੀ ਜਿਹੜੀ ਚਿੰਤਾ ਜਨਮ ਲੈ ਰਹੀ ਆ, ਤਾਂ ਕਿਤੇ ਨਾ ਕਿਤੇ ਸੁਧਾਰਵਾਦੀ ਪ੍ਰਕਿਰਿਆ ਵੀ ਸ਼ੁਰੂ ਹੋਣ ਦੇ ਆਸਾਰ ਨਜ਼ਰ ਆ ਰਹੇ ਨੇ। ਤੁਸੀਂ ਕਿਹਾ ਕਿ ਸਾਨੂੰ ਅਕਾਲੀ ਦਲ ਵਰਗੀ ਇੱਕ ਰਾਜਨੀਤੀ ਚਾਹੀਦੀ ਹੈ ਜਿਹੜੀ ਰਾਜਨੀਤੀ ਪੰਜਾਬ ਨੂੰ ਸਥਿਰ ਰੱਖ ਸਕੇ, ਪਰ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਵਰਗੀ ਰਾਜਨੀਤੀ ਆਊਗੀ ਕਿੱਥੋਂ?
ਵੇਖੋ ਅਕਾਲੀ ਦਲ ਜਿਹੜਾ ਸੀ, ਜਦੋਂ ਅਕਾਲੀ ਦਲ ਨਹੀਂ ਸੀ ਉਦੋਂ ਵੀ ਸ਼ਾਇਦ ਸਾਡੇ ਵਰਗੇ ਲੋਕ ਇਹੀ ਸੋਚਦੇ ਹੋਣਗੇ ਕਿ ਪੰਜਾਬ ਦੇ ਵਾਸਤੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਧਿਰ ਕਿੱਥੋਂ ਆਵੇਗੀ, ਪਰ ਉਦੋਂ ਵੀ ਸੰਘਰਸ਼ ਦੇ ਵਿੱਚੋਂ ਅਕਾਲੀ ਦਲ ਪੈਦਾ ਹੋਇਆ ਸੀਗਾ। ਤਾਂ ਹੁਣ ਵੀ ਸੰਘਰਸ਼ ਦੇ ਉਵੇਂ ਦੇ ਮੁੱਦੇ ਜਿਹੜੇ ਕਦੀ 1920-21 ਚ ਸਿੱਖਾਂ ਦੀ ਦਰਪੇਸ਼ ਸੀ, ਹੁਣ ਉਵੇਂ ਦੇ ਮੁੱਦੇ ਫਿਰ ਪੰਜਾਬ ਦੇ ਸਿੱਖਾਂ ਨੂੰ ਦਰਪੇਸ਼ ਨੇ, ਜਿਹੜੇ ਧਰਮ ਦੇ ਨਾਲ, ਗੁਰਦੁਆਰਿਆਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਨਾਲ ਜੁੜੇ ਹੋਏ ਨੇ। ਤੇ ਉਹਦੇ ਵਿੱਚੋਂ ਜੇਕਰ ਇਮਾਨਦਾਰੀ ਦੇ ਨਾਲ ਕੁਝ ਲੋਕ ਜਿਹੜੇ ਨੇ ਆਗੂ ਨੇ, ਜੇਕਰ ਉਹ ਕਾਰਜ ਕਰਨ, ਤਾਂ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ 1920-21 ਚ ਅਕਾਲੀ ਦਲ ਪੈਦਾ ਹੁੰਦਾ, ਹੁਣ ਵੀ ਇੱਕ ਪੰਜਾਬ ਦੇ ਵਾਸਤੇ ਚੰਗੀ ਪੰਥਕ ਧਿਰ ਜਿਹੜੀ ਉਹ ਪੈਦਾ ਕੀਤੀ ਜਾ ਸਕਦੀ ਹੈ। ਦੁਬਾਰਾ ਤੋਂ ਕੌਮ ਨੂੰ ਸ਼ਹਾਦਤਾਂ ਦੇ ਰਾਹ ਤੁਰਨਾ ਪਊਗਾ ਜੇਕਰ ਉਹ ਜੋ ਇਹੀ ਧਿਰ ਇੱਕ ਖੜੀ ਕਰਨੀ ਪਵੇ ਤਾਂ, ਕਿਉਂਕਿ 1920 ਦੇ ਵਿੱਚ ਤਾਂ ਕਾਫੀ ਸ਼ਹਾਦਤਾਂ ਹੋਈਆਂ ਸੀ। ਹੁਣ ਵੀ ਤੇ ਹੋ ਰਹੀਆਂ ਨਾ, ਬਾਈਬਲ ਕਾਂਡ, ਬਰਗਾੜੀ ਕਾਂਡ, ਜੋ ਕੁਝ ਹੋਇਆ ਇਹ ਵੀ ਤਾਂ ਨਾ ਸ਼ਹਾਦਤਾਂ ਦਾ ਰੂਪ ਹੈ। ਇਸੇ ਤਰ੍ਹਾਂ ਦੀਆਂ ਉਦੋਂ ਹੋਈਆਂ ਸੀ, ਇਸੇ ਤਰ੍ਹਾਂ ਦੀਆਂ ਹੁਣ ਹੋ ਰਹੀਆਂ। ਪਰ ਇੱਕ ਚੰਗੀ ਰਾਜਨੀਤਿਕ ਧਿਰ ਖੜੀ ਕਰਨ ਦੇ ਵਾਸਤੇ ਜੇਕਰ ਕੌਮ ਨੂੰ ਸੰਘਰਸ਼ ਦੇ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਤਾਂ ਇਹ ਤਾਂ ਫਿਰ ਕੁਦਰਤੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਕਈ ਅਜਿਹੇ ਘਰ ਨੇ ਜਿਹੜੇ ਘਰਾਂ ਦੇ ਵਿੱਚ ਅੱਜ ਘਾਹ ਉੱਗ ਪਏ ਨੇ, ਆਪਾਂ ਕਹਿੰਦੇ ਕਿ ਸ਼ਹਾਦਤਾਂ ਦਾ ਹੀ ਰੂਪ ਹੁੰਦੇ ਨੇ, ਪਰ ਮਾਵਾਂ ਲੱਗਦਾ ਵੀ ਪੁੱਤਾਂ ਨੂੰ ਤੋਰ ਦੇਣਗੀਆਂ। ਉਹ ਕਾਫੀ ਗੈਪ ਪੈ ਗਿਆ ਜਿਹੜਾ ਕਿ ਕੌਮ ਦੇ ਵਿੱਚ, ਜਾਂ ਅਸੀਂ ਸਮੇਂ ਦੀ ਗੱਲ ਕਰੀਏ ਤਾਂ ਜਿਸ ਰੂਪ ਤੋਂ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਗੱਲ ਕਰ ਰਹੇ ਹੋ ਆਰਮਡ ਸਟਰਗਲ ਦੀ। ਜਿਹੜੀ ਗੱਲ ਮੈਂ ਕਹਿ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਕਦਰਾਂ ਕੀਮਤਾਂ ਦੀ ਬਹਾਲੀ ਦੇ ਵਾਸਤੇ ਸਿੱਖਾਂ ਨੂੰ ਸੰਘਰਸ਼ ਵਿੱਢਣਾ ਪਵੇਗਾ। ਤੇ ਇਵੇਂ ਦੇ ਸੰਘਰਸ਼ ਦੇ ਵਿੱਚ ਵੀ ਕਈ ਵਾਰੀ ਜਿਸ ਤਰ੍ਹਾਂ ਨਨਕਾਣਾ ਸਾਹਿਬ ਦੇ ਵਿੱਚ ਹੋਈਆਂ ਨੇ, ਪੰਜਾ ਸਾਹਿਬ 'ਚ ਹੋਈਆਂ ਨੇ, ਸ਼ਹਾਦਤਾਂ ਹੋ ਜਾਂਦੀਆਂ ਨੇ। ਕਿ ਦਿੱਲੀ ਸੰਘਰਸ਼ ਦੇ ਵਿੱਚ ਨਹੀਂ ਹੋਈਆਂ? ਕਿਸਾਨ ਸੰਘਰਸ਼ ਦੇ ਸ਼ਹਾਦਤਾਂ ਨਹੀਂ ਹੋਈਆਂ, ਜਾਂ ਉਸ ਤੋਂ ਬਾਅਦ ਦੇ ਸ਼ਹਾਦਤਾਂ ਨਹੀਂ ਹੋਈਆਂ, ਜਾਂ ਸਰਕਾਰ ਦੇ ਨਾਲ ਮੁਜ਼ਾਹਰਾ ਕਰਦਿਆਂ ਲੋਕਾਂ ਦੇ ਉੱਪਰ ਜਿਹੜਾ ਤਸ਼ੱਦਦ ਨਹੀਂ ਹੁੰਦਾ। ਸੋ ਇਹਨਾਂ ਸਾਰੇ ਵਰਤਾਰਿਆਂ ਦੇ ਜਦੋਂ ਇਹ ਵਰਤਾਰੇ ਸਮੂਹਿਕ ਚੇਤਨਤਾ 'ਚੋਂ ਪੈਦਾ ਹੁੰਦੇ ਨੇ, ਤੇ ਸਮੂਹਿਕ ਚੇਤਨਤਾ ਕਿਸੇ ਨਾ ਕਿਸੇ ਬਦਲਾਅ ਦੇ ਵਾਸਤੇ ਆਪਣੇ ਆਪ ਨੂੰ ਉਸ ਮਕਸਦ ਦੇ ਵਾਸਤੇ ਸਮਰਪਿਤ ਰੱਖਦੀ ਆ, ਤਾਂ ਇਵੇਂ ਦੇ ਵਰਤਾਰੇ ਜਿਹੜੇ ਨੇ ਵਾਪਰ ਜਾਂਦੇ ਨੇ ਕੁਦਰਤੀ। ਤੁਸੀਂ ਬਦਲਾਅ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਬਦਲਾਅ ਦੀ ਰਾਜਨੀਤੀ ਦੇ ਉੱਪਰ ਇੱਕ ਮੁੱਖ ਮੰਤਰੀ ਬਣਿਆ, ਤੇ ਅੱਜ ਉਹ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਿਹਾ, ਕਿਉਂਕਿ ਤੁਸੀਂ ਤਾਂ ਕਾਫੀ ਵਿਚਰਦੇ ਹੋ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਜਾਂ ਅਜਿਹੇ ਸਮਾਗਮਾਂ ਦੇ ਉੱਪਰ। ਵੇਖੋ, ਪਹਿਲੀ ਗੱਲ ਹੈ ਕਿ ਬਦਲਾਅ ਦਾ ਸ਼ਬਦ ਦੀ ਵਰਤੋਂ ਕਰਨੀ ਤੇ ਬਦਲਾਅ ਲੈ ਕੇ ਆਉਣਾ ਦੋ ਵੱਖ-ਵੱਖ ਚੀਜ਼ਾਂ ਨੇ। ਪੰਜਾਬ ਦੇ ਲੋਕ ਜਿਹੜੀਆਂ ਪਹਿਲਾਂ ਏ ਤੇ ਬੀ ਰੈਜੀਮੈਂਟਸ ਦੇ ਵਾਂਗੂ ਜਿਹੜੀਆਂ ਚੱਲ ਰਹੀਆਂ ਧਿਰਾਂ ਸੀ, ਚਾਹੇ ਕਾਂਗਰਸ ਸੀ ਚਾਹੇ ਅਕਾਲੀ ਦਲ ਸੀ, ਉਹਦੇ ਤੋਂ ਨਿਰਾਸ਼ ਹੋ ਕੇ ਉਹਨਾਂ ਨੇ ਸੋਚਿਆ ਸੀ, ਵਿੱਚ ਤੁਸੀਂ ਲੋਕਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਲੋਕੀ ਪਹਿਲੀਆਂ ਰਾਜਨੀਤਿਕ ਧਿਰਾਂ ਤੋਂ ਨਿਰਾਸ਼ ਹੀ ਇੰਨੇ ਹੋ ਚੁੱਕੇ ਸੀ ਕਿ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਕੋਈ ਤੀਜੀ ਧਿਰ ਆਵੇਗੀ ਤੇ ਉਹ ਜਿਹੜਾ ਬਦਲਾਅ ਹੋਵੇਗਾ ਪਿਛਲੀਆਂ ਜਿਹੜੀਆਂ ਦੋ ਪਾਰਟੀਆਂ ਦੇ ਵੱਲੋਂ ਉਹਨਾਂ ਨਾਲ ਵਸਾਘਾਤ ਹੋਇਆ ਉਹਨਾਂ ਦੀ ਪੂਰਤੀ ਕਰ ਸਕੂਗਾ। ਪਰ ਹੁਣ ਜਦੋਂ ਉਹਨਾਂ ਨੂੰ ਇਹਦੇ ਵਿੱਚੋਂ ਵੀ ਕੋਈ ਆਸ ਨਜ਼ਰ ਨਹੀਂ ਆ ਰਹੀ, ਤਾਂ ਲੋਕਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਉਸ ਪ੍ਰਤੀ ਮੋਹ ਭੰਗ ਹੁੰਦਾ ਜਾ ਰਿਹਾ। ਜੇ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ, ਦੁਬਾਰਾ ਕੀ ਲੱਗਦਾ ਵੀ ਅਕਾਲੀ ਦਲ ਸਰਵਾਈਵ ਕਰੂਗਾ? ਕਿਉਂਕਿ ਪੰਜਾਬ ਦੀ ਰਾਜਨੀਤੀ ਬੜੀ ਉਥਲ-ਪੁਥਲ ਹੋ ਚੁੱਕੀ ਹੈ ਹੁਣ ਇਸ ਵਕਤ। ਭਵਿੱਖ 'ਚ ਅਕਾਲੀ ਦਲ ਜਾਂ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਕਿਹੜੀ ਰਾਜਸੀ ਧਿਰ ਬਿਰਾਜਮਾਨ ਹੋਏਗੀ, ਅੱਗੇ ਕੁਝ ਨਹੀਂ ਕਿਹਾ ਜਾ ਸਕਦਾ। ਕਈ ਵਾਰੀ ਇੰਝ ਹੁੰਦਾ ਕਿ ਸਾਨੂੰ ਇੰਝ ਲੱਗਦਾ ਜਿਵੇਂ ਕਿ ਐਮਰਜੈਂਸੀ ਤੋਂ ਬਾਅਦ ਇੰਝ ਲੱਗਦਾ ਸੀ ਕਿ ਇੰਦਰਾ ਗਾਂਧੀ ਬਿਲਕੁਲ ਖਤਮ ਹੋ ਚੁੱਕੀ ਹੈ, ਜਦੋਂ ਸਾਰੇ ਹਿੰਦੁਸਤਾਨ ਦੇ ਵਿੱਚ ਉਹਦੇ ਕੋਲ ਕਹਿ ਸਕਦੇ ਹੋ ਕਿ ਇੱਕ ਮੀਟਿੰਗ ਕਰਨ ਦੀ ਜਗ੍ਹਾ ਨਹੀਂ ਸੀ ਬਚੀ, ਕੋਈ ਮੰਚ ਨਹੀਂ ਸੀ ਬਚਿਆ। ਤੇ ਉਸ ਤੋਂ ਬਾਅਦ ਮੈਜੋਰਟੀ ਦੇ ਨਾਲ ਦੁਬਾਰਾ ਫਿਰ ਹਿੰਦੁਸਤਾਨ ਦੀ ਰਾਜਨੀਤਿਕ ਸੱਤਾ ਦੇ ਉੱਪਰ ਵਾਪਸ ਆਉਂਦੀ ਹੈ। ਇਸੇ ਤਰ੍ਹਾਂ ਕਿਸੇ ਸਮੇਂ ਜਿਹੜੀ ਭਾਜਪਾ, ਇਹਦੇ ਕੋਲ ਸਾਰੇ ਪੰਜਾਬ ਦੇ ਵਿੱਚ ਕੋਈ ਸੀਟ ਨਹੀਂ ਸੀ, ਅੱਜ ਪੰਜਾਬ ਦੇ ਵਿੱਚ ਭਾਜਪਾ ਇੱਕ ਆਧਾਰ ਰੱਖਦੀ ਹੈ। ਇਸੇ ਤਰ੍ਹਾਂ ਕੋਈ ਉਹ ਸਮਾਂ ਸੀ ਜਦੋਂ ਬੀਜੇਪੀ ਦੀ 13 ਦਿਨ ਦੀ ਸਰਕਾਰ ਬਣੀ ਸੀ, ਅੱਜ ਉਹਨਾਂ ਨੇ ਵਿਰੋਧੀ ਧਿਰ ਨੂੰ ਖਤਮ ਹੀ ਕਰ ਦਿੱਤਾ। ਸੋ ਜਿਹੜੇ ਰਾਜਨੀਤਿਕ ਤੌਰ ਤੇ ਇਵੇਂ ਦੇ ਜਦੋਂ ਅਸੀਂ ਜਮ੍ਹਾਂ ਘਟਾਓ ਗੱਲ ਕਹਿੰਦੇ ਹਾਂ, ਇਹਦੇ ਬਾਰੇ ਸਟੀਕ ਕੁਝ ਨਹੀਂ ਕਿਹਾ ਜਾ ਸਕਦਾ। ਕਈ ਵਾਰੀ ਕਿਸੇ ਰਾਜਨੀਤਿਕ ਧਿਰ ਦੀ ਲੋਕਾਂ ਦੇ ਵਿੱਚ ਬਿਲਕੁਲ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦੇ ਨਾਲ ਨਕਾਰਾਤਮਕ ਸੋਚ ਬਣ ਚੁੱਕੀ ਹੁੰਦੀ ਹੈ, ਜਿਵੇਂ ਅਕਾਲੀ ਦਲ ਪ੍ਰਤੀ ਬਣੀ ਹੈ। ਪਰ ਹੋ ਸਕਦਾ ਕਿ ਆਮ ਆਦਮੀ ਪਾਰਟੀ ਦੇ ਬਦਲਾ ਲੈਣ ਦੇ ਰੂਪ 'ਚ ਜਿਸ ਤਰ੍ਹਾਂ ਨਾਲ ਪਹਿਲਾਂ ਕੀਤਾ, ਲੋਕੀ ਇਹ ਸੋਚਣਾ ਸ਼ੁਰੂ ਕਰ ਦੇਣ ਕਿ ਨਹੀਂ ਇਹਨਾਂ ਦੇ ਨਾਲੋਂ ਤਾਂ ਅਕਾਲੀ ਚੰਗੇ ਸੀ, ਉਹਤੇ ਚਾਂਸ ਮਿਲ ਵੀ ਸਕਦਾ। ਸੋ ਇਹਨੂੰ ਤੁਸੀਂ ਅੱਜ ਕੁਝ ਨਹੀਂ ਕਹਿ ਸਕਦੇ। ਲੋਕਾਂ ਦੀ ਮਾਨਸਿਕਤਾ 3-4 ਸਾਲਾਂ 'ਚ ਕਿਹੜੇ ਪਾਸੇ ਨੂੰ ਜਾਂਦੀ ਹੈ, ਉਹ ਇਸ ਗੱਲ ਨੂੰ ਤੈਅ ਕਰੇਗਾ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਦੇ ਵਿੱਚ ਕਾਫੀ ਜਿਹੜੇ ਕਿ ਲੋਕ ਸੀ ਉਹਨਾਂ ਦੇ ਨਾਲ ਜੁੜੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਕਦਮ ਨਾਲ ਕਦਮ ਮਿਲਾ ਕੇ ਚੱਲੇ ਨੇ। ਵੇਖੋ, ਮੈਂ ਜ਼ਿਆਦਾ ਰਾਜਨੀਤਿਕ 'ਚ ਇੰਨਾ ਬਿਲਕੁਲ ਇੰਟਰਸਟ ਨਹੀਂ ਲੈਂਦਾ, ਮੇਰਾ ਸੰਬੰਧ ਇਤਿਹਾਸ ਦੇ ਨਾਲ। ਪਰ ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਮੈਨੂੰ ਭਾਰਤ ਜੋੜੋ ਯਾਤਰਾ ਬਿਲਕੁਲ ਉਸੇ ਤਰ੍ਹਾਂ ਦੀ ਲੱਗਦੀ ਹੈ ਜਿਸ ਤਰ੍ਹਾਂ ਦੇ ਨਾਲ ਇੱਕ ਧਾਰਮਿਕ ਲਿਬਾਸ ਦੇ ਵਿੱਚ ਕਦੀ ਨਾ ਕਦੀ ਬੀਜੇਪੀ ਨੇ ਜਿਹੜੀ ਹੈ ਨਾ ਉਹ ਰੱਥ ਯਾਤਰਾ ਸ਼ੁਰੂ ਕੀਤੀ ਸੀ। ਸੋ ਲੋਕਾਂ ਨੂੰ ਜਿੱਥੇ ਜਿੱਥੇ ਜਾਣਾ ਉੱਥੋਂ ਦੇ ਧਾਰਮਿਕ ਲਿਬਾਸ ਦੇ ਵਿੱਚ ਲੋਕਾਂ ਨੂੰ ਰਾਜਨੀਤਿਕ ਤੌਰ ਤੇ ਸੁਚੇਤ ਕਰਕੇ ਆਪਣੇ ਨਾਲ ਜੋੜਨ ਦੇ ਯਤਨ ਕਰਨੇ, ਇਹ ਉਸੇ ਪ੍ਰਕਿਰਿਆ ਦਾ ਹਿੱਸਾ ਜਿਹੜੀਆਂ ਪਹਿਲਾਂ ਵੀ ਦੁਹਰਾਈਆਂ ਜਾਂਦੀਆਂ ਰਹੀਆਂ ਨੇ। ਜੇ ਅਸੀਂ ਹੁਣ ਥੋੜ੍ਹੀ ਜਿਹੀ ਗੱਲ ਕਰੀਏ ਜਨਵਰੀ ਮਹੀਨੇ ਦੀ, ਜਨਵਰੀ ਮਹੀਨਾ ਇੱਕ ਵਾਰ ਫੇਰ ਉਹੀ ਜ਼ਖਮ ਅੱਲੇ ਕਰ ਗਿਆ ਜਿਹੜੇ ਜ਼ਖਮ ਕਿਸੇ ਟਾਈਮ ਸਿੰਘੂ ਬਾਰਡਰ 'ਤੇ ਹੋਏ ਸੀਗੇ, ਜਦੋਂ ਚੜ੍ਹਦੀ ਕਲਾ ਦਾ ਇੱਕ ਪ੍ਰਤੀਕ ਲਹਿਰਾਇਆ ਗਿਆ ਤਾਂ, ਪਰ ਉਸ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਭੰਡਣਾ ਸ਼ੁਰੂ ਕਰ ਦਿੱਤਾ ਗਿਆ। ਹੁਣ ਫੇਰ ਜਨਵਰੀ ਮਹੀਨਾ ਚੱਲ ਰਿਹਾ ਹੈਗਾ। ਅੱਜ ਜੇ ਅਸੀਂ ਅੱਜ ਤੋਂ ਦੇਖੀਏ ਤਾਂ ਕਾਫੀ ਜਿਹੜੇ ਜ਼ਖਮ ਨੇ ਉਹ ਅੱਲੇ ਹੋ ਰਹੇ ਨੇ, ਉਹ ਗੱਲਾਂ ਵੀ ਯਾਦ ਆ ਰਹੀਆਂ ਨੇ।
ਬਿਲਕੁਲ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਦਿਨ ਸੀਗੇ ਜਦੋਂ ਸਾਨੂੰ ਇੰਝ ਲੱਗਦਾ ਸੀਗਾ ਕਿ ਇੱਕ ਗੁਨਾਹਗਾਰ ਜਿਹੜਾ ਉਹ ਸਾਨੂੰ ਬਣਾ ਦਿੱਤਾ ਗਿਆ। ਚਾਹੇ ਦੀਪ ਸੀ, ਜਦੋਂ ਮੈਂ ਸੋਸ਼ਲ ਮੀਡੀਆ ਖੋਲ੍ਹਦੀ ਸੀ ਹਰ ਥਾਂ ਦੇ ਉੱਪਰ ਸਾਨੂੰ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਸੀ। ਜੇ ਕਿਸੇ ਵਿੱਦਿਅਕ ਅਦਾਰੇ 'ਚ ਜਾਂਦੇ ਸੀ, ਜਿਸ ਤਰ੍ਹਾਂ ਸਾਡੇ ਨਾਵਾਂ ਦੇ ਉੱਪਰ ਪੋਸਟਰ ਲਗਾਏ ਹੁੰਦੇ ਸੀ, ਮੈਂ ਸਾਰੀਆਂ ਫੋਟੋਆਂ ਖਿੱਚ ਕੇ ਰੱਖੀਆਂ ਹੋਈਆਂ। ਪਰ ਉਹਦੇ ਵਿੱਚ ਹੁੰਦਾ ਨਾ ਕਿ ਉਹ ਜਿਸ ਤਰ੍ਹਾਂ ਇਕਬਾਲ ਲਿਖਦਾ ਨਾ ਬਾਂਗੇ ਦਰਾਂ ਦੇ ਵਿੱਚ, ਜੇ ਮਿਸਰਾ ਲਿਖ ਦਿਆ ਕਿਸੇ ਸ਼ੌਕ ਨੇ ਮਹਿਰਾਬੇ ਮਸਜਿਦ ਪਰ ਕਿ ਨਾ ਤਾਂ ਝੁਕ ਗਏ ਸਿਜਦੋਂ ਮੇਂ ਜਬ ਵਕਤੇ ਕਿਆਮ ਆਇਆ। ਵੇਖੋ ਕਿਸਾਨ ਆਗੂ ਤਾਂ ਸ਼ੁਰੂ ਤੋਂ ਹੀ ਸਾਡੇ ਪ੍ਰਤੀ, ਕਿਉਂਕਿ ਲੈਫਟਿਸਟ ਆਈਡੀਓਲੋਜੀ ਸੀਗੀ, ਖੱਬੇ ਪੱਕੀ ਧਿਰ ਸੀ, ਉਹ ਤਾਂ ਕਿਤੇ ਨਾ ਕਿਤੇ ਪਹਿਲਾਂ ਤੋਂ ਹੀ ਸਾਡੇ ਨਾਲ ਇੱਕ ਵਿੱਥ ਬਣਾ ਕੇ ਚੱਲ ਰਹੇ ਸੀ। ਇਸ ਸਾਰੇ ਵਰਤਾਰੇ 'ਚ ਦੁੱਖ ਉਹਨਾਂ ਲੋਕਾਂ ਦਾ ਸੀ ਜਿਨ੍ਹਾਂ ਨੂੰ ਅਸੀਂ ਪੰਥਕ ਸਮਝਦੇ ਸੀ, ਪਰ ਫਿਰ ਵੀ ਉਹ ਪੰਥ ਦੀ ਵਿਚਾਰਧਾਰਾ ਦੇ ਉੱਪਰ ਖੜੇ ਨਾ ਹੋ ਸਕੇ। ਸੋ ਇਸ ਕਰਕੇ ਪਰ ਮੈਂ ਸੋਚਦਾ ਕਿ ਕੋਈ ਨਹੀਂ, ਜ਼ਿੰਦਗੀ ਦੇ ਵਿੱਚ ਸੰਘਰਸ਼ ਦੇ ਵਿੱਚ ਐਵੇਂ ਦੇ ਵਰਤਾਰੇ ਅਕਸਰ ਚੱਲਦੇ ਰਹਿੰਦੇ ਨੇ, ਇਹਨਾਂ ਦੇ ਪ੍ਰਤੀ ਚਿੰਤਤ ਹੋਣ ਦੀ ਲੋੜ ਨਹੀਂ ਹੁੰਦੀ। ਕੀ ਲੱਗਦਾ ਹੁਣ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਮੋਰਚਾ ਲੱਗਿਆ ਹੋਇਆ, ਵੱਡਾ ਮੋਰਚਾ ਚੰਡੀਗੜ੍ਹ ਦੇ ਵਿੱਚ, ਬਹਿਮਲ ਕਲਾਂ ਵਾਲਾ ਮੋਰਚਾ ਥਾਂ ਤੇ ਹੀ ਪਿਆਗਾ, ਇਨਸਾਫ ਮੰਗ ਰਿਹਾ ਸੁਖਰਾਜ ਸਿੰਘ, ਇਹ ਦੋ ਮੋਰਚਿਆਂ ਦੇ ਵਿੱਚ ਕਿੰਨਾ ਕੁ ਫਰਕ ਦੇਖਦੇ ਹੋ? ਨਹੀਂ ਵੇਖੋ, ਇਹਨਾਂ ਦੋਵਾਂ ਮੋਰਚਿਆਂ ਦੇ ਮੁੱਦੇ ਵੱਖ-ਵੱਖ ਨੇ। ਸੁਖਰਾਜ ਇੱਕ ਲੰਬੇ ਸੰਘਰਸ਼ ਕਰ ਰਿਹਾ, ਦੂਜੇ ਬੰਨੇ ਬੰਦੀ ਸਿੰਘਾਂ ਦਾ ਮੋਰਚਾ ਵੀ ਜ਼ਰੂਰੀ ਚੀਜ਼ ਹੈ, ਤੇ ਸਾਡਾ ਸਾਰੀ ਕੌਮ ਦਾ ਫਰਜ਼ ਬਣਦਾ ਕਿ ਜਿੱਥੇ ਵੀ ਤੁਹਾਨੂੰ ਸੁਵਿਧਾਪੂਰਵਕ ਨੇੜੇ ਲੱਗਦਾ ਉੱਥੇ ਸਾਨੂੰ ਪਹੁੰਚ ਕੇ ਉਹਨਾਂ ਮੋਰਚਿਆਂ 'ਚ ਹਿੱਸਾ ਲੈਣਾ ਚਾਹੀਦਾ। ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਚੇਅਰਮੈਨੀ ਤੋਂ ਅਸਤੀਫਾ ਦੇ ਦੇਣਾ, ਉਸ ਤੋਂ ਬਾਅਦ ਲਗਾਤਾਰ ਅਸਤੀਫਿਆਂ ਦੀ ਝੜੀ ਲਾਈ ਹੋਈ ਆ ਕੁੰਵਰ ਵਿਜੇ ਪ੍ਰਤਾਪ ਨੇ। ਪਹਿਲਾਂ ਆਪਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ, ਨੌਕਰੀ ਛੱਡ ਦਿੰਦੇ ਨੇ, ਹੁਣ ਚੇਅਰਮੈਨੀ ਤੋਂ ਅਸਤੀਫਾ ਦੇ ਦਿੰਦੇ ਨੇ, ਕਹਿੰਦੇ ਨੇ ਕਿ ਮੈਨੂੰ ਬੇਅਦਬੀ ਦੀ ਗੱਲ ਨਹੀਂ ਕਰਨ ਦਿੰਦੇ। ਵੇਖੋ ਜੀ, ਇਹਦੇ ਬਾਰੇ ਤਾਂ ਜ਼ਿਆਦਾ ਕੋਈ ਰਾਜਨੀਤਿਕ ਜਿਹੜਾ ਵਿਸ਼ਲੇਸ਼ਣ ਕਰਤਾ ਉਹ ਦੱਸ ਸਕਦਾ। ਮੈਂ ਕਦੀ ਵੀ ਰਾਜਨੀਤਿਕ ਖਬਰਾਂ ਨਹੀਂ ਪੜ੍ਹਦਾ, ਨਾ ਮੇਰਾ ਕੋਈ ਇੰਟਰਸਟ ਆ। ਪਰ ਫਿਰ ਵੀ ਆਪਣੀ ਸਰਕਾਰ ਹੋਵੇ ਤੇ ਉੱਥੇ ਉਸੇ ਸਰਕਾਰ ਦਾ ਵਿਧਾਇਕ ਜੇਕਰ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਦਿੰਦਾ ਹੈ ਤੇ ਇਸ ਗੱਲ ਦਾ ਸੂਚਕ ਜ਼ਰੂਰ ਹੁੰਦਾ ਹੈ ਕਿ ਜੇਕਰ ਸਰਕਾਰ ਆਪਣੇ ਵਿਧਾਇਕ ਪ੍ਰਤੀ ਉਹਦੀਆਂ ਜਿਹੜੀਆਂ ਕਹਿ ਸਕਦੇ ਮੰਗਾਂ ਉਹਦੇ ਪ੍ਰਤੀ ਕਿਤੇ ਨਾ ਕਿਤੇ ਉਹ ਹਮਦਰਦੀ ਨਹੀਂ ਰੱਖਦੀ, ਜਾਂ ਉਹਦੇ ਪ੍ਰਤੀ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਹੈਗਾ ਕਿ ਅਸੀਂ ਆਪਣੇ ਵਿਧਾਇਕ ਦੀ ਗੱਲ ਮੰਨਣੀ ਹੈ, ਤੇ ਆਮ ਲੋਕਾਂ ਦਾ ਉੱਥੇ ਫਿਰ ਕੀ ਹਾਲ ਹੋਵੇਗਾ। ਇਸੇ ਕਰਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਕਿਉਂਕਿ 1.5 ਮਹੀਨੇ ਦਾ ਸਮਾਂ ਦਿੱਤਾ, ਉਸ ਤੋਂ ਪਹਿਲਾਂ 24 ਘੰਟਿਆਂ ਦੇ ਵਿੱਚ ਇਨਸਾਫ ਕਰਨ ਤੇ ਬਣੀ ਸਰਕਾਰ, ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ, ਬੇਅਦਬੀ ਦੇ ਦੋਸ਼ੀਆਂ ਨੂੰ ਹਲੇ ਤੱਕ ਕੋਈ ਸਜ਼ਾਵਾਂ ਨਹੀਂ ਹੋਈਆਂ। ਨਹੀਂ ਵੇਖੋ, ਇਹ ਗੱਲ ਤਾਂ ਹੈ ਕਿਉਂਕਿ ਜਿਹੜੀ ਸਰਕਾਰ ਆਈ ਇਸ ਮੁੱਦੇ ਦੇ ਉੱਪਰ ਹੋਵੇ ਉਹਦਾ ਤਾਂ ਪਹਿਲਾ ਫਰਜ਼ ਬਣਦਾ ਸੀਗਾ ਕਿ ਇਹਨਾਂ ਜਿਹੜੇ ਮੁੱਦੇ ਨੇ ਇਹਨਾਂ ਨੂੰ ਸੋਲਵ ਕੀਤਾ ਜਾਵੇ। ਪਰ ਜਦੋਂ ਆਪਣੇ ਵਿਧਾਇਕ ਹੀ ਉਹਨਾਂ ਦੇ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਦੇ ਕੇ ਜਾ ਰਹੇ ਨੇ, ਇਹਦਾ ਮਤਲਬ ਸਰਕਾਰ ਦੇ ਅੰਦਰ ਕੁਝ ਚੰਗਾ ਨਹੀਂ ਚੱਲ ਰਿਹਾ। ਹੋਰ ਕੁਝ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਜਾਂ ਸੰਗਤ ਨੂੰ? ਮੈਂ ਜਾਣਾ ਬੜੀ ਦੂਰ ਸੀ। ਤਾਂ ਅਸੀਂ ਇਸ ਵਕਤ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੇ ਨਾਲ ਮੁਲਾਕਾਤ ਕਰ ਰਹੇ ਸੀ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਹੋਰ ਸ਼ਖਸੀਅਤ ਦੇ ਨਾਲ। ਪਰ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਵਰਗੀ ਰਾਜਨੀਤੀ ਆਊਗੀ ਕਿੱਥੇ? ਜਦੋਂ ਅਕਾਲੀ ਦਲ ਨਹੀਂ ਸੀ ਉਦੋਂ ਵੀ ਸ਼ਾਇਦ ਸਾਡੇ ਵਰਗੇ ਲੋਕ ਇਹੀ ਸੋਚਦੇ ਹੋਣਗੇ ਕਿ ਪੰਜਾਬ ਦੇ ਵਾਸਤੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਧਿਰ ਕਿੱਥੋਂ ਆਵੇਗੀ। ਪਰ ਉਦੋਂ ਵੀ ਸੰਘਰਸ਼ ਦੇ ਵਿੱਚੋਂ ਅਕਾਲੀ ਦਲ ਪੈਦਾ ਹੋਇਆ ਸੀਗਾ। ਹੁਣ ਉਵੇਂ ਦੇ ਮੁੱਦੇ ਫਿਰ ਪੰਜਾਬ ਦੇ ਸਿੱਖਾਂ ਨੂੰ ਦਰਪੇਸ਼ ਨੇ, ਜਿਹੜੇ ਧਰਮ ਦੇ ਨਾਲ, ਗੁਰਦੁਆਰਿਆਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਨਾਲ ਜੁੜੇ ਹੋਏ ਨੇ। ਹੁਣ ਵੀ ਇੱਕ ਪੰਜਾਬ ਦੇ ਵਾਸਤੇ ਚੰਗੀ ਪੰਥਕ ਧਿਰ ਜਿਹੜੀ ਉਹ ਪੈਦਾ ਕੀਤੀ ਜਾ ਸਕਦੀ ਹੈ। ਦੁਬਾਰਾ ਤੋਂ ਕੌਮ ਨੂੰ ਸ਼ਹਾਦਤਾਂ ਦੇ ਰਾਹ ਤੁਰਨਾ ਪਊਗਾ ਜੇਕਰ ਉਹ ਜੋ ਇਹੀ ਧਿਰ ਇੱਕ ਖੜੀ ਕਰਨੀ ਪਵੇ ਤਾਂ, ਕਿਉਂਕਿ 1920 ਦੇ ਵਿੱਚ ਤਾਂ ਕਾਫੀ ਸ਼ਹਾਦਤਾਂ ਹੋਈਆਂ ਸੀ। ਪਰ ਇੱਕ ਚੰਗੀ ਰਾਜਨੀਤੀ ਧਿਰ ਖੜੀ ਕਰਨ ਦੇ ਵਾਸਤੇ ਜੇਕਰ ਕੌਮ ਨੂੰ ਸੰਘਰਸ਼ ਦੇ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਤਾਂ ਇਹ ਤਾਂ ਫਿਰ ਕੁਦਰਤੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਵੀ ਅਜਿਹੇ ਘਰ ਨੇ ਜਿਹੜੇ ਘਰਾਂ ਦੇ ਵਿੱਚ ਅੱਜ ਘਾਹ ਗੁੱਡੇ ਨੇ, ਆਪਾਂ ਕਹਿੰਦੇ ਕਿ ਸ਼ਹਾਦਤਾਂ ਦਾ ਹੀ ਰੂਪ ਹੁੰਦੇ ਨੇ, ਪਰ ਮਾਵਾਂ ਲੱਗਦਾ ਵੀ ਪੁੱਤਾਂ ਨੂੰ ਤੋੜ ਦੇਣਗੀਆਂ। ਜਿਹੜੀ ਗੱਲ ਮੈਂ ਕਹਿ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਕਦਰਾਂ ਕੀਮਤਾਂ ਦੀ ਬਹਾਲੀ ਦੇ ਵਾਸਤੇ ਸਿੱਖਾਂ ਨੂੰ ਸੰਘਰਸ਼ ਵਿੱਢਣਾ ਪਵੇਗਾ। ਤੇ ਇਵੇਂ ਦੇ ਸੰਘਰਸ਼ ਦੇ ਵਿੱਚ ਵੀ ਕਈ ਵਾਰੀ ਜਿਸ ਤਰ੍ਹਾਂ ਨਨਕਾਣਾ ਸਾਹਿਬ ਦੇ ਵਿੱਚ ਹੋਈਆਂ ਨੇ, ਪੰਜਾ ਸਾਹਿਬ 'ਚ ਹੋਈਆਂ ਨੇ, ਸ਼ਹਾਦਤਾਂ ਹੋ ਜਾਂਦੀਆਂ ਨੇ। ਕੀ ਦਿੱਲੀ ਸੰਘਰਸ਼ ਦੇ ਵਿੱਚ ਨਹੀਂ ਹੋਈਆਂ? ਬਦਲਾਅ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਰਾਜਨੀਤੀ ਬਦਲਾਅ ਦੀ ਰਾਜਨੀਤੀ ਦੇ ਉੱਪਰ ਇੱਕ ਮੁੱਖ ਮੰਤਰੀ ਬਣਿਆ ਤੇ ਅੱਜ ਉਹ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ। ਦੇਖੋ, ਪਹਿਲੀ ਗੱਲ ਹੈ ਕਿ ਬਦਲਾਅ ਦਾ ਸ਼ਬਦ ਦੀ ਵਰਤੋਂ ਕਰਨੀ ਤੇ ਬਦਲਾਅ ਲੈ ਕੇ ਆਉਣਾ ਦੋ ਵੱਖ-ਵੱਖ ਚੀਜ਼ਾਂ ਨੇ। ਲੋਕੀ ਪਹਿਲੀਆਂ ਰਾਜਨੀਤਿਕ ਧਿਰਾਂ ਤੋਂ ਨਿਰਾਸ਼ ਹੀ ਇੰਨੇ ਹੋ ਚੁੱਕੇ ਸੀ ਕਿ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਕੋਈ ਤੀਜੀ ਧਿਰ ਆਵੇਗੀ ਤੇ ਉਹ ਜਿਹੜਾ ਬਦਲਾਅ ਹੋਵੇਗਾ ਪਿਛਲੀਆਂ ਜਿਹੜੀਆਂ ਦੋ ਪਾਰਟੀਆਂ ਦੇ ਵੱਲੋਂ ਉਹਨਾਂ ਨਾਲ ਵਿਸਾਖਘਾਤ ਹੋਇਆ ਉਹਨਾਂ ਦੀ ਪੂਰਤੀ ਕਰ ਸਕੂਗਾ। ਪਰ ਹੁਣ ਜਦੋਂ ਉਹਨਾਂ ਨੂੰ ਇਹਦੇ ਵਿੱਚੋਂ ਵੀ ਕੋਈ ਆਸ ਨਜ਼ਰ ਨਹੀਂ ਆ ਰਹੀ ਤਾਂ ਲੋਕਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਉਸ ਪ੍ਰਤੀ ਮੋਹ ਭੰਗ ਹੁੰਦਾ ਜਾ ਰਿਹਾ। ਸੋ ਇਹਨੂੰ ਤੁਸੀਂ ਅੱਜ ਕੁਝ ਨਹੀਂ ਕਹਿ ਸਕਦੇ। ਲੋਕਾਂ ਦੀ ਮਾਨਸਿਕਤਾ 3-4 ਸਾਲਾਂ 'ਚ ਕਿਹੜੇ ਪਾਸੇ ਨੂੰ ਜਾਂਦੀ ਹੈ ਉਹ ਇਸ ਗੱਲ ਨੂੰ ਤੈਅ ਕਰੇਗਾ। ਵਿਜੇ ਪ੍ਰਤਾਪ ਦੇ ਵੱਲੋਂ ਚੇਅਰਮੈਨੀ ਤੋਂ ਅਸਤੀਫਾ ਦੇ ਦੇਣਾ, ਉਸ ਤੋਂ ਬਾਅਦ ਕਹਿੰਦੇ ਨੇ ਕਿ ਮੈਨੂੰ ਬੇਅਦਬੀ ਦੀ ਗੱਲ ਨਹੀਂ ਕਰਨ ਦਿੰਦੇ। ਉਹਦੇ ਪ੍ਰਤੀ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਹੈਗਾ ਕਿ ਅਸੀਂ ਆਪਣੇ ਵਿਧਾਇਕ ਦੀ ਗੱਲ ਮੰਨਣੀ ਤੇ ਆਮ ਲੋਕਾਂ ਦਾ ਉੱਥੇ ਫਿਰ ਕੀ ਹਾਲ ਹੋਵੇਗਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਸਾਡੇ ਨਾਲ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਫਤਿਹ ਜੀ। ਕੀ ਲੱਗਦਾ ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ ਆਪਾਂ। ਵੇਖੋ, ਜਦੋਂ ਅਸੀਂ ਕਿਸੇ ਵੀ ਸਟੇਟ ਨੂੰ ਵੇਖਣਾ ਹੁੰਦਾ ਉਹਦੇ ਪ੍ਰਤੀ ਬਹੁਤ ਨਜ਼ਰੀਏ ਹੁੰਦੇ ਕਿ ਰਾਜਨੀਤਿਕ ਨਜ਼ਰੀਆ ਕੀ ਆ, ਆਰਥਿਕ ਨਜ਼ਰੀਆ ਕੀ ਆ, ਸਮਾਜਿਕ ਕੀ ਆ,
ਜਾਂ ਧਾਰਮਿਕ ਨਜ਼ਰੀਆ ਕੀ ਖਾਸ ਕਰਕੇ ਪੰਜਾਬ ਦੇ ਵਿੱਚ। ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਚ ਕੋਈ ਸ਼ੱਕ ਨਹੀਂ ਕਿ ਸਾਡੀਆਂ ਜਿਹੜੀਆਂ ਮਾਨਯੋਗ ਜਿਹੜੀਆਂ ਪ੍ਰਮੁੱਖ ਪ੍ਰਬੰਧਕ ਜਿਹੜੀਆਂ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਸਾਡੀਆਂ ਪੰਥਕ ਜਥੇਬੰਦੀਆਂ ਤੱਕ ਤਫਰਕਾਤ ਇੰਨੇ ਵੱਧ ਚੁੱਕੇ ਨੇ ਕਿ ਸਾਨੂੰ ਇੰਝ ਲੱਗਦਾ ਹੈ ਕਿ ਜਿਹੜੇ ਸਿੱਖ ਨੇ ਉਹ ਆਪਸੀ ਮਤਭੇਦਾਂ ਦਾ ਸ਼ਿਕਾਰ ਹੋ ਚੁੱਕੇ ਨੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ। ਜਦੋਂ ਅਸੀਂ ਆਰਥਿਕਤਾ ਦੀ ਗੱਲ ਕਰਦੇ ਹਾਂ ਤੇ ਉਹਦੇ ਨਾਲ ਪੰਜਾਬ ਇੱਕ ਜਰਾਇਤੀ ਖੇਤਰ ਹੈ ਤੇ ਇੰਝ ਲੱਗਦਾ ਹੈ ਕਿ ਜਿਹੜਾ ਸਟੇਟ ਦੇ ਉੱਪਰ ਕਾਬਜ਼ ਜਿਹੜੀ ਰਾਜਨੀਤਿਕ ਧਿਰ ਆ ਉਹ ਪੰਜਾਬ ਦੀ ਆਰਥਿਕ ਨੀਤੀਆਂ ਦੇ ਪ੍ਰਤੀ ਬਿਲਕੁਲ ਅਣਦੇਖੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਜਾਂ ਉਦਯੋਗਤਾ ਕੀ ਲੱਗਣਾ ਸੀ। ਉਹ ਉਲਟਾ ਜਿਹੜਾ ਪੰਜਾਬ ਦਾ ਪਾਣੀ ਬਾਕੀ ਸਟੇਟਾਂ ਨੂੰ ਰਿਪੇਰੀਅਨ ਕਾਨੂੰਨਾਂ ਦੀ ਉਲੰਘਣਾ ਕਰਕੇ ਘਟ ਜਾਂਦਾ ਸੀ, ਉਹ ਸਗੋਂ ਕੰਕਰੀਟ ਕਰਕੇ ਨਹਿਰਾਂ ਨੂੰ ਪੱਕੀਆਂ ਕਰਕੇ ਸਗੋਂ ਵੱਧ ਜਿਹੜਾ ਉਹ ਦਿੱਤਾ ਜਾ ਰਿਹਾ। ਜਦੋਂ ਅਸੀਂ ਸਮਾਜਿਕ ਢਾਂਚੇ ਦੀ ਗੱਲ ਕਰਦੇ ਹਾਂ ਤੇ ਉਹ ਇੰਨਾ ਖਿੰਡਦਾ ਜਾ ਰਿਹਾ ਕਿ ਉਹ ਲੋਕ ਜਿਹੜੇ ਸਿੱਖਾਂ ਪ੍ਰਤੀ ਰੋਜ਼ ਸੋਸ਼ਲ ਮੀਡੀਆ ਦੇ ਉੱਪਰ ਜਾਂ ਦੂਜੇ ਕਿਤੇ ਨਾ ਕਿਤੇ ਮੰਚ ਦੇ ਉੱਪਰ ਟਿੱਪਣੀਆਂ ਕੱਸਦੇ ਰਹਿੰਦੇ ਨੇ, ਸਰਕਾਰ ਦੇ ਵੱਲੋਂ ਕਿਤੇ ਵੀ ਉਹਨਾਂ ਪ੍ਰਤੀ ਕੋਈ ਐਵੇਂ ਦੀ ਕਾਰਵਾਈ ਨਹੀਂ ਕੀਤੀ ਜਾ ਸਕੀ ਕਿ ਇੱਥੇ ਰਿਲੀਜੀਅਸ ਹਾਰਮੋਨੀ ਜਿਹੜੀ ਆ ਉਹ ਪੈਦਾ ਕੀਤੀ ਜਾ ਸਕੇ। ਸੋ ਇਸ ਤਰ੍ਹਾਂ ਇਹ ਕਰਦੇ ਕਿ ਇੰਝ ਲੱਗਦਾ ਕਿ ਪੰਜਾਬ ਦਾ ਸਾਰਾ ਢਾਂਚਾ ਜਿਹੜਾ ਉਹ ਵਿਗੜਿਆ ਹੋਇਆ। ਪਰ ਇਹਦੇ 'ਚ ਦੂਜੀ ਜਿਹੜੀ ਇੱਕ ਤੈਨੂੰ ਕਹਿੰਦੇ ਨੇ ਕਿ ਹਰ ਇੱਕ ਨਕਾਰਾਤਮਕ ਪੱਖ ਦਾ ਇੱਕ ਪੱਖ ਹੋਰ ਵੀ ਹੁੰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ। ਤਾਂ ਮੈਂ ਸੋਚਦਾ ਕਿ ਜਿਉਂ-ਜਿਉਂ ਇਹ ਲੋਕਾਂ ਦੇ ਵਿੱਚ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਿਕ ਸਮੱਸਿਆਵਾਂ ਪੈਦਾ ਹੁੰਦੀਆਂ ਜਾ ਰਹੀਆਂ ਨੇ, ਕਿਉਂਕਿ ਰਾਜਨੀਤੀ ਦੀ ਵੀ ਇੱਕ ਬਹੁਤ ਵੱਡੀ ਸਮੱਸਿਆ ਪੰਜਾਬ ਦੇ ਲੋਕਾਂ ਨੂੰ ਇੱਕ ਖਿੱਤੇ ਦੀ ਧਿਰ ਦੀ ਜਾਂ ਪਾਰਟੀ ਦੀ ਰਾਜਨੀਤਿਕ ਆਗੂ ਦੀ ਲੋੜ ਹੈ ਜਿਹੜਾ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਵਾ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ। ਪਰ ਸ਼੍ਰੋਮਣੀ ਅਕਾਲੀ ਦਲ ਜਿਸ ਕਗਾਰ ਤੇ ਪਹੁੰਚ ਚੁੱਕਾ ਉੱਥੇ ਕਿਤੇ ਨਾ ਕਿਤੇ ਨੌਜਵਾਨ ਇਹ ਵੀ ਸੋਚਦੇ ਨੇ ਕਿ ਜਾਂ ਤਾਂ ਸਾਨੂੰ ਅਕਾਲੀ ਦਲ ਵਰਗੀ ਇੱਕ ਨਵੀਂ ਰਾਜਨੀਤਿਕ ਧਿਰ ਦੀ ਲੋੜ ਹੈ ਤੇ ਜਾਂ ਫਿਰ ਇਸ ਅਕਾਲੀ ਦਲ ਦੇ ਵਿੱਚੋਂ ਜਿਹੜਾ ਪਰਿਵਾਰਵਾਦ ਉਹਨੂੰ ਖਤਮ ਕਰਕੇ ਚੰਗੇ ਨੇਤਾਵਾਂ ਨੂੰ ਅੱਗੇ ਲਿਆਂਦਾ ਜਾਵੇ। ਸੋ ਇਹਨੇ ਜਿੰਨੇ ਵਰਤਾਰਿਆਂ ਦੇ ਵਿੱਚ ਸਾਡਾ ਨਕਾਰਾਤਮਕ ਰੂਪ ਵੇਖਿਆ ਜਾ ਰਿਹਾ, ਉਹਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਇੱਕ ਚੰਗੀ ਗੱਲ ਹੈ ਕਿ ਸੋਸ਼ਲ ਮੀਡੀਆ ਜਾਂ ਹੋਰ ਰੂਪ 'ਚ ਜਦੋਂ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਨੌਜਵਾਨਾਂ ਦੇ ਜਿਹਦੇ ਪ੍ਰਤੀ ਜਿਹੜੀ ਚਿੰਤਾ ਜਨਮ ਲੈ ਰਹੀ ਆ, ਤਾਂ ਕਿਤੇ ਨਾ ਕਿਤੇ ਸੁਧਾਰਵਾਦੀ ਪ੍ਰਕਿਰਿਆ ਵੀ ਸ਼ੁਰੂ ਹੋਣ ਦੇ ਆਸਾਰ ਨਜ਼ਰ ਆ ਰਹੇ ਨੇ। ਤੁਸੀਂ ਕਿਹਾ ਕਿ ਸਾਨੂੰ ਅਕਾਲੀ ਦਲ ਵਰਗੀ ਇੱਕ ਰਾਜਨੀਤੀ ਚਾਹੀਦੀ ਹੈ ਜਿਹੜੀ ਰਾਜਨੀਤੀ ਪੰਜਾਬ ਨੂੰ ਸਥਿਰ ਰੱਖ ਸਕੇ, ਪਰ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਵਰਗੀ ਰਾਜਨੀਤੀ ਆਊਗੀ ਕਿੱਥੋਂ? ਵੇਖੋ, ਅਕਾਲੀ ਦਲ ਜਿਹੜਾ ਸੀ, ਜਦੋਂ ਅਕਾਲੀ ਦਲ ਨਹੀਂ ਸੀ ਉਦੋਂ ਵੀ ਸ਼ਾਇਦ ਸਾਡੇ ਵਰਗੇ ਲੋਕ ਇਹੀ ਸੋਚਦੇ ਹੋਣਗੇ ਕਿ ਪੰਜਾਬ ਦੇ ਵਾਸਤੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਧਿਰ ਕਿੱਥੋਂ ਆਵੇਗੀ, ਪਰ ਉਦੋਂ ਵੀ ਸੰਘਰਸ਼ ਦੇ ਵਿੱਚੋਂ ਅਕਾਲੀ ਦਲ ਪੈਦਾ ਹੋਇਆ ਸੀਗਾ। ਤਾਂ ਹੁਣ ਵੀ ਸੰਘਰਸ਼ ਦੇ ਉਵੇਂ ਦੇ ਮੁੱਦੇ ਜਿਹੜੇ ਕਦੀ 1920-21 'ਚ ਸਿੱਖਾਂ ਦੀ ਦਰਪੇਸ਼ ਸੀ, ਹੁਣ ਉਵੇਂ ਦੇ ਮੁੱਦੇ ਫਿਰ ਪੰਜਾਬ ਦੇ ਸਿੱਖਾਂ ਨੂੰ ਦਰਪੇਸ਼ ਨੇ ਜਿਹੜੇ ਧਰਮ ਦੇ ਨਾਲ, ਗੁਰਦੁਆਰਿਆਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਨਾਲ ਜੁੜੇ ਹੋਏ ਨੇ। ਤੇ ਉਹਦੇ ਵਿੱਚੋਂ ਜੇਕਰ ਇਮਾਨਦਾਰੀ ਦੇ ਨਾਲ ਕੁਝ ਲੋਕ ਜਿਹੜੇ ਨੇ ਆਗੂ ਨੇ, ਜੇਕਰ ਉਹ ਕਾਰਜ ਕਰਨ ਤਾਂ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ 1920-21 'ਚ ਅਕਾਲੀ ਦਲ ਪੈਦਾ ਹੁੰਦਾ, ਹੁਣ ਵੀ ਇੱਕ ਪੰਜਾਬ ਦੇ ਵਾਸਤੇ ਚੰਗੀ ਪੰਥਕ ਧਿਰ ਜਿਹੜੀ ਉਹ ਪੈਦਾ ਕੀਤੀ ਜਾ ਸਕਦੀ ਹੈ। ਦੁਬਾਰਾ ਤੋਂ ਕੌਮ ਨੂੰ ਸ਼ਹਾਦਤਾਂ ਦੇ ਰਾਹ ਤੁਰਨਾ ਪਊਗਾ ਜੇਕਰ ਉਹ ਜੋ ਇਹੀ ਧਿਰ ਇੱਕ ਖੜੀ ਕਰਨੀ ਪਵੇ ਤਾਂ, ਕਿਉਂਕਿ 1920 ਦੇ ਵਿੱਚ ਤਾਂ ਕਾਫੀ ਸ਼ਹਾਦਤਾਂ ਹੋਈਆਂ ਸੀ। ਹੁਣ ਵੀ ਤੇ ਹੋ ਰਹੀਆਂ ਨਾ, ਬਾਈਬਲ ਕਾਂਡ, ਬਰਗਾੜੀ ਕਾਂਡ, ਜੋ ਕੁਝ ਹੋਇਆ ਇਹ ਵੀ ਤਾਂ ਸ਼ਹਾਦਤਾਂ ਦਾ ਰੂਪ ਹੈ। ਇਸੇ ਤਰ੍ਹਾਂ ਦੀਆਂ ਉਦੋਂ ਹੋਈਆਂ ਸੀ, ਇਸੇ ਤਰ੍ਹਾਂ ਦੀਆਂ ਹੁਣ ਹੋ ਰਹੀਆਂ। ਪਰ ਇੱਕ ਚੰਗੀ ਰਾਜਨੀਤਿਕ ਧਿਰ ਖੜੀ ਕਰਨ ਦੇ ਵਾਸਤੇ ਜੇਕਰ ਕੌਮ ਨੂੰ ਸੰਘਰਸ਼ ਦੇ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਤਾਂ ਇਹ ਤਾਂ ਫਿਰ ਕੁਦਰਤੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਕਈ ਅਜਿਹੇ ਘਰ ਨੇ ਜਿਹੜੇ ਘਰਾਂ ਦੇ ਵਿੱਚ ਅੱਜ ਘਾਹ ਉੱਗ ਪਏ ਨੇ, ਆਪਾਂ ਕਹਿੰਦੇ ਕਿ ਸ਼ਹਾਦਤਾਂ ਦਾ ਹੀ ਰੂਪ ਹੁੰਦੇ ਨੇ, ਪਰ ਮਾਵਾਂ ਲੱਗਦਾ ਵੀ ਪੁੱਤਾਂ ਨੂੰ ਤੋਰ ਦੇਣੀਆਂ। ਉਹ ਕਾਫੀ ਗੈਪ ਪੈ ਗਿਆ ਜਿਹੜਾ ਕਿ ਕੌਮ ਦੇ ਵਿੱਚ, ਜਾਂ ਅਸੀਂ ਸਮੇਂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਜਿਸ ਰੂਪ ਤੋਂ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਗੱਲ ਕਰ ਰਹੇ ਹੋ ਆਰਮਡ ਸਟਰਗਲ ਦੀ। ਜਿਹੜੀ ਗੱਲ ਮੈਂ ਕਹਿ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਕਦਰਾਂ ਕੀਮਤਾਂ ਦੀ ਬਹਾਲੀ ਦੇ ਵਾਸਤੇ ਸਿੱਖਾਂ ਨੂੰ ਸੰਘਰਸ਼ ਵਿੱਢਣਾ ਪਵੇਗਾ। ਤੇ ਇਵੇਂ ਦੇ ਸੰਘਰਸ਼ ਦੇ ਵਿੱਚ ਵੀ ਕਈ ਵਾਰੀ ਜਿਸ ਤਰ੍ਹਾਂ ਨਨਕਾਣਾ ਸਾਹਿਬ ਦੇ ਵਿੱਚ ਹੋਈਆਂ ਨੇ, ਪੰਜਾ ਸਾਹਿਬ 'ਚ ਹੋਈਆਂ ਨੇ, ਸ਼ਹਾਦਤਾਂ ਹੋ ਜਾਂਦੀਆਂ ਨੇ। ਕਿ ਦਿੱਲੀ ਸੰਘਰਸ਼ ਦੇ ਵਿੱਚ ਨਹੀਂ ਹੋਈਆਂ? ਕਿਸਾਨ ਸੰਘਰਸ਼ ਦੇ ਸ਼ਹਾਦਤਾਂ ਨਹੀਂ ਹੋਈਆਂ, ਜਾਂ ਉਸ ਤੋਂ ਬਾਅਦ ਦੇ ਸ਼ਹਾਦਤਾਂ ਨਹੀਂ ਹੋਈਆਂ, ਜਾਂ ਸਰਕਾਰ ਦੇ ਨਾਲ ਮੁਜ਼ਾਹਰਾ ਕਰਦਿਆਂ ਲੋਕਾਂ ਦੇ ਉੱਪਰ ਜਿਹੜਾ ਤਸ਼ੱਦਦ ਨਹੀਂ ਹੁੰਦਾ। ਸੋ ਇਹਨਾਂ ਸਾਰੇ ਵਰਤਾਰਿਆਂ ਦੇ ਜਦੋਂ ਇਹ ਵਰਤਾਰੇ ਸਮੂਹਿਕ ਚੇਤਨਤਾ 'ਚੋਂ ਪੈਦਾ ਹੁੰਦੇ ਨੇ ਤੇ ਸਮੂਹਿਕ ਚੇਤਨਤਾ ਕਿਸੇ ਨਾ ਕਿਸੇ ਬਦਲਾਅ ਦੇ ਵਾਸਤੇ ਆਪਣੇ ਆਪ ਨੂੰ ਉਸ ਮਕਸਦ ਦੇ ਵਾਸਤੇ ਸਮਰਪਿਤ ਰੱਖਦੀ ਆ, ਤਾਂ ਇਵੇਂ ਦੇ ਵਰਤਾਰੇ ਜਿਹੜੇ ਨੇ ਵਾਪਰ ਜਾਂਦੇ ਨੇ ਕੁਦਰਤੀ। ਤੁਸੀਂ ਬਦਲਾਅ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਰਾਜਨੀਤੀ ਬਦਲਾਅ ਦੀ ਰਾਜਨੀਤੀ ਦੇ ਉੱਪਰ ਇੱਕ ਮੁੱਖ ਮੰਤਰੀ ਬਣਿਆ ਤੇ ਅੱਜ ਉਹ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ, ਕਿਉਂਕਿ ਤੁਸੀਂ ਤਾਂ ਕਾਫੀ ਵਿਚਰਦੇ ਹੋ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਜਾਂ ਅਜਿਹੇ ਸਮਾਗਮਾਂ ਦੇ ਉੱਪਰ। ਵੇਖੋ, ਪਹਿਲੀ ਗੱਲ ਹੈ ਕਿ ਬਦਲਾਅ ਦਾ ਸ਼ਬਦ ਦੀ ਵਰਤੋਂ ਕਰਨੀ ਤੇ ਬਦਲਾਅ ਲੈ ਕੇ ਆਉਣਾ ਦੋ ਵੱਖ-ਵੱਖ ਚੀਜ਼ਾਂ ਨੇ। ਪੰਜਾਬ ਦੇ ਲੋਕ ਜਿਹੜੀਆਂ ਪਹਿਲਾਂ ਏ ਤੇ ਬੀ ਰੈਜੀਮੈਂਟਸ ਦੇ ਵਾਂਗੂ ਜਿਹੜੀਆਂ ਚੱਲ ਰਹੀਆਂ ਧਿਰਾਂ ਸੀ, ਚਾਹੇ ਕਾਂਗਰਸ ਸੀ ਚਾਹੇ ਅਕਾਲੀ ਦਲ ਸੀ, ਉਹਦੇ ਤੋਂ ਨਿਰਾਸ਼ ਹੋ ਕੇ ਉਹਨਾਂ ਨੇ ਸੋਚਿਆ ਸੀ, ਵਿੱਚ ਤੁਸੀਂ ਲੋਕਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਲੋਕੀ ਪਹਿਲੀਆਂ ਰਾਜਨੀਤਿਕ ਧਿਰਾਂ ਤੋਂ ਨਿਰਾਸ਼ ਹੀ ਇੰਨੇ ਹੋ ਚੁੱਕੇ ਸੀ ਕਿ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਕੋਈ ਤੀਜੀ ਧਿਰ ਆਵੇਗੀ ਤੇ ਉਹ ਜਿਹੜਾ ਬਦਲਾਅ ਹੋਵੇਗਾ ਪਿਛਲੀਆਂ ਜਿਹੜੀਆਂ ਦੋ ਪਾਰਟੀਆਂ ਦੇ ਵੱਲੋਂ ਉਹਨਾਂ ਨਾਲ ਵਸਾਹਘਾਤ ਹੋਇਆ ਉਹਨਾਂ ਦੀ ਪੂਰਤੀ ਕਰ ਸਕੂਗਾ। ਪਰ ਹੁਣ ਜਦੋਂ ਉਹਨਾਂ ਨੂੰ ਇਹਦੇ ਵਿੱਚੋਂ ਵੀ ਕੋਈ ਆਸ ਨਜ਼ਰ ਨਹੀਂ ਆ ਰਹੀ ਤਾਂ ਲੋਕਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਉਸ ਪ੍ਰਤੀ ਮੋਹ ਭੰਗ ਹੁੰਦਾ ਜਾ ਰਿਹਾ। ਜੇ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ, ਦੁਬਾਰਾ ਕੀ ਲੱਗਦਾ ਵੀ ਅਕਾਲੀ ਦਲ ਸਰਵਾਈਵ ਕਰੂਗਾ? ਕਿਉਂਕਿ ਪੰਜਾਬ ਦੀ ਰਾਜਨੀਤੀ ਬੜੀ ਉਥਲ-ਪੁਥਲ ਹੋ ਚੁੱਕੀ ਹੈ ਹੁਣ ਇਸ ਵਕਤ। ਭਵਿੱਖ 'ਚ ਅਕਾਲੀ ਦਲ ਜਾਂ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਕਿਹੜੀ ਰਾਜਸੀ ਧਿਰ ਬਿਰਾਜਮਾਨ ਹੋਏਗੀ ਅੱਗੇ ਕੁਝ ਨਹੀਂ ਕਿਹਾ ਜਾ ਸਕਦਾ।
ਕਈ ਵਾਰੀ ਇੰਜ ਹੁੰਦਾ ਕਿ ਸਾਨੂੰ ਇੰਜ ਲੱਗਦਾ ਜਿਵੇਂ ਕਿ ਐਮਰਜੈਂਸੀ ਤੋਂ ਬਾਅਦ ਇੰਜ ਲੱਗਦਾ ਸੀ ਕਿ ਇੰਦਰਾ ਗਾਂਧੀ ਬਿਲਕੁਲ ਖਤਮ ਹੋ ਚੁੱਕੀ ਹੈ, ਜਦੋਂ ਸਾਰੇ ਹਿੰਦੁਸਤਾਨ ਦੇ ਵਿੱਚ ਉਹਦੇ ਕੋਲ ਕਹਿ ਸਕਦੇ ਹੋ ਕਿ ਇੱਕ ਮੀਟਿੰਗ ਕਰਨ ਦੀ ਜਗ੍ਹਾ ਨਹੀਂ ਸੀ ਬਚੀ, ਕੋਈ ਮੰਚ ਨਹੀਂ ਸੀ ਬਚਿਆ, ਤੇ ਉਸ ਤੋਂ ਬਾਅਦ ਮੈਜੋਰਟੀ ਦੇ ਨਾਲ ਦੁਬਾਰਾ ਫਿਰ ਹਿੰਦੁਸਤਾਨ ਦੀ ਰਾਜਨੀਤੀ ਸੱਤਾ ਦੇ ਉੱਪਰ ਵਾਪਸ ਆਉਂਦੀ ਹੈ। ਇਸੇ ਤਰ੍ਹਾਂ ਕਿਸੇ ਸਮੇਂ ਜਿਹੜੀ ਭਾਜਪਾ ਇਹਦੇ ਕੋਲ ਸਾਰੇ ਪੰਜਾਬ ਦੇ ਵਿੱਚ ਕੋਈ ਸੀਟ ਨਹੀਂ ਸੀ, ਅੱਜ ਪੰਜਾਬ ਦੇ ਵਿੱਚ ਭਾਜਪਾ ਇੱਕ ਆਧਾਰ ਰੱਖਦੀ ਹੈ। ਇਸੇ ਤਰ੍ਹਾਂ ਕੋਈ ਉਹ ਸਮਾਂ ਸੀ ਜਦੋਂ ਬੀਜੇਪੀ ਦੀ 13 ਦਿਨ ਦੀ ਸਰਕਾਰ ਬਣੀ ਸੀ, ਅੱਜ ਉਹਨਾਂ ਨੇ ਵਿਰੋਧੀ ਧਿਰ ਨੂੰ ਖਤਮ ਹੀ ਕਰ ਦਿੱਤਾ। ਸੋ ਜਿਹੜੇ ਰਾਜਨੀਤਿਕ ਤੌਰ ਤੇ ਐਵੇਂ ਦੇ ਜਦੋਂ ਅਸੀਂ ਜਮਾ ਘਟਾਓ ਗੱਲ ਕਹਿੰਦੇ ਹਾਂ, ਇਹਦੇ ਬਾਰੇ ਸਟੀਕ ਕੁਝ ਨਹੀਂ ਕਿਹਾ ਜਾ ਸਕਦਾ। ਕਈ ਵਾਰੀ ਕਿਸੇ ਰਾਜਨੀਤਿਕ ਧਿਰ ਦੀ ਲੋਕਾਂ ਦੇ ਵਿੱਚ ਬਿਲਕੁਲ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦੇ ਨਾਲ ਨਕਾਰਾਤਮਕ ਸੋਚ ਬਣ ਚੁੱਕੀ ਹੁੰਦੀ ਹੈ, ਜਿਵੇਂ ਅਕਾਲੀ ਦਲ ਪ੍ਰਤੀ ਬਣੀ ਹੈ। ਪਰ ਹੋ ਸਕਦਾ ਕਿ ਆਮ ਆਦਮੀ ਪਾਰਟੀ ਦੇ ਬਦਲਾ ਲੈਣ ਦੇ ਰੂਪ 'ਚ ਜਿਸ ਤਰ੍ਹਾਂ ਪਹਿਲਾਂ ਕੀਤਾ, ਲੋਕੀ ਇਹ ਸੋਚਣਾ ਸ਼ੁਰੂ ਕਰ ਦੇਣ ਕਿ ਨਹੀਂ ਇਹਨਾਂ ਦੇ ਨਾਲੋਂ ਤਾਂ ਅਕਾਲੀ ਚੰਗੇ ਸੀ, ਉੱਥੇ ਚਾਂਸ ਮਿਲ ਵੀ ਸਕਦਾ। ਸੋ ਇਹਨੂੰ ਤੁਸੀਂ ਅੱਜ ਕੁਝ ਨਹੀਂ ਕਹਿ ਸਕਦੇ। ਲੋਕਾਂ ਦੀ ਮਾਨਸਿਕਤਾ 3-4 ਸਾਲਾਂ 'ਚ ਕਿਹੜੇ ਪਾਸੇ ਨੂੰ ਜਾਂਦੀ ਹੈ, ਉਹ ਇਸ ਗੱਲ ਨੂੰ ਤੈਅ ਕਰੇਗਾ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਦੇ ਵਿੱਚ ਕਾਫੀ ਜਿਹੜੇ ਕਿ ਲੋਕ ਸੀ ਉਹਨਾਂ ਦੇ ਨਾਲ ਜੁੜੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਕਦਮ ਨਾਲ ਕਦਮ ਮਿਲਾ ਕੇ ਚੱਲੇ ਨੇ। ਵੇਖੋ, ਮੈਂ ਜ਼ਿਆਦਾ ਰਾਜਨੀਤਿਕ 'ਚ ਇੰਨਾ ਬਿਲਕੁਲ ਇੰਟਰਸਟ ਨਹੀਂ ਲੈਂਦਾ, ਮੇਰਾ ਸੰਬੰਧ ਇਤਿਹਾਸ ਦੇ ਨਾਲ। ਪਰ ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਮੈਨੂੰ ਭਾਰਤ ਜੋੜੋ ਯਾਤਰਾ ਬਿਲਕੁਲ ਉਸੇ ਤਰ੍ਹਾਂ ਦੀ ਲੱਗਦੀ ਹੈ ਜਿਸ ਤਰ੍ਹਾਂ ਦੇ ਨਾਲ ਇੱਕ ਧਾਰਮਿਕ ਲਿਬਾਸ ਦੇ ਵਿੱਚ ਕਦੀ ਨਾ ਕਦੀ ਬੀਜੇਪੀ ਨੇ ਜਿਹੜੀ ਹੈ ਨਾ ਉਹ ਰੱਥ ਯਾਤਰਾ ਸ਼ੁਰੂ ਕੀਤੀ ਸੀ। ਸੋ ਲੋਕਾਂ ਨੂੰ ਜਿੱਥੇ ਜਿੱਥੇ ਜਾਣਾ ਉੱਥੋਂ ਦੇ ਧਾਰਮਿਕ ਲਿਬਾਸ ਦੇ ਵਿੱਚ ਲੋਕਾਂ ਨੂੰ ਰਾਜਨੀਤਿਕ ਤੌਰ ਤੇ ਸੁਚੇਤ ਕਰਕੇ ਆਪਣੇ ਨਾਲ ਜੋੜਨ ਦੇ ਯਤਨ ਕਰਨੇ, ਇਹ ਉਸੇ ਪ੍ਰਕਿਰਿਆ ਦਾ ਹਿੱਸਾ ਜਿਹੜੀਆਂ ਪਹਿਲਾਂ ਵੀ ਦੁਹਰਾਈਆਂ ਜਾਂਦੀਆਂ ਰਹੀਆਂ ਨੇ। ਜੇ ਅਸੀਂ ਹੁਣ ਥੋੜ੍ਹੀ ਜਿਹੀ ਗੱਲ ਕਰੀਏ ਜਨਵਰੀ ਮਹੀਨੇ ਦੀ, ਜਨਵਰੀ ਮਹੀਨਾ ਇੱਕ ਵਾਰ ਫੇਰ ਉਹੀ ਜ਼ਖਮ ਅੱਲੇ ਕਰ ਗਿਆ ਜਿਹੜੇ ਜ਼ਖਮ ਕਿਸੇ ਟਾਈਮ ਸਿੰਘੂ ਬਾਰਡਰ ਤੇ ਹੋਏ ਸੀਗੇ, ਜਦੋਂ ਚੜ੍ਹਦੀ ਕਲਾ ਦਾ ਇੱਕ ਪ੍ਰਤੀਕ ਲਹਿਰਾਇਆ ਗਿਆ ਤਾਂ ਪਰ ਉਸ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਭੰਡਣਾ ਸ਼ੁਰੂ ਕਰ ਦਿੱਤਾ ਗਿਆ। ਹੁਣ ਫੇਰ ਜਨਵਰੀ ਮਹੀਨਾ ਚੱਲ ਰਿਹਾ ਹੈਗਾ। ਅੱਜ ਜੇ ਅਸੀਂ ਅੱਜ ਤੋਂ ਦੇਖੀਏ ਤਾਂ ਕਾਫੀ ਜਿਹੜੇ ਜ਼ਖਮ ਨੇ ਉਹ ਅੱਲੇ ਹੋ ਰਹੇ ਨੇ, ਉਹ ਗੱਲਾਂ ਵੀ ਯਾਦ ਆ ਰਹੀਆਂ ਨੇ। ਬਿਲਕੁਲ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਦਿਨ ਸੀਗੇ ਜਦੋਂ ਸਾਨੂੰ ਇੰਜ ਲੱਗਦਾ ਸੀਗਾ ਕਿ ਇੱਕ ਗੁਨਾਹਗਾਰ ਜਿਹੜਾ ਉਹ ਸਾਨੂੰ ਬਣਾ ਦਿੱਤਾ ਗਿਆ। ਚਾਹੇ ਦੀਪ ਸੀ, ਜਦੋਂ ਮੈਂ ਸੋਸ਼ਲ ਮੀਡੀਆ ਖੋਲ੍ਹਦੀ ਸੀ ਹਰ ਥਾਂ ਦੇ ਉੱਪਰ ਸਾਨੂੰ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਸੀ, ਜੇ ਕਿਸੇ ਵਿਦਿਅਕ ਅਦਾਰੇ 'ਚ ਜਾਂਦੇ ਸੀ ਜਿਸ ਤਰ੍ਹਾਂ ਸਾਡੇ ਨਾਵਾਂ ਦੇ ਉੱਪਰ ਪੋਸਟਰ ਲਗਾਏ ਹੁੰਦੇ ਸੀ, ਮੈਂ ਸਾਰੀਆਂ ਫੋਟੋਆਂ ਖਿੱਚ ਕੇ ਰੱਖੀਆਂ ਹੋਈਆਂ। ਪਰ ਉਹਦੇ ਵਿੱਚ ਹੁੰਦਾ ਨਾ ਕਿ ਉਹ ਜਿਸ ਤਰ੍ਹਾਂ ਇਕਬਾਲ ਲਿਖਦਾ ਨਾ ਬਾਂਗੇ ਦਰਾਂ ਦੇ ਵਿੱਚ, ਜੇ ਮਿਸਰਾ ਲਿਖ ਦਿਆ ਕਿਸੇ ਸ਼ੌਕ ਨੇ ਮਹਿਰਾਬੇ ਮਸਜਿਦ ਪਰ ਕੇ ਨਾਦਾਂ ਝੁਕ ਗਏ ਸਿਜਦੋਂ ਮੇਂ ਜਬ ਵਕਤੇ ਕਿਆਮ ਆਇਆ। ਵੇਖੋ, ਕਿਸਾਨ ਆਗੂ ਤਾਂ ਸ਼ੁਰੂ ਤੋਂ ਹੀ ਸਾਡੇ ਪ੍ਰਤੀ, ਕਿਉਂਕਿ ਲੈਫਟਿਸਟ ਆਈਡੀਓਲੋਜੀ ਸੀਗੀ, ਖੱਬੇ ਪੱਕੀ ਧਿਰ ਸੀ, ਉਹ ਤਾਂ ਕਿਤੇ ਨਾ ਕਿਤੇ ਪਹਿਲਾਂ ਤੋਂ ਹੀ ਸਾਡੇ ਨਾਲ ਇੱਕ ਵਿੱਥ ਬਣਾ ਕੇ ਚੱਲ ਰਹੇ ਸੀ। ਇਸ ਸਾਰੇ ਵਰਤਾਰੇ 'ਚ ਦੁੱਖ ਉਹਨਾਂ ਲੋਕਾਂ ਦਾ ਸੀ ਜਿਨ੍ਹਾਂ ਨੂੰ ਅਸੀਂ ਪੰਥਕ ਸਮਝਦੇ ਸੀ, ਪਰ ਫਿਰ ਵੀ ਉਹ ਪੰਥ ਦੀ ਵਿਚਾਰਧਾਰਾ ਦੇ ਉੱਪਰ ਖੜੇ ਨਾ ਹੋ ਸਕੇ। ਸੋ ਇਸ ਕਰਕੇ ਪਰ ਮੈਂ ਸੋਚਦਾ ਕਿ ਕੋਈ ਨਹੀਂ, ਜ਼ਿੰਦਗੀ ਦੇ ਵਿੱਚ ਸੰਘਰਸ਼ ਦੇ ਵਿੱਚ ਐਵੇਂ ਦੇ ਵਰਤਾਰੇ ਅਕਸਰ ਚੱਲਦੇ ਰਹਿੰਦੇ ਨੇ, ਇਹਨਾਂ ਦੇ ਪ੍ਰਤੀ ਚਿੰਤਤ ਹੋਣ ਦੀ ਲੋੜ ਨਹੀਂ ਹੁੰਦੀ। ਕੀ ਲੱਗਦਾ ਹੁਣ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਮੋਰਚਾ ਲੱਗਿਆ ਹੋਇਆ, ਵੱਡਾ ਮੋਰਚਾ ਚੰਡੀਗੜ੍ਹ ਦੇ ਵਿੱਚ, ਬਹਿਮਲ ਕਲਾਂ ਵਾਲਾ ਮੋਰਚਾ ਥਾਂ ਤੇ ਹੀ ਪਿਆ ਗਾ, ਇਨਸਾਫ ਮੰਗ ਰਿਹਾ ਸੁਖਰਾਜ ਸਿੰਘ, ਇਹ ਦੋ ਮੋਰਚਿਆਂ ਦੇ ਵਿੱਚ ਕਿੰਨਾ ਕੁ ਫਰਕ ਦੇਖਦੇ ਹੋ? ਨਹੀਂ, ਵੇਖੋ, ਇਹਨਾਂ ਦੋਵਾਂ ਮੋਰਚਿਆਂ ਦੇ ਮੁੱਦੇ ਵੱਖ-ਵੱਖ ਨੇ। ਸੁਖਰਾਜ ਇੱਕ ਲੰਬੇ ਸੰਘਰਸ਼ ਕਰ ਰਿਹਾ, ਦੂਜੇ ਬੰਨੇ ਬੰਦੀ ਸਿੰਘਾਂ ਦਾ ਮੋਰਚਾ ਵੀ ਜ਼ਰੂਰੀ ਚੀਜ਼ ਹੈ, ਤੇ ਸਾਡਾ ਸਾਰੀ ਕੌਮ ਦਾ ਫਰਜ਼ ਬਣਦਾ ਕਿ ਜਿੱਥੇ ਵੀ ਤੁਹਾਨੂੰ ਸੁਵਿਧਾਪੂਰਵਕ ਨੇੜੇ ਲੱਗਦਾ ਉੱਥੇ ਸਾਨੂੰ ਪਹੁੰਚ ਕੇ ਉਹਨਾਂ ਮੋਰਚਿਆਂ 'ਚ ਹਿੱਸਾ ਲੈਣਾ ਚਾਹੀਦਾ। ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਚੇਅਰਮੈਨੀ ਤੋਂ ਅਸਤੀਫਾ ਦੇ ਦੇਣਾ, ਉਸ ਤੋਂ ਬਾਅਦ ਲਗਾਤਾਰ ਅਸਤੀਫਿਆਂ ਦੀ ਝੜੀ ਲਾਈ ਹੋਈ ਆ ਕੁੰਵਰ ਵਿਜੇ ਪ੍ਰਤਾਪ ਨੇ। ਪਹਿਲਾਂ ਆਪਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ, ਨੌਕਰੀ ਛੱਡ ਦਿੰਦੇ ਨੇ, ਹੁਣ ਚੇਅਰਮੈਨੀ ਤੋਂ ਅਸਤੀਫਾ ਦੇ ਦਿੰਦੇ ਨੇ, ਕਹਿੰਦੇ ਨੇ ਕਿ ਮੈਨੂੰ ਬੇਅਦਬੀ ਦੀ ਗੱਲ ਨਹੀਂ ਕਰਨ ਦਿੰਦੇ। ਵੇਖੋ ਜੀ, ਇਹਦੇ ਬਾਰੇ ਤਾਂ ਜ਼ਿਆਦਾ ਕੋਈ ਰਾਜਨੀਤਿਕ ਜਿਹੜਾ ਵਿਸ਼ਲੇਸ਼ਣ ਕਰਤਾ ਉਹ ਦੱਸ ਸਕਦਾ। ਮੈਂ ਕਦੀ ਵੀ ਰਾਜਨੀਤਿਕ ਖਬਰਾਂ ਨਹੀਂ ਪੜ੍ਹਦਾ, ਨਾ ਮੇਰਾ ਕੋਈ ਇੰਟਰਸਟ ਹੈ। ਪਰ ਫਿਰ ਵੀ ਆਪਣੀ ਸਰਕਾਰ ਹੋਵੇ ਤੇ ਉੱਥੇ ਉਸੇ ਸਰਕਾਰ ਦਾ ਵਿਧਾਇਕ ਜੇਕਰ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਦਿੰਦਾ ਹੈ ਤੇ ਇਸ ਗੱਲ ਦਾ ਸੂਚਕ ਜ਼ਰੂਰ ਹੁੰਦਾ ਹੈ ਕਿ ਜੇਕਰ ਸਰਕਾਰ ਆਪਣੇ ਵਿਧਾਇਕ ਪ੍ਰਤੀ ਉਹਦੀਆਂ ਜਿਹੜੀਆਂ ਕਹਿ ਸਕਦੇ ਮੰਗਾਂ ਉਹਦੇ ਪ੍ਰਤੀ ਕਿਤੇ ਨਾ ਕਿਤੇ ਉਹ ਹਮਦਰਦੀ ਨਹੀਂ ਰੱਖਦੀ, ਜਾਂ ਉਹਦੇ ਪ੍ਰਤੀ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਹੈਗਾ ਕਿ ਅਸੀਂ ਆਪਣੇ ਵਿਧਾਇਕ ਦੀ ਗੱਲ ਮੰਨਣੀ ਹੈ, ਤੇ ਆਮ ਲੋਕਾਂ ਦਾ ਉੱਥੇ ਫਿਰ ਕੀ ਹਾਲ ਹੋਵੇਗਾ। ਇਸੇ ਕਰਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿਉਂਕਿ 1.5 ਮਹੀਨੇ ਦਾ ਸਮਾਂ ਦਿੱਤਾ, ਉਸ ਤੋਂ ਪਹਿਲਾਂ 24 ਘੰਟਿਆਂ ਦੇ ਵਿੱਚ ਇਨਸਾਫ ਕਰਨ ਤੇ ਬਣੀ ਸਰਕਾਰ, ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ, ਬੇਅਦਬੀ ਦੇ ਦੋਸ਼ੀਆਂ ਨੂੰ ਹਲੇ ਤੱਕ ਕੋਈ ਸਜ਼ਾਵਾਂ ਨਹੀਂ ਹੋਈਆਂ। ਨਹੀਂ, ਵੇਖੋ, ਇਹ ਗੱਲ ਤਾਂ ਹੈ ਕਿਉਂਕਿ ਜਿਹੜੀ ਸਰਕਾਰ ਆਈ ਇਸ ਮੁੱਦੇ ਦੇ ਉੱਪਰ ਹੋਵੇ ਉਹਦਾ ਤਾਂ ਪਹਿਲਾ ਫਰਜ਼ ਬਣਦਾ ਸੀਗਾ ਕਿ ਇਹਨਾਂ ਜਿਹੜੇ ਮੁੱਦੇ ਨੇ ਇਹਨਾਂ ਨੂੰ ਸੋਲਵ ਕੀਤਾ ਜਾਵੇ। ਪਰ ਜਦੋਂ ਆਪਣੇ ਵਿਧਾਇਕ ਹੀ ਉਹਨਾਂ ਦੇ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਦੇ ਕੇ ਜਾ ਰਹੇ ਨੇ, ਇਹਦਾ ਮਤਲਬ ਸਰਕਾਰ ਦੇ ਅੰਦਰ ਕੁਝ ਚੰਗਾ ਨਹੀਂ ਚੱਲ ਰਿਹਾ। ਹੋਰ ਕੁਝ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਜਾਂ ਸੰਗਤ ਨੂੰ? ਮੈਂ ਜਾਣਾ ਬੜੀ ਜੀ, ਤਾਂ ਅਸੀਂ ਇਸ ਵਕਤ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੇ ਨਾਲ ਮੁਲਾਕਾਤ ਕਰ ਰਹੇ ਸੀ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਹੋਰ ਸ਼ਖਸੀਅਤ ਦੇ ਨਾਲ। ਪਰ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਵਰਗੀ ਰਾਜਨੀਤੀ ਆਊਗੀ ਕਿਤੇ? ਜਦੋਂ ਅਕਾਲੀ ਦਲ ਨਹੀਂ ਸੀ ਉਦੋਂ ਵੀ ਸ਼ਾਇਦ ਸਾਡੇ ਵਰਗੇ ਲੋਕ ਇਹੀ ਸੋਚਦੇ ਹੋਣਗੇ ਕਿ ਪੰਜਾਬ ਦੇ ਵਾਸਤੇ ਪੰਥੀ ਨੁਮਾਇੰਦਗੀ ਕਰਨ ਵਾਲੀ ਧਿਰ ਕਿੱਥੋਂ ਆਵੇਗੀ। ਪਰ ਉਦੋਂ ਵੀ ਸੰਘਰਸ਼ ਦੇ ਵਿੱਚੋਂ ਅਕਾਲੀ ਦਲ ਪੈਦਾ ਹੋਇਆ ਸੀਗਾ। ਹੁਣ ਉਵੇਂ ਦੇ ਮੁੱਦੇ ਫਿਰ ਪੰਜਾਬ ਦੇ ਸਿੱਖਾਂ ਨੂੰ ਦਰਪੇਸ਼ ਨੇ, ਜਿਹੜੇ ਧਰਮ ਦੇ ਨਾਲ, ਗੁਰਦੁਆਰਿਆਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਨਾਲ ਜੁੜੇ ਹੋਏ ਨੇ। ਹੁਣ ਵੀ ਇੱਕ ਪੰਜਾਬ ਦੇ ਵਾਸਤੇ ਚੰਗੀ ਪੰਥਕ ਧਿਰ ਜਿਹੜੀ ਉਹ ਪੈਦਾ ਕੀਤੀ ਜਾ ਸਕਦੀ ਹੈ।
ਦੁਬਾਰਾ ਤੋਂ ਕੌਮ ਨੂੰ ਸ਼ਹਾਦਤਾਂ ਦੇ ਰਾਹ ਤੁਰਨਾ ਪਊਗਾ ਜੇਕਰ ਉਹ ਜੋ ਇਹੀ ਧਿਰ ਇੱਕ ਖੜੀ ਕਰਨੀ ਪਵੇ ਤਾਂ, ਕਿਉਂਕਿ 1920 ਦੇ ਵਿੱਚ ਤਾਂ ਕਾਫੀ ਸ਼ਹਾਦਤਾਂ ਹੋਈਆਂ ਸੀ। ਪਰ ਇੱਕ ਚੰਗੀ ਰਾਜਨੀਤੀ ਤੇ ਖੜੀ ਕਰਨ ਦੇ ਵਾਸਤੇ ਜੇਕਰ ਕੌਮ ਨੂੰ ਸੰਘਰਸ਼ ਦੇ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਤਾਂ ਇਹ ਤਾਂ ਫਿਰ ਕੁਦਰਤੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਕਈ ਅਜਿਹੇ ਘਰ ਨੇ ਜਿਹੜੇ ਘਰਾਂ ਦੇ ਵਿੱਚ ਅੱਜ ਘਾਹ ਉੱਗਦੇ ਨੇ, ਆਪਾਂ ਕਹਿੰਦੇ ਕਿ ਸ਼ਹਾਦਤਾਂ ਦਾ ਹੀ ਰੂਪ ਹੁੰਦੇ ਨੇ, ਪਰ ਮਾਵਾਂ ਲੱਗਦਾ ਵੀ ਪੁੱਤਾਂ ਨੂੰ ਤੋੜ ਦੇਣਗੀਆਂ। ਜਿਹੜੀ ਗੱਲ ਮੈਂ ਕਹਿ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਕਦਰਾਂ ਕੀਮਤਾਂ ਦੀ ਬਹਾਲੀ ਦੇ ਵਾਸਤੇ ਸਿੱਖਾਂ ਨੂੰ ਸੰਘਰਸ਼ ਵਿੱਢਣਾ ਪਵੇਗਾ, ਤੇ ਇਵੇਂ ਦੇ ਸੰਘਰਸ਼ ਦੇ ਵਿੱਚ ਵੀ ਕਈ ਵਾਰੀ ਜਿਸ ਤਰ੍ਹਾਂ ਨਨਕਾਣਾ ਸਾਹਿਬ ਦੇ ਵਿੱਚ ਹੋਈਆਂ ਨੇ, ਪੰਜਾ ਸਾਹਿਬ 'ਚ ਹੋਈਆਂ ਨੇ, ਸ਼ਹਾਦਤਾਂ ਹੋ ਜਾਂਦੀਆਂ ਨੇ। ਕੀ ਦਿੱਲੀ ਸੰਘਰਸ਼ ਦੇ ਵਿੱਚ ਨਹੀਂ ਹੋਈਆਂ? ਬਦਲਾਅ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਰਾਜਨੀਤੀ ਬਦਲਾਅ ਦੀ ਰਾਜਨੀਤੀ ਦੇ ਉੱਪਰ ਇੱਕ ਮੁੱਖ ਮੰਤਰੀ ਬਣਿਆ ਤੇ ਅੱਜ ਉਹ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਿਹਾ। ਵੇਖੋ, ਪਹਿਲੀ ਗੱਲ ਹੈ ਕਿ ਬਦਲਾਅ ਦਾ ਸ਼ਬਦ ਦੀ ਵਰਤੋਂ ਕਰਨੀ ਤੇ ਬਦਲਾਅ ਲੈ ਕੇ ਆਉਣਾ ਦੋ ਵੱਖ-ਵੱਖ ਚੀਜ਼ਾਂ ਨੇ। ਲੋਕੀ ਪਹਿਲੀਆਂ ਰਾਜਨੀਤਿਕ ਧਿਰਾਂ ਤੋਂ ਨਿਰਾਸ਼ ਹੀ ਇੰਨੇ ਹੋ ਚੁੱਕੇ ਸੀ ਕਿ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਕੋਈ ਤੀਜੀ ਧਿਰ ਆਵੇਗੀ ਤੇ ਉਹ ਜਿਹੜਾ ਬਦਲਾਅ ਹੋਵੇਗਾ ਪਿਛਲੀਆਂ ਜਿਹੜੀਆਂ ਦੋ ਪਾਰਟੀਆਂ ਦੇ ਵੱਲੋਂ ਉਹਨਾਂ ਨਾਲ ਵਿਸਾਖਘਾਤ ਹੋਇਆ ਉਹਨਾਂ ਦੀ ਪੂਰਤੀ ਕਰ ਸਕੂਗਾ। ਪਰ ਹੁਣ ਜਦੋਂ ਉਹਨਾਂ ਨੂੰ ਇਹਦੇ ਵਿੱਚੋਂ ਵੀ ਕੋਈ ਆਸ ਨਜ਼ਰ ਨਹੀਂ ਆ ਰਹੀ ਤਾਂ ਲੋਕਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਉਸ ਪ੍ਰਤੀ ਮੋਹ ਭੰਗ ਹੁੰਦਾ ਜਾ ਰਿਹਾ। ਸੋ ਇਹਨੂੰ ਤੁਸੀਂ ਅੱਜ ਕੁਝ ਨਹੀਂ ਕਹਿ ਸਕਦੇ। ਲੋਕਾਂ ਦੀ ਮਾਨਸਿਕਤਾ 3-4 ਸਾਲਾਂ 'ਚ ਕਿਹੜੇ ਪਾਸੇ ਨੂੰ ਜਾਂਦੀ ਹੈ ਉਹ ਇਸ ਗੱਲ ਨੂੰ ਤੈਅ ਕਰੇਗਾ। ਵਿਜੇ ਪ੍ਰਤਾਪ ਦੇ ਵੱਲੋਂ ਚੇਅਰਮੈਨੀ ਤੋਂ ਅਸਤੀਫਾ ਦੇ ਦੇਣਾ, ਉਸ ਤੋਂ ਬਾਅਦ ਕਹਿੰਦੇ ਨੇ ਕਿ ਮੈਨੂੰ ਬੇਅਦਬੀ ਦੀ ਗੱਲ ਨਹੀਂ ਕਰਨ ਦਿੰਦੇ। ਉਹਦੇ ਪ੍ਰਤੀ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਹੈਗਾ ਕਿ ਅਸੀਂ ਆਪਣੇ ਵਿਧਾਇਕ ਦੀ ਗੱਲ ਮੰਨਣੀ ਤੇ ਆਮ ਲੋਕਾਂ ਦਾ ਉੱਥੇ ਫਿਰ ਕੀ ਹਾਲ ਹੋਵੇਗਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਸਾਡੇ ਨਾਲ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਫਤਿਹ ਜੀ। ਕੀ ਲੱਗਦਾ ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ ਆਪਾਂ। ਵੇਖੋ, ਜਦੋਂ ਅਸੀਂ ਕਿਸੇ ਵੀ ਸਟੇਟ ਨੂੰ ਵੇਖਣਾ ਹੁੰਦਾ ਉਹਦੇ ਪ੍ਰਤੀ ਬਹੁਤ ਨਜ਼ਰੀਏ ਹੁੰਦੇ ਕਿ ਰਾਜਨੀਤਿਕ ਨਜ਼ਰੀਆ ਕੀ ਆ, ਆਰਥਿਕ ਨਜ਼ਰੀਆ ਕੀ ਆ, ਸਮਾਜਿਕ ਕੀ ਆ, ਜਾਂ ਧਾਰਮਿਕ ਨਜ਼ਰੀਆ ਕੀ, ਖਾਸ ਕਰਕੇ ਪੰਜਾਬ ਦੇ ਵਿੱਚ। ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਚ ਕੋਈ ਸ਼ੱਕ ਨਹੀਂ ਕਿ ਸਾਡੀਆਂ ਜਿਹੜੀਆਂ ਮਾਨਯੋਗ ਜਿਹੜੀਆਂ ਪ੍ਰਮੁੱਖ ਪ੍ਰਬੰਧਕ ਜਿਹੜੀਆਂ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਸਾਡੀਆਂ ਪੰਥਕ ਜਥੇਬੰਦੀਆਂ ਤੱਕ ਤਫਰਕਾਤ ਇੰਨੇ ਵੱਧ ਚੁੱਕੇ ਨੇ ਕਿ ਸਾਨੂੰ ਇੰਜ ਲੱਗਦਾ ਹੈ ਕਿ ਜਿਹੜੇ ਸਿੱਖ ਨੇ ਉਹ ਆਪਸੀ ਮਤਭੇਦਾਂ ਦਾ ਸ਼ਿਕਾਰ ਹੋ ਚੁੱਕੇ ਨੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ। ਜਦੋਂ ਅਸੀਂ ਆਰਥਿਕਤਾ ਦੀ ਗੱਲ ਕਰਦੇ ਹਾਂ ਤੇ ਉਹਦੇ ਨਾਲ ਪੰਜਾਬ ਇੱਕ ਜਰਾਇਤੀ ਖੇਤਰ ਹੈ ਤੇ ਇੰਜ ਲੱਗਦਾ ਹੈ ਕਿ ਜਿਹੜਾ ਸਟੇਟ ਦੇ ਉੱਪਰ ਕਾਬਜ਼ ਜਿਹੜੀ ਰਾਜਨੀਤਿਕ ਧਿਰ ਆ ਉਹ ਪੰਜਾਬ ਦੀ ਆਰਥਿਕ ਨੀਤੀਆਂ ਦੇ ਪ੍ਰਤੀ ਬਿਲਕੁਲ ਅਣਦੇਖੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਜਾਂ ਉਦਯੋਗਤਾ ਕੀ ਲੱਗਣਾ ਸੀ। ਉਹ ਉਲਟਾ ਜਿਹੜਾ ਪੰਜਾਬ ਦਾ ਪਾਣੀ ਬਾਕੀ ਸਟੇਟਾਂ ਨੂੰ ਰਿਪੇਰੀਅਨ ਕਾਨੂੰਨਾਂ ਦੀ ਉਲੰਘਣਾ ਕਰਕੇ ਘਟ ਜਾਂਦਾ ਸੀ, ਉਹ ਸਗੋਂ ਕੰਕਰੀਟ ਕਰਕੇ ਨਹਿਰਾਂ ਨੂੰ ਪੱਕੀਆਂ ਕਰਕੇ ਸਗੋਂ ਵੱਧ ਜਿਹੜਾ ਉਹ ਦਿੱਤਾ ਜਾ ਰਿਹਾ। ਜਦੋਂ ਅਸੀਂ ਸਮਾਜਿਕ ਢਾਂਚੇ ਦੀ ਗੱਲ ਕਰਦੇ ਹਾਂ ਤੇ ਉਹ ਇੰਨਾ ਖਿੰਡਦਾ ਜਾ ਰਿਹਾ ਕਿ ਉਹ ਲੋਕ ਜਿਹੜੇ ਸਿੱਖਾਂ ਪ੍ਰਤੀ ਰੋਜ਼ ਸੋਸ਼ਲ ਮੀਡੀਆ ਦੇ ਉੱਪਰ ਜਾਂ ਦੂਜੇ ਕਿਤੇ ਨਾ ਕਿਤੇ ਮੰਚ ਦੇ ਉੱਪਰ ਟਿੱਪਣੀਆਂ ਕੱਸਦੇ ਰਹਿੰਦੇ ਨੇ, ਸਰਕਾਰ ਦੇ ਵੱਲੋਂ ਕਿਤੇ ਵੀ ਉਹਨਾਂ ਪ੍ਰਤੀ ਕੋਈ ਐਵੇਂ ਦੀ ਕਾਰਵਾਈ ਨਹੀਂ ਕੀਤੀ ਜਾ ਸਕੀ ਕਿ ਇੱਥੇ ਰਿਲੀਜੀਅਸ ਹਾਰਮੋਨੀ ਜਿਹੜੀ ਆ ਉਹ ਪੈਦਾ ਕੀਤੀ ਜਾ ਸਕੇ। ਸੋ ਇਸ ਤਰ੍ਹਾਂ ਇਹ ਕਰਦੇ ਕਿ ਇੰਜ ਲੱਗਦਾ ਕਿ ਪੰਜਾਬ ਦਾ ਸਾਰਾ ਢਾਂਚਾ ਜਿਹੜਾ ਉਹ ਵਿਗੜਿਆ ਹੋਇਆ। ਪਰ ਇਹਦੇ 'ਚ ਦੂਜੀ ਜਿਹੜੀ ਇੱਕ ਤੈਨੂੰ ਕਹਿੰਦੇ ਨੇ ਕਿ ਹਰ ਇੱਕ ਨਕਾਰਾਤਮਕ ਪੱਖ ਦਾ ਇੱਕ ਪੱਖ ਹੋਰ ਵੀ ਹੁੰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ। ਤਾਂ ਮੈਂ ਸੋਚਦਾ ਕਿ ਜਿਉਂ-ਜਿਉਂ ਇਹ ਲੋਕਾਂ ਦੇ ਵਿੱਚ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਿਕ ਸਮੱਸਿਆਵਾਂ ਪੈਦਾ ਹੁੰਦੀਆਂ ਜਾ ਰਹੀਆਂ ਨੇ, ਕਿਉਂਕਿ ਰਾਜਨੀਤੀ ਦੀ ਵੀ ਇੱਕ ਬਹੁਤ ਵੱਡੀ ਸਮੱਸਿਆ ਪੰਜਾਬ ਦੇ ਲੋਕਾਂ ਨੂੰ ਇੱਕ ਖਿੱਤੇ ਦੀ ਧਿਰ ਦੀ ਜਾਂ ਪਾਰਟੀ ਦੀ ਰਾਜਨੀਤਿਕ ਆਗੂ ਦੀ ਲੋੜ ਹੈ ਜਿਹੜਾ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਵਾ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ। ਪਰ ਸ਼੍ਰੋਮਣੀ ਅਕਾਲੀ ਦਲ ਜਿਸ ਕਗਾਰ ਤੇ ਪਹੁੰਚ ਚੁੱਕਾ ਉੱਥੇ ਕਿਤੇ ਨਾ ਕਿਤੇ ਨੌਜਵਾਨ ਇਹ ਵੀ ਸੋਚਦੇ ਨੇ ਕਿ ਜਾਂ ਤਾਂ ਸਾਨੂੰ ਅਕਾਲੀ ਦਲ ਵਰਗੀ ਇੱਕ ਨਵੀਂ ਰਾਜਨੀਤਿਕ ਧਿਰ ਦੀ ਲੋੜ ਹੈ ਤੇ ਜਾਂ ਫਿਰ ਇਸ ਅਕਾਲੀ ਦਲ ਦੇ ਵਿੱਚੋਂ ਜਿਹੜਾ ਪਰਿਵਾਰਵਾਦ ਉਹਨੂੰ ਖਤਮ ਕਰਕੇ ਚੰਗੇ ਨੇਤਾਵਾਂ ਨੂੰ ਅੱਗੇ ਲਿਆਂਦਾ ਜਾਵੇ। ਸੋ ਇਹਨੇ ਜਿੰਨੇ ਵਰਤਾਰਿਆਂ ਦੇ ਵਿੱਚ ਸਾਡਾ ਨਕਾਰਾਤਮਕ ਰੂਪ ਵੇਖਿਆ ਜਾ ਰਿਹਾ, ਉਹਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਇੱਕ ਚੰਗੀ ਗੱਲ ਹੈ ਕਿ ਸੋਸ਼ਲ ਮੀਡੀਆ ਜਾਂ ਹੋਰ ਰੂਪ 'ਚ ਜਦੋਂ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਨੌਜਵਾਨਾਂ ਦੇ ਇਹਦੇ ਪ੍ਰਤੀ ਜਿਹੜੀ ਚਿੰਤਾ ਜਨਮ ਲੈ ਰਹੀ ਆ, ਤਾਂ ਕਿਤੇ ਨਾ ਕਿਤੇ ਸੁਧਾਰਵਾਦੀ ਪ੍ਰਕਿਰਿਆ ਵੀ ਸ਼ੁਰੂ ਹੋਣ ਦੇ ਆਸਾਰ ਨਜ਼ਰ ਆ ਰਹੇ ਨੇ। ਤੁਸੀਂ ਕਿਹਾ ਕਿ ਸਾਨੂੰ ਅਕਾਲੀ ਦਲ ਵਰਗੀ ਇੱਕ ਰਾਜਨੀਤੀ ਚਾਹੀਦੀ ਹੈ ਜਿਹੜੀ ਰਾਜਨੀਤੀ ਪੰਜਾਬ ਨੂੰ ਸਥਿਰ ਰੱਖ ਸਕੇ, ਪਰ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਵਰਗੀ ਰਾਜਨੀਤੀ ਆਊਗੀ ਕਿੱਥੋਂ? ਵੇਖੋ, ਅਕਾਲੀ ਦਲ ਜਿਹੜਾ ਸੀ, ਜਦੋਂ ਅਕਾਲੀ ਦਲ ਨਹੀਂ ਸੀ ਉਦੋਂ ਵੀ ਸ਼ਾਇਦ ਸਾਡੇ ਵਰਗੇ ਲੋਕ ਇਹੀ ਸੋਚਦੇ ਹੋਣਗੇ ਕਿ ਪੰਜਾਬ ਦੇ ਵਾਸਤੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਧਿਰ ਕਿੱਥੋਂ ਆਵੇਗੀ, ਪਰ ਉਦੋਂ ਵੀ ਸੰਘਰਸ਼ ਦੇ ਵਿੱਚੋਂ ਅਕਾਲੀ ਦਲ ਪੈਦਾ ਹੋਇਆ ਸੀਗਾ। ਤਾਂ ਹੁਣ ਵੀ ਸੰਘਰਸ਼ ਦੇ ਉਵੇਂ ਦੇ ਮੁੱਦੇ ਜਿਹੜੇ ਕਦੀ 1920-21 ਚ ਸਿੱਖਾਂ ਦੀ ਦਰਪੇਸ਼ ਸੀ, ਹੁਣ ਉਵੇਂ ਦੇ ਮੁੱਦੇ ਫਿਰ ਪੰਜਾਬ ਦੇ ਸਿੱਖਾਂ ਨੂੰ ਦਰਪੇਸ਼ ਨੇ ਜਿਹੜੇ ਧਰਮ ਦੇ ਨਾਲ, ਗੁਰਦੁਆਰਿਆਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਨਾਲ ਜੁੜੇ ਹੋਏ ਨੇ। ਤੇ ਉਹਦੇ ਵਿੱਚੋਂ ਜੇਕਰ ਇਮਾਨਦਾਰੀ ਦੇ ਨਾਲ ਕੁਝ ਲੋਕ ਜਿਹੜੇ ਨੇ ਆਗੂ ਨੇ, ਜੇਕਰ ਉਹ ਕਾਰਜ ਕਰਨ ਤਾਂ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ 1920-21 ਚ ਅਕਾਲੀ ਦਲ ਪੈਦਾ ਹੁੰਦਾ, ਹੁਣ ਵੀ ਇੱਕ ਪੰਜਾਬ ਦੇ ਵਾਸਤੇ ਚੰਗੀ ਪੰਥਕ ਧਿਰ ਜਿਹੜੀ ਉਹ ਪੈਦਾ ਕੀਤੀ ਜਾ ਸਕਦੀ ਹੈ। ਦੁਬਾਰਾ ਤੋਂ ਕੌਮ ਨੂੰ ਸ਼ਹਾਦਤਾਂ ਦੇ ਰਾਹ ਤੁਰਨਾ ਪਊਗਾ ਜੇਕਰ ਉਹ ਜੋ ਇਹੀ ਧਿਰ ਇੱਕ ਖੜੀ ਕਰਨੀ ਪਵੇ ਤਾਂ, ਕਿਉਂਕਿ 1920 ਦੇ ਵਿੱਚ ਤਾਂ ਕਾਫੀ ਸ਼ਹਾਦਤਾਂ ਹੋਈਆਂ ਸੀ।
ਹੁਣ ਵੀ ਤੇ ਹੋ ਰਹੀਆਂ ਹੈ ਨਾ, ਬਾਈਬਲ ਕਾਂਡ, ਬਰਗਾੜੀ ਕਾਂਡ, ਜੋ ਕੁਝ ਹੋਇਆ ਇਹ ਵੀ ਤਾਂ ਉਹਨਾਂ ਸ਼ਹਾਦਤਾਂ ਦਾ ਰੂਪ ਹੈ। ਇਸੇ ਤਰ੍ਹਾਂ ਦੀਆਂ ਉਦੋਂ ਹੋਈਆਂ ਸੀ, ਇਸੇ ਤਰ੍ਹਾਂ ਦੀਆਂ ਹੁਣ ਹੋ ਰਹੀਆਂ। ਪਰ ਇੱਕ ਚੰਗੀ ਰਾਜਨੀਤੀ ਤੇ ਖੜੀ ਕਰਨ ਦੇ ਵਾਸਤੇ ਜੇਕਰ ਕੌਮ ਨੂੰ ਸੰਘਰਸ਼ ਦੇ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਤਾਂ ਇਹ ਤਾਂ ਫਿਰ ਕੁਦਰਤੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਕਈ ਅਜਿਹੇ ਘਰ ਨੇ ਜਿਹੜੇ ਘਰਾਂ ਦੇ ਵਿੱਚ ਅੱਜ ਘਾਹ ਉੱਗ ਪਏ ਨੇ, ਆਪਾਂ ਕਹਿੰਦੇ ਕਿ ਸ਼ਹਾਦਤਾਂ ਦਾ ਹੀ ਰੂਪ ਹੁੰਦੇ ਨੇ, ਪਰ ਮਾਵਾਂ ਲੱਗਦਾ ਵੀ ਪੁੱਤਾਂ ਨੂੰ ਤੋਰ ਦੇਣੀਆਂ। ਉਹ ਕਾਫੀ ਗੈਪ ਪੈ ਗਿਆ ਜਿਹੜਾ ਕਿ ਕੌਮ ਦੇ ਵਿੱਚ, ਜਾਂ ਅਸੀਂ ਸਮੇਂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਜਿਸ ਰੂਪ ਤੋਂ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਗੱਲ ਕਰ ਰਹੇ ਹੋ ਆਰਮਡ ਸਟਰਗਲ ਦੀ। ਜਿਹੜੀ ਗੱਲ ਮੈਂ ਕਰ ਰਿਹਾ, ਮੈਂ ਕਹਿ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਕਦਰਾਂ ਕੀਮਤਾਂ ਦੀ ਬਹਾਲੀ ਦੇ ਵਾਸਤੇ ਸਿੱਖਾਂ ਨੂੰ ਸੰਘਰਸ਼ ਵਿੱਢਣਾ ਪਵੇਗਾ। ਤੇ ਇਵੇਂ ਦੇ ਸੰਘਰਸ਼ ਦੇ ਵਿੱਚ ਵੀ ਕਈ ਵਾਰੀ ਜਿਸ ਤਰ੍ਹਾਂ ਨਨਕਾਣਾ ਸਾਹਿਬ ਦੇ ਵਿੱਚ ਹੋਈਆਂ ਨੇ, ਪੰਜਾ ਸਾਹਿਬ 'ਚ ਹੋਈਆਂ ਨੇ, ਸ਼ਹਾਦਤਾਂ ਹੋ ਜਾਂਦੀਆਂ ਨੇ। ਕਿ ਦਿੱਲੀ ਸੰਘਰਸ਼ ਦੇ ਵਿੱਚ ਨਹੀਂ ਹੋਈਆਂ? ਕਿਸਾਨ ਸੰਘਰਸ਼ ਦੇ ਸ਼ਹਾਦਤਾਂ ਨਹੀਂ ਹੋਈਆਂ? ਜਾਂ ਉਸ ਤੋਂ ਬਾਅਦ ਦੇ ਸ਼ਹਾਦਤਾਂ ਨਹੀਂ ਹੋਈਆਂ? ਜਾਂ ਸਰਕਾਰ ਦੇ ਨਾਲ ਮੁਜ਼ਾਹਰਾ ਕਰਦਿਆਂ ਲੋਕਾਂ ਦੇ ਉੱਪਰ ਜਿਹੜਾ ਤਸ਼ੱਦਦ ਨਹੀਂ ਹੁੰਦਾ? ਸੋ ਇਹਨਾਂ ਸਾਰੇ ਵਰਤਾਰਿਆਂ ਦੇ ਜਦੋਂ ਇਹ ਵਰਤਾਰੇ ਸਮੂਹਿਕ ਚੇਤਨਤਾ 'ਚੋਂ ਪੈਦਾ ਹੁੰਦੇ ਨੇ, ਤੇ ਸਮੂਹਿਕ ਚੇਤਨਤਾ ਕਿਸੇ ਨਾ ਕਿਸੇ ਬਦਲਾਅ ਦੇ ਵਾਸਤੇ ਆਪਣੇ ਆਪ ਨੂੰ ਉਸ ਮਕਸਦ ਦੇ ਵਾਸਤੇ ਸਮਰਪਿਤ ਰੱਖਦੀ ਆ, ਤਾਂ ਐਵੇਂ ਦੇ ਵਰਤਾਰੇ ਜਿਹੜੇ ਨੇ ਵਾਪਰ ਜਾਂਦੇ ਨੇ ਕੁਦਰਤੀ। ਤੁਸੀਂ ਬਦਲਾਅ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਰਾਜਨੀਤੀ, ਬਦਲਾਅ ਦੀ ਰਾਜਨੀਤੀ ਦੇ ਉੱਪਰ ਇੱਕ ਮੁੱਖ ਮੰਤਰੀ ਬਣਿਆ, ਤੇ ਅੱਜ ਉਹ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ, ਕਿਉਂਕਿ ਤੁਸੀਂ ਤਾਂ ਕਾਫੀ ਵਿਚਰਦੇ ਹੋ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਜਾਂ ਅਜਿਹੇ ਸਮਾਗਮਾਂ ਦੇ ਉੱਪਰ। ਵੇਖੋ, ਪਹਿਲੀ ਗੱਲ ਹੈ ਕਿ ਬਦਲਾਅ ਦਾ ਸ਼ਬਦ ਦੀ ਵਰਤੋਂ ਕਰਨੀ ਤੇ ਬਦਲਾਅ ਲੈ ਕੇ ਆਉਣਾ ਦੋ ਵੱਖ-ਵੱਖ ਚੀਜ਼ਾਂ ਨੇ। ਪੰਜਾਬ ਦੇ ਲੋਕ ਜਿਹੜੀਆਂ ਪਹਿਲਾਂ ਏ ਤੇ ਬੀ ਰੈਜੀਮੈਂਟਸ ਦੇ ਵਾਂਗੂ ਜਿਹੜੀਆਂ ਚੱਲ ਰਹੀਆਂ ਧਿਰਾਂ ਸੀ, ਚਾਹੇ ਕਾਂਗਰਸ ਸੀ ਚਾਹੇ ਅਕਾਲੀ ਦਲ ਸੀ, ਉਹਦੇ ਤੋਂ ਨਿਰਾਸ਼ ਹੋ ਕੇ ਉਹਨਾਂ ਨੇ ਸੋਚਿਆ ਸੀ, ਵਿੱਚ ਤੁਸੀਂ ਲੋਕਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਲੋਕੀ ਪਹਿਲੀਆਂ ਰਾਜਨੀਤਿਕ ਧਿਰਾਂ ਤੋਂ ਨਿਰਾਸ਼ ਹੀ ਇੰਨੇ ਹੋ ਚੁੱਕੇ ਸੀ ਕਿ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਕੋਈ ਤੀਜੀ ਧਿਰ ਆਵੇਗੀ ਤੇ ਉਹ ਜਿਹੜਾ ਬਦਲਾਅ ਹੋਵੇਗਾ ਪਿਛਲੀਆਂ ਜਿਹੜੀਆਂ ਦੋ ਪਾਰਟੀਆਂ ਦੇ ਵੱਲੋਂ ਉਹਨਾਂ ਨਾਲ ਵਸਾਘਾਤ ਹੋਇਆ ਉਹਨਾਂ ਦੀ ਪੂਰਤੀ ਕਰ ਸਕੂਗਾ। ਪਰ ਹੁਣ ਜਦੋਂ ਉਹਨਾਂ ਨੂੰ ਇਹਦੇ ਵਿੱਚੋਂ ਵੀ ਕੋਈ ਆਸ ਨਜ਼ਰ ਨਹੀਂ ਆ ਰਹੀ, ਤਾਂ ਲੋਕਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਉਸ ਪ੍ਰਤੀ ਮੋਹ ਭੰਗ ਹੁੰਦਾ ਜਾ ਰਿਹਾ। ਜੇ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ, ਦੁਬਾਰਾ ਕੀ ਲੱਗਦਾ ਵੀ ਅਕਾਲੀ ਦਲ ਸਰਵਾਈਵ ਕਰੂਗਾ? ਕਿਉਂਕਿ ਪੰਜਾਬ ਦੀ ਰਾਜਨੀਤੀ ਬੜੀ ਉਥਲ-ਪੁਥਲ ਹੋ ਚੁੱਕੀ ਹੈ ਹੁਣ ਇਸ ਵਕਤ। ਭਵਿੱਖ 'ਚ ਅਕਾਲੀ ਦਲ ਜਾਂ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਕਿਹੜੀ ਰਾਜਸੀ ਧਿਰ ਬਿਰਾਜਮਾਨ ਹੋਏਗੀ, ਅੱਗੇ ਕੁਝ ਨਹੀਂ ਕਿਹਾ ਜਾ ਸਕਦਾ। ਕਈ ਵਾਰੀ ਇੰਜ ਹੁੰਦਾ ਕਿ ਸਾਨੂੰ ਇੰਜ ਲੱਗਦਾ ਜਿਵੇਂ ਕਿ ਐਮਰਜੈਂਸੀ ਤੋਂ ਬਾਅਦ ਇੰਜ ਲੱਗਦਾ ਸੀ ਕਿ ਇੰਦਰਾ ਗਾਂਧੀ ਬਿਲਕੁਲ ਖਤਮ ਹੋ ਚੁੱਕੀ ਹੈ, ਜਦੋਂ ਸਾਰੇ ਹਿੰਦੁਸਤਾਨ ਦੇ ਵਿੱਚ ਉਹਦੇ ਕੋਲ ਕਹਿ ਸਕਦੇ ਹੋ ਕਿ ਇੱਕ ਮੀਟਿੰਗ ਕਰਨ ਦੀ ਜਗ੍ਹਾ ਨਹੀਂ ਸੀ ਬਚੀ, ਕੋਈ ਮੰਚ ਨਹੀਂ ਸੀ ਬਚਿਆ। ਤੇ ਉਸ ਤੋਂ ਬਾਅਦ ਮੈਜੋਰਟੀ ਦੇ ਨਾਲ ਦੁਬਾਰਾ ਫਿਰ ਹਿੰਦੁਸਤਾਨ ਦੀ ਰਾਜਨੀਤੀ ਸੱਤਾ ਦੇ ਉੱਪਰ ਵਾਪਸ ਆਉਂਦੀ ਹੈ। ਇਸੇ ਤਰ੍ਹਾਂ ਕਿਸੇ ਸਮੇਂ ਜਿਹੜੀ ਭਾਜਪਾ, ਇਹਦੇ ਕੋਲ ਸਾਰੇ ਪੰਜਾਬ ਦੇ ਵਿੱਚ ਕੋਈ ਸੀਟ ਨਹੀਂ ਸੀ, ਅੱਜ ਪੰਜਾਬ ਦੇ ਵਿੱਚ ਭਾਜਪਾ ਇੱਕ ਆਧਾਰ ਰੱਖਦੀ ਹੈ। ਇਸੇ ਤਰ੍ਹਾਂ ਕੋਈ ਉਹ ਸਮਾਂ ਸੀ ਬੇਅਦਬੀ ਦੀ ਗੱਲ ਨਹੀਂ ਕਰਨ ਦਿੰਦੇ। ਵੇਖੋ ਜੀ, ਇਹਦੇ ਬਾਰੇ ਤਾਂ ਜ਼ਿਆਦਾ ਕੋਈ ਰਾਜਨੀਤਿਕ ਜਿਹੜਾ ਵਿਸ਼ਲੇਸ਼ਣ ਕਰਤਾ ਉਹ ਦੱਸ ਸਕਦਾ। ਮੈਂ ਕਦੀ ਵੀ ਰਾਜਨੀਤਿਕ ਖਬਰਾਂ ਨਹੀਂ ਪੜ੍ਹਦਾ, ਨਾ ਮੇਰਾ ਕੋਈ ਇੰਟਰਸਟ ਹੈ। ਪਰ ਫਿਰ ਵੀ ਆਪਣੀ ਸਰਕਾਰ ਹੋਵੇ ਤੇ ਉੱਥੇ ਉਸੇ ਸਰਕਾਰ ਦਾ ਵਿਧਾਇਕ ਜੇਕਰ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਦਿੰਦਾ ਹੈ, ਤੇ ਇਸ ਗੱਲ ਦਾ ਸੂਚਕ ਜ਼ਰੂਰ ਹੁੰਦਾ ਹੈ ਕਿ ਜੇਕਰ ਸਰਕਾਰ ਆਪਣੇ ਵਿਧਾਇਕ ਪ੍ਰਤੀ ਉਹਦੀਆਂ ਜਿਹੜੀਆਂ ਕਹਿ ਸਕਦੇ ਮੰਗਾਂ, ਉਹਦੇ ਪ੍ਰਤੀ ਕਿਤੇ ਨਾ ਕਿਤੇ ਉਹ ਹਮਦਰਦੀ ਨਹੀਂ ਰੱਖਦੀ, ਜਾਂ ਉਹਦੇ ਪ੍ਰਤੀ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਹੈਗਾ ਕਿ ਅਸੀਂ ਆਪਣੇ ਵਿਧਾਇਕ ਦੀ ਗੱਲ ਮੰਨਣੀ, ਤੇ ਆਮ ਲੋਕਾਂ ਦਾ ਉੱਥੇ ਫਿਰ ਕੀ ਹਾਲ ਹੋਵੇਗਾ। ਇਸੇ ਕਰਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਕਿਉਂਕਿ 1.5 ਮਹੀਨੇ ਦਾ ਸਮਾਂ ਦਿੱਤਾ, ਉਸ ਤੋਂ ਪਹਿਲਾਂ 24 ਘੰਟਿਆਂ ਦੇ ਵਿੱਚ ਇਨਸਾਫ ਕਰਨ ਤੇ ਬਣੀ ਸਰਕਾਰ, ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਬੇਅਦਬੀ ਦੇ ਦੋਸ਼ੀਆਂ ਨੂੰ ਹਲੇ ਤੱਕ ਕੋਈ ਸਜ਼ਾਵਾਂ ਨਹੀਂ ਹੋਈਆਂ। ਨਹੀਂ, ਵੇਖੋ ਇਹ ਗੱਲ ਤਾਂ ਹੈ, ਕਿਉਂਕਿ ਜਿਹੜੀ ਸਰਕਾਰ ਆਈ ਇਸ ਮੁੱਦੇ ਦੇ ਉੱਪਰ ਹੋਵੇ, ਉਹਦਾ ਤਾਂ ਪਹਿਲਾ ਫਰਜ਼ ਬਣਦਾ ਸੀਗਾ ਕਿ ਇਹਨਾਂ ਜਿਹੜੇ ਮੁੱਦੇ ਨੇ ਇਹਨਾਂ ਨੂੰ ਸੋਲਵ ਕੀਤਾ ਜਾਵੇ। ਪਰ ਜਦੋਂ ਆਪਣੇ ਵਿਧਾਇਕ ਹੀ ਉਹਨਾਂ ਦੇ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਦੇ ਕੇ ਜਾ ਰਹੇ ਨੇ, ਇਹਦਾ ਮਤਲਬ ਸਰਕਾਰ ਦੇ ਅੰਦਰ ਕੁਝ ਚੰਗਾ ਨਹੀਂ ਚੱਲ ਰਿਹਾ। ਹੋਰ ਕੁਝ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਜਾਂ ਸੰਗਤ ਨੂੰ? ਜਾਣਾ ਬੜੀ ਜੀ, ਤਾਂ ਅਸੀਂ ਇਸ ਵਕਤ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੇ ਨਾਲ ਮੁਲਾਕਾਤ ਕਰ ਰਹੇ ਸੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਹੋਰ ਸ਼ਖਸੀਅਤ ਦੇ ਨਾਲ। ਪਰ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਵਰਗੀ ਰਾਜਨੀਤੀ ਆਊਗੀ ਕਿੱਥੇ? ਜਦੋਂ ਅਕਾਲੀ ਦਲ ਨਹੀਂ ਸੀ ਉਦੋਂ ਵੀ ਸ਼ਾਇਦ ਸਾਡੇ ਵਰਗੇ ਲੋਕ ਇਹੀ ਸੋਚਦੇ ਹੋਣਗੇ ਕਿ ਪੰਜਾਬ ਦੇ ਵਾਸਤੇ ਪੰਥੀ ਨੁਮਾਇੰਦਗੀ ਕਰਨ ਵਾਲੀ ਧਿਰ ਕਿੱਥੋਂ ਆਵੇਗੀ। ਪਰ ਉਦੋਂ ਵੀ ਸੰਘਰਸ਼ ਦੇ ਵਿੱਚੋਂ ਅਕਾਲੀ ਦਲ ਪੈਦਾ ਹੋਇਆ ਸੀਗਾ। ਹੁਣ ਉਵੇਂ ਦੇ ਮੁੱਦੇ ਫਿਰ ਪੰਜਾਬ ਦੇ ਸਿੱਖਾਂ ਨੂੰ ਦਰਪੇਸ਼ ਨੇ, ਜਿਹੜੇ ਧਰਮ ਦੇ ਨਾਲ, ਗੁਰਦੁਆਰਿਆਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਨਾਲ ਜੁੜੇ ਹੋਏ ਨੇ। ਹੁਣ ਵੀ ਇੱਕ ਪੰਜਾਬ ਦੇ ਵਾਸਤੇ ਚੰਗੀ ਪੰਥਕ ਧਿਰ ਜਿਹੜੀ ਉਹ ਪੈਦਾ ਕੀਤੀ ਜਾ ਸਕਦੀ ਹੈ। ਦੁਬਾਰਾ ਤੋਂ ਕੌਮ ਨੂੰ ਸ਼ਹਾਦਤਾਂ ਦੇ ਰਾਹ ਤੁਰਨਾ ਪਊਗਾ ਜੇਕਰ ਉਹ ਜੋ ਇਹੀ ਧਿਰ ਇੱਕ ਖੜੀ ਕਰਨੀ ਪਵੇ ਤਾਂ, ਕਿਉਂਕਿ 1920 ਦੇ ਵਿੱਚ ਤਾਂ ਕਾਫੀ ਸ਼ਹਾਦਤਾਂ ਹੋਈਆਂ ਸੀ। ਪਰ ਇੱਕ ਚੰਗੀ ਰਾਜਨੀਤੀ ਧਿਰ ਖੜੀ ਕਰਨ ਦੇ ਵਾਸਤੇ ਜੇਕਰ ਕੌਮ ਨੂੰ ਸੰਘਰਸ਼ ਦੇ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ, ਤਾਂ ਇਹ ਤਾਂ ਫਿਰ ਕੁਦਰਤੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਕਈ ਅਜਿਹੇ ਘਰ ਨੇ ਜਿਹੜੇ ਘਰਾਂ ਦੇ ਵਿੱਚ ਅੱਜ ਘਾਹ ਉੱਗ ਪਏ ਨੇ, ਆਪਾਂ ਕਹਿੰਦੇ ਕਿ ਸ਼ਹਾਦਤਾਂ ਦਾ ਹੀ ਰੂਪ ਹੁੰਦੇ ਨੇ, ਪਰ ਮਾਵਾਂ ਲੱਗਦਾ ਵੀ ਪੁੱਤਾਂ ਨੂੰ ਤੋਰ ਦੇਣਗੀਆਂ। ਜਿਹੜੀ ਗੱਲ ਮੈਂ ਕਹਿ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਕਦਰਾਂ ਕੀਮਤਾਂ ਦੀ ਬਹਾਲੀ ਦੇ ਵਾਸਤੇ ਸਿੱਖਾਂ ਨੂੰ ਸੰਘਰਸ਼ ਵਿੱਢਣਾ ਪਵੇਗਾ। ਤੇ ਇਵੇਂ ਦੇ ਸੰਘਰਸ਼ ਦੇ ਵਿੱਚ ਵੀ ਕਈ ਵਾਰੀ ਜਿਸ ਤਰ੍ਹਾਂ ਨਨਕਾਣਾ ਸਾਹਿਬ ਦੇ ਵਿੱਚ ਹੋਈਆਂ ਨੇ, ਪੰਜਾ ਸਾਹਿਬ 'ਚ ਹੋਈਆਂ ਨੇ, ਸ਼ਹਾਦਤਾਂ ਹੋ ਜਾਂਦੀਆਂ ਨੇ। ਕਿ ਦਿੱਲੀ ਸੰਘਰਸ਼ ਦੇ ਵਿੱਚ ਨਹੀਂ ਹੋਈਆਂ?
ਬਦਲਾਅ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਰਾਜਨੀਤੀ ਬਦਲਾਅ ਦੀ ਰਾਜਨੀਤੀ ਦੇ ਉੱਪਰ ਇੱਕ ਮੁੱਖ ਮੰਤਰੀ ਬਣਿਆ ਤੇ ਅੱਜ ਉਹ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਿਹਾ। ਦੇਖੋ, ਪਹਿਲੀ ਗੱਲ ਹੈ ਕਿ ਬਦਲਾਅ ਦਾ ਸ਼ਬਦ ਦੀ ਵਰਤੋਂ ਕਰਨੀ ਤੇ ਬਦਲਾਅ ਲੈ ਕੇ ਆਉਣਾ ਦੋ ਵੱਖ-ਵੱਖ ਚੀਜ਼ਾਂ ਨੇ। ਲੋਕੀ ਪਹਿਲੀਆਂ ਰਾਜਨੀਤਿਕ ਧਿਰਾਂ ਤੋਂ ਨਿਰਾਸ਼ ਹੀ ਇੰਨੇ ਹੋ ਚੁੱਕੇ ਸੀ ਕਿ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਕੋਈ ਤੀਜੀ ਧਿਰ ਆਵੇਗੀ ਤੇ ਉਹ ਜਿਹੜਾ ਬਦਲਾਅ ਹੋਵੇਗਾ ਪਿਛਲੀਆਂ ਜਿਹੜੀਆਂ ਦੋ ਪਾਰਟੀਆਂ ਦੇ ਵੱਲੋਂ ਉਹਨਾਂ ਨਾਲ ਵਿਸਾਖਘਾਤ ਹੋਇਆ ਉਹਨਾਂ ਦੀ ਪੂਰਤੀ ਕਰ ਸਕੂਗਾ। ਪਰ ਹੁਣ ਜਦੋਂ ਉਹਨਾਂ ਨੂੰ ਇਹਦੇ ਵਿੱਚੋਂ ਵੀ ਕੋਈ ਆਸ ਨਜ਼ਰ ਨਹੀਂ ਆ ਰਹੀ ਤਾਂ ਲੋਕਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਉਸ ਪ੍ਰਤੀ ਮੋਹ ਭੰਗ ਹੁੰਦਾ ਜਾ ਰਿਹਾ। ਸੋ ਇਹਨੂੰ ਤੁਸੀਂ ਅੱਜ ਕੁਝ ਨਹੀਂ ਕਹਿ ਸਕਦੇ। ਲੋਕਾਂ ਦੀ ਮਾਨਸਿਕਤਾ 3-4 ਸਾਲਾਂ 'ਚ ਕਿਹੜੇ ਪਾਸੇ ਨੂੰ ਜਾਂਦੀ ਹੈ ਉਹ ਇਸ ਗੱਲ ਨੂੰ ਤੈਅ ਕਰੇਗਾ। ਵਿਜੇ ਪ੍ਰਤਾਪ ਦੇ ਵੱਲੋਂ ਚੇਅਰਮੈਨੀ ਤੋਂ ਅਸਤੀਫਾ ਦੇ ਦੇਣਾ, ਉਸ ਤੋਂ ਬਾਅਦ ਕਹਿੰਦੇ ਨੇ ਕਿ ਮੈਨੂੰ ਬੇਅਦਬੀ ਦੀ ਗੱਲ ਨਹੀਂ ਕਰਨ ਦਿੰਦੇ। ਉਹਦੇ ਪ੍ਰਤੀ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਹੈਗਾ ਕਿ ਅਸੀਂ ਆਪਣੇ ਵਿਧਾਇਕ ਦੀ ਗੱਲ ਮੰਨਣੀ ਤੇ ਆਮ ਲੋਕਾਂ ਦਾ ਉੱਥੇ ਫਿਰ ਕੀ ਹਾਲ ਹੋਵੇਗਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਸਾਡੇ ਨਾਲ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਫਤਿਹ ਜੀ। ਕੀ ਲੱਗਦਾ ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ ਆਪਾਂ। ਵੇਖੋ, ਜਦੋਂ ਅਸੀਂ ਕਿਸੇ ਵੀ ਸਟੇਟ ਨੂੰ ਵੇਖਣਾ ਹੁੰਦਾ ਉਹਦੇ ਪ੍ਰਤੀ ਬਹੁਤ ਨਜ਼ਰੀਏ ਹੁੰਦੇ ਕਿ ਰਾਜਨੀਤਿਕ ਨਜ਼ਰੀਆ ਕੀ ਆ, ਆਰਥਿਕ ਨਜ਼ਰੀਆ ਕੀ ਆ, ਸਮਾਜਿਕ ਕੀ ਆ ਜਾਂ ਧਾਰਮਿਕ ਨਜ਼ਰੀਆ ਕੀ, ਖਾਸ ਕਰਕੇ ਪੰਜਾਬ ਦੇ ਵਿੱਚ। ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਚ ਕੋਈ ਸ਼ੱਕ ਨਹੀਂ ਕਿ ਸਾਡੀਆਂ ਜਿਹੜੀਆਂ ਮਾਨਯੋਗ ਜਿਹੜੀਆਂ ਪ੍ਰਮੁੱਖ ਪ੍ਰਬੰਧਕ ਜਿਹੜੀਆਂ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਤੋਂ ਕਮੇਟੀ ਤੋਂ ਲੈ ਕੇ ਸਾਡੀਆਂ ਪੰਥਕ ਜਥੇਬੰਦੀਆਂ ਤੱਕ ਤਫਰਕਾਤ ਇੰਨੇ ਵੱਧ ਚੁੱਕੇ ਨੇ ਕਿ ਸਾਨੂੰ ਇੰਜ ਲੱਗਦਾ ਹੈ ਕਿ ਜਿਹੜੇ ਸਿੱਖ ਨੇ ਉਹ ਆਪਸੀ ਮਤਭੇਦਾਂ ਦਾ ਸ਼ਿਕਾਰ ਹੋ ਚੁੱਕੇ ਨੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ। ਜਦੋਂ ਅਸੀਂ ਆਰਥਿਕਤਾ ਦੀ ਗੱਲ ਕਰਦੇ ਹਾਂ ਤੇ ਉਹਦੇ ਨਾਲ ਪੰਜਾਬ ਇੱਕ ਜਰਾਇਤੀ ਖੇਤਰ ਹੈ ਤੇ ਇੰਜ ਲੱਗਦਾ ਹੈ ਕਿ ਜਿਹੜਾ ਸਟੇਟ ਦੇ ਉੱਪਰ ਕਾਬਜ਼ ਜਿਹੜੀ ਰਾਜਨੀਤਿਕ ਧਿਰ ਆ ਉਹ ਪੰਜਾਬ ਦੀ ਆਰਥਿਕ ਨੀਤੀਆਂ ਦੇ ਪ੍ਰਤੀ ਬਿਲਕੁਲ ਅਣਦੇਖੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਜਾਂ ਉਦਯੋਗਤਾ ਕੀ ਲੱਗਣਾ ਸੀ। ਉਹ ਉਲਟਾ ਜਿਹੜਾ ਪੰਜਾਬ ਦਾ ਪਾਣੀ ਬਾਕੀ ਸਟੇਟਾਂ ਨੂੰ ਰਿਪੇਰੀਅਨ ਕਾਨੂੰਨਾਂ ਦੀ ਉਲੰਘਣਾ ਕਰਕੇ ਘਟ ਜਾਂਦਾ ਸੀ, ਉਹ ਸਗੋਂ ਕੰਕਰੀਟ ਕਰਕੇ ਨਹਿਰਾਂ ਨੂੰ ਪੱਕੀਆਂ ਕਰਕੇ ਸਗੋਂ ਵੱਧ ਜਿਹੜਾ ਉਹ ਦਿੱਤਾ ਜਾ ਰਿਹਾ। ਜਦੋਂ ਅਸੀਂ ਸਮਾਜਿਕ ਢਾਂਚੇ ਦੀ ਗੱਲ ਕਰਦੇ ਹਾਂ ਤੇ ਉਹ ਇੰਨਾ ਖਿੰਡਦਾ ਜਾ ਰਿਹਾ ਕਿ ਉਹ ਲੋਕ ਜਿਹੜੇ ਸਿੱਖਾਂ ਪ੍ਰਤੀ ਰੋਜ਼ ਸੋਸ਼ਲ ਮੀਡੀਆ ਦੇ ਉੱਪਰ ਜਾਂ ਦੂਜੇ ਕਿਤੇ ਨਾ ਕਿਤੇ ਮੰਚ ਦੇ ਉੱਪਰ ਟਿੱਪਣੀਆਂ ਕੱਸਦੇ ਰਹਿੰਦੇ ਨੇ, ਸਰਕਾਰ ਦੇ ਵੱਲੋਂ ਕਿਤੇ ਵੀ ਉਹਨਾਂ ਪ੍ਰਤੀ ਕੋਈ ਐਵੇਂ ਦੀ ਕਾਰਵਾਈ ਨਹੀਂ ਕੀਤੀ ਜਾ ਸਕੀ ਕਿ ਇੱਥੇ ਰਿਲੀਜੀਅਸ ਹਾਰਮੋਨੀ ਜਿਹੜੀ ਆ ਉਹ ਪੈਦਾ ਕੀਤੀ ਜਾ ਸਕੇ। ਸੋ ਇਸ ਤਰ੍ਹਾਂ ਕਰਦੇ ਕਿ ਇੰਜ ਲੱਗਦਾ ਕਿ ਪੰਜਾਬ ਦਾ ਸਾਰਾ ਢਾਂਚਾ ਜਿਹੜਾ ਉਹ ਵਿਗੜਿਆ ਹੋਇਆ। ਪਰ ਇਹਦੇ 'ਚ ਦੂਜੀ ਜਿਹੜੀ ਇੱਕ ਦਿਨ ਕਹਿੰਦੇ ਨੇ ਕਿ ਹਰ ਇੱਕ ਨਕਾਰਾਤਮਕ ਪੱਖ ਦਾ ਇੱਕ ਪੱਖ ਹੋਰ ਵੀ ਹੁੰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ। ਤਾਂ ਮੈਂ ਸੋਚਦਾ ਕਿ ਜਿਉਂ-ਜਿਉਂ ਇਹ ਲੋਕਾਂ ਦੇ ਵਿੱਚ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਿਕ ਸਮੱਸਿਆਵਾਂ ਪੈਦਾ ਹੁੰਦੀਆਂ ਜਾ ਰਹੀਆਂ ਨੇ, ਕਿਉਂਕਿ ਰਾਜਨੀਤੀ ਦੀ ਵੀ ਇੱਕ ਬਹੁਤ ਵੱਡੀ ਸਮੱਸਿਆ ਪੰਜਾਬ ਦੇ ਲੋਕਾਂ ਨੂੰ ਇੱਕ ਖਿੱਤੇ ਦੀ ਧਿਰ ਦੀ ਜਾਂ ਪਾਰਟੀ ਦੀ ਰਾਜਨੀਤਿਕ ਆਗੂ ਦੀ ਲੋੜ ਹੈ ਜਿਹੜਾ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਵਾ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ। ਪਰ ਸ਼੍ਰੋਮਣੀ ਅਕਾਲੀ ਦਲ ਜਿਸ ਕਗਾਰ ਤੇ ਪਹੁੰਚ ਚੁੱਕਾ ਉੱਥੇ ਕਿਤੇ ਨਾ ਕਿਤੇ ਨੌਜਵਾਨ ਇਹ ਵੀ ਸੋਚਦੇ ਨੇ ਕਿ ਜਾਂ ਤਾਂ ਸਾਨੂੰ ਅਕਾਲੀ ਦਲ ਵਰਗੀ ਇੱਕ ਨਵੀਂ ਰਾਜਨੀਤਿਕ ਧਿਰ ਦੀ ਲੋੜ ਹੈ ਤੇ ਜਾਂ ਫਿਰ ਇਸ ਅਕਾਲੀ ਦਲ ਦੇ ਵਿੱਚੋਂ ਜਿਹੜਾ ਪਰਿਵਾਰਵਾਦ ਉਹਨੂੰ ਖਤਮ ਕਰਕੇ ਚੰਗੇ ਨੇਤਾਵਾਂ ਨੂੰ ਅੱਗੇ ਲਿਆਂਦਾ ਜਾਵੇ। ਸੋ ਇਹਨੇ ਜਿੰਨੇ ਵਰਤਾਰਿਆਂ ਦੇ ਵਿੱਚ ਸਾਡਾ ਨਕਾਰਾਤਮਕ ਰੂਪ ਵੇਖਿਆ ਜਾ ਰਿਹਾ, ਉਹਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਇੱਕ ਚੰਗੀ ਗੱਲ ਹੈ ਕਿ ਸੋਸ਼ਲ ਮੀਡੀਆ ਜਾਂ ਹੋਰ ਰੂਪ 'ਚ ਜਦੋਂ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਨੌਜਵਾਨਾਂ ਦੇ ਇਹਦੇ ਪ੍ਰਤੀ ਜਿਹੜੀ ਚਿੰਤਾ ਜਨਮ ਲੈ ਰਹੀ ਆ, ਤਾਂ ਕਿਤੇ ਨਾ ਕਿਤੇ ਸੁਧਾਰਵਾਦੀ ਪ੍ਰਕਿਰਿਆ ਵੀ ਸ਼ੁਰੂ ਹੋਣ ਦੇ ਆਸਾਰ ਨਜ਼ਰ ਆ ਰਹੇ ਨੇ। ਤੁਸੀਂ ਕਿਹਾ ਕਿ ਸਾਨੂੰ ਅਕਾਲੀ ਦਲ ਵਰਗੀ ਇੱਕ ਰਾਜਨੀਤੀ ਚਾਹੀਦੀ ਹੈ ਜਿਹੜੀ ਰਾਜਨੀਤੀ ਪੰਜਾਬ ਨੂੰ ਸਥਿਰ ਰੱਖ ਸਕੇ, ਪਰ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਵਰਗੀ ਰਾਜਨੀਤੀ ਆਊਗੀ ਕਿੱਥੋਂ? ਵੇਖੋ, ਅਕਾਲੀ ਦਲ ਜਿਹੜਾ ਸੀ, ਜਦੋਂ ਅਕਾਲੀ ਦਲ ਨਹੀਂ ਸੀ ਉਦੋਂ ਵੀ ਸ਼ਾਇਦ ਸਾਡੇ ਵਰਗੇ ਲੋਕ ਇਹੀ ਸੋਚਦੇ ਹੋਣਗੇ ਕਿ ਪੰਜਾਬ ਦੇ ਵਾਸਤੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਧਿਰ ਕਿੱਥੋਂ ਆਵੇਗੀ। ਪਰ ਉਦੋਂ ਵੀ ਸੰਘਰਸ਼ ਦੇ ਵਿੱਚੋਂ ਅਕਾਲੀ ਦਲ ਪੈਦਾ ਹੋਇਆ ਸੀਗਾ। ਤਾਂ ਹੁਣ ਵੀ ਸੰਘਰਸ਼ ਦੇ ਉਵੇਂ ਦੇ ਮੁੱਦੇ ਜਿਹੜੇ ਕਦੀ 1920-21 'ਚ ਸਿੱਖਾਂ ਦੀ ਦਰਪੇਸ਼ ਸੀ, ਹੁਣ ਉਵੇਂ ਦੇ ਮੁੱਦੇ ਫਿਰ ਪੰਜਾਬ ਦੇ ਸਿੱਖਾਂ ਨੂੰ ਦਰਪੇਸ਼ ਨੇ ਜਿਹੜੇ ਧਰਮ ਦੇ ਨਾਲ, ਗੁਰਦੁਆਰਿਆਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਨਾਲ ਜੁੜੇ ਹੋਏ ਨੇ। ਤੇ ਉਹਦੇ ਵਿੱਚੋਂ ਜੇਕਰ ਇਮਾਨਦਾਰੀ ਦੇ ਨਾਲ ਕੁਝ ਲੋਕ ਜਿਹੜੇ ਨੇ ਆਗੂ ਨੇ, ਜੇਕਰ ਉਹ ਕਾਰਜ ਕਰਨ ਤਾਂ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ 1920-21 'ਚ ਅਕਾਲੀ ਦਲ ਪੈਦਾ ਹੁੰਦਾ, ਹੁਣ ਵੀ ਇੱਕ ਪੰਜਾਬ ਦੇ ਵਾਸਤੇ ਚੰਗੀ ਪੰਥਕ ਧਿਰ ਜਿਹੜੀ ਉਹ ਪੈਦਾ ਕੀਤੀ ਜਾ ਸਕਦੀ ਹੈ। ਦੁਬਾਰਾ ਤੋਂ ਕੌਮ ਨੂੰ ਸ਼ਹਾਦਤਾਂ ਦੇ ਰਾਹ ਤੁਰਨਾ ਪਊਗਾ ਜੇਕਰ ਉਹ ਜੋ ਇਹੀ ਧਿਰ ਇੱਕ ਖੜੀ ਕਰਨੀ ਪਵੇ ਤਾਂ, ਕਿਉਂਕਿ 1920 ਦੇ ਵਿੱਚ ਤਾਂ ਕਾਫੀ ਸ਼ਹਾਦਤਾਂ ਹੋਈਆਂ ਸੀ। ਹੁਣ ਵੀ ਤੇ ਹੋ ਰਹੀਆਂ ਹੈ ਨਾ, ਬਾਈਬਲ ਕਾਂਡ, ਬਰਗਾੜੀ ਕਾਂਡ, ਜੋ ਕੁਝ ਹੋਇਆ ਇਹ ਵੀ ਤਾਂ ਉਹਨਾਂ ਸ਼ਹਾਦਤਾਂ ਦਾ ਰੂਪ ਹੈ। ਇਸੇ ਤਰ੍ਹਾਂ ਦੀਆਂ ਉਦੋਂ ਹੋਈਆਂ ਸੀ, ਇਸੇ ਤਰ੍ਹਾਂ ਦੀਆਂ ਹੁਣ ਹੋ ਰਹੀਆਂ। ਪਰ ਇੱਕ ਚੰਗੀ ਰਾਜਨੀਤਿਕ ਧਿਰ ਖੜੀ ਕਰਨ ਦੇ ਵਾਸਤੇ ਜੇਕਰ ਕੌਮ ਨੂੰ ਸੰਘਰਸ਼ ਦੇ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਤਾਂ ਇਹ ਤਾਂ ਫਿਰ ਕੁਦਰਤੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਕਈ ਅਜਿਹੇ ਘਰ ਨੇ ਜਿਹੜੇ ਘਰਾਂ ਦੇ ਵਿੱਚ ਅੱਜ ਘਾਹ ਉੱਗ ਪਏ ਨੇ, ਆਪਾਂ ਕਹਿੰਦੇ ਕਿ ਸ਼ਹਾਦਤਾਂ ਦਾ ਹੀ ਰੂਪ ਹੁੰਦੇ ਨੇ, ਪਰ ਮਾਵਾਂ ਲੱਗਦਾ ਵੀ ਪੁੱਤਾਂ ਨੂੰ ਤੋਰ ਦੇਣੀਆਂ। ਉਹ ਕਾਫੀ ਗੈਪ ਪੈ ਗਿਆ ਜਿਹੜਾ ਕਿ ਕੌਮ ਦੇ ਵਿੱਚ, ਜਾਂ ਅਸੀਂ ਸਮੇਂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਜਿਸ ਰੂਪ ਤੋਂ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਗੱਲ ਕਰ ਰਹੇ ਹੋ ਆਰਮਡ ਸਟਰਗਲ ਦੀ। ਜਿਹੜੀ ਗੱਲ ਮੈਂ ਕਹਿ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਕਦਰਾਂ ਕੀਮਤਾਂ ਦੀ ਬਹਾਲੀ ਦੇ ਵਾਸਤੇ ਸਿੱਖਾਂ ਨੂੰ ਸੰਘਰਸ਼ ਵਿੱਢਣਾ ਪਵੇਗਾ। ਤੇ ਇਵੇਂ ਦੇ ਸੰਘਰਸ਼ ਦੇ ਵਿੱਚ ਵੀ ਕਈ ਵਾਰੀ ਜਿਸ ਤਰ੍ਹਾਂ ਨਨਕਾਣਾ ਸਾਹਿਬ ਦੇ ਵਿੱਚ ਹੋਈਆਂ ਨੇ, ਪੰਜਾ ਸਾਹਿਬ 'ਚ ਹੋਈਆਂ ਨੇ, ਸ਼ਹਾਦਤਾਂ ਹੋ ਜਾਂਦੀਆਂ ਨੇ। ਕਿ ਦਿੱਲੀ ਸੰਘਰਸ਼ ਦੇ ਵਿੱਚ ਨਹੀਂ ਹੋਈਆਂ?
ਕਿਸਾਨ ਸੰਘਰਸ਼ ਦੇ ਸ਼ਹਾਦਤਾਂ ਨਹੀਂ ਹੋਈਆਂ, ਜਾਂ ਉਸ ਤੋਂ ਬਾਅਦ ਦੇ ਸ਼ਹਾਦਤਾਂ ਨਹੀਂ ਹੋਈਆਂ, ਜਾਂ ਸਰਕਾਰ ਦੇ ਨਾਲ ਮੁਜ਼ਾਹਰਾ ਕਰਦਿਆਂ ਲੋਕਾਂ ਦੇ ਉੱਪਰ ਜਿਹੜਾ ਤਸ਼ੱਦਦ ਨਹੀਂ ਹੁੰਦਾ। ਸੋ ਇਹਨਾਂ ਸਾਰੇ ਵਰਤਾਰਿਆਂ ਦੇ ਜਦੋਂ ਇਹ ਵਰਤਾਰੇ ਸਮੂਹਿਕ ਚੇਤਨਤਾ 'ਚੋਂ ਪੈਦਾ ਹੁੰਦੇ ਨੇ, ਤੇ ਸਮੂਹਿਕ ਚੇਤਨਤਾ ਕਿਸੇ ਨਾ ਕਿਸੇ ਬਦਲਾਅ ਦੇ ਵਾਸਤੇ ਆਪਣੇ ਆਪ ਨੂੰ ਉਸ ਮਕਸਦ ਦੇ ਵਾਸਤੇ ਸਮਰਪਿਤ ਰੱਖਦੀ ਆ, ਤਾਂ ਐਵੇਂ ਦੇ ਵਰਤਾਰੇ ਜਿਹੜੇ ਨੇ ਵਾਪਰ ਜਾਂਦੇ ਨੇ ਕੁਦਰਤੀ। ਤੁਸੀਂ ਬਦਲਾਅ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਰਾਜਨੀਤੀ ਬਦਲਾਅ ਦੀ ਰਾਜਨੀਤੀ ਦੇ ਉੱਪਰ ਇੱਕ ਮੁੱਖ ਮੰਤਰੀ ਬਣਿਆ, ਤੇ ਅੱਜ ਉਹ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ, ਕਿਉਂਕਿ ਤੁਸੀਂ ਤਾਂ ਕਾਫੀ ਵਿਚਰਦੇ ਹੋ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਜਾਂ ਅਜਿਹੇ ਸਮਾਗਮਾਂ ਦੇ ਉੱਪਰ। ਵੇਖੋ, ਪਹਿਲੀ ਗੱਲ ਹੈ ਕਿ ਬਦਲਾਅ ਦਾ ਸ਼ਬਦ ਦੀ ਵਰਤੋਂ ਕਰਨੀ ਤੇ ਬਦਲਾਅ ਲੈ ਕੇ ਆਉਣਾ ਦੋ ਵੱਖ-ਵੱਖ ਚੀਜ਼ਾਂ ਨੇ। ਪੰਜਾਬ ਦੇ ਲੋਕ ਜਿਹੜੀਆਂ ਪਹਿਲਾਂ ਏ ਤੇ ਬੀ ਰੈਜੀਮੈਂਟਸ ਦੇ ਵਾਂਗੂ ਜਿਹੜੀਆਂ ਚੱਲ ਰਹੀਆਂ ਧਿਰਾਂ ਸੀ, ਚਾਹੇ ਕਾਂਗਰਸ ਸੀ ਚਾਹੇ ਅਕਾਲੀ ਦਲ ਸੀ, ਉਹਦੇ ਤੋਂ ਨਿਰਾਸ਼ ਹੋ ਕੇ ਉਹਨਾਂ ਨੇ ਸੋਚਿਆ ਸੀ, ਵਿੱਚ ਤੁਸੀਂ ਲੋਕਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਲੋਕੀ ਪਹਿਲੀਆਂ ਰਾਜਨੀਤਿਕ ਧਿਰਾਂ ਤੋਂ ਨਿਰਾਸ਼ ਹੀ ਇੰਨੇ ਹੋ ਚੁੱਕੇ ਸੀ ਕਿ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਕੋਈ ਤੀਜੀ ਧਿਰ ਆਵੇਗੀ ਤੇ ਉਹ ਜਿਹੜਾ ਬਦਲਾਅ ਹੋਵੇਗਾ ਪਿਛਲੀਆਂ ਜਿਹੜੀਆਂ ਦੋ ਪਾਰਟੀਆਂ ਦੇ ਵੱਲੋਂ ਉਹਨਾਂ ਨਾਲ ਵਿਸਾਖਘਾਤ ਹੋਇਆ ਉਹਨਾਂ ਦੀ ਪੂਰਤੀ ਕਰ ਸਕੂਗਾ। ਪਰ ਹੁਣ ਜਦੋਂ ਉਹਨਾਂ ਨੂੰ ਇਹਦੇ ਵਿੱਚੋਂ ਵੀ ਕੋਈ ਆਸ ਨਜ਼ਰ ਨਹੀਂ ਆ ਰਹੀ, ਤਾਂ ਲੋਕਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਉਸ ਪ੍ਰਤੀ ਮੋਹ ਭੰਗ ਹੁੰਦਾ ਜਾ ਰਿਹਾ। ਜੇ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ, ਦੁਬਾਰਾ ਕੀ ਲੱਗਦਾ ਵੀ ਅਕਾਲੀ ਦਲ ਸਰਵਾਈਵ ਕਰੂਗਾ? ਕਿਉਂਕਿ ਪੰਜਾਬ ਦੀ ਰਾਜਨੀਤੀ ਬੜੀ ਉਥਲ-ਪੁਥਲ ਹੋ ਚੁੱਕੀ ਹੈ ਹੁਣ ਇਸ ਵਕਤ। ਭਵਿੱਖ 'ਚ ਅਕਾਲੀ ਦਲ ਜਾਂ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਕਿਹੜੀ ਰਾਜਸੀ ਧਿਰ ਬਿਰਾਜਮਾਨ ਹੋਏਗੀ, ਅੱਗੇ ਕੁਝ ਨਹੀਂ ਕਿਹਾ ਜਾ ਸਕਦਾ। ਕਈ ਵਾਰੀ ਇੰਜ ਹੁੰਦਾ ਕਿ ਸਾਨੂੰ ਇੰਜ ਲੱਗਦਾ ਜਿਵੇਂ ਕਿ ਐਮਰਜੈਂਸੀ ਤੋਂ ਬਾਅਦ ਇੰਜ ਲੱਗਦਾ ਸੀ ਕਿ ਇੰਦਰਾ ਗਾਂਧੀ ਬਿਲਕੁਲ ਖਤਮ ਹੋ ਚੁੱਕੀ ਹੈ, ਜਦੋਂ ਸਾਰੇ ਹਿੰਦੁਸਤਾਨ ਦੇ ਵਿੱਚ ਉਹਦੇ ਕੋਲ ਕਹਿ ਸਕਦੇ ਹੋ ਕਿ ਇੱਕ ਮੀਟਿੰਗ ਕਰਨ ਦੀ ਜਗ੍ਹਾ ਨਹੀਂ ਸੀ ਬਚੀ, ਕੋਈ ਮੰਚ ਨਹੀਂ ਸੀ ਬਚਿਆ, ਤੇ ਉਸ ਤੋਂ ਬਾਅਦ ਮੈਜੋਰਟੀ ਦੇ ਨਾਲ ਦੁਬਾਰਾ ਫਿਰ ਹਿੰਦੁਸਤਾਨ ਦੀ ਰਾਜਨੀਤਿਕ ਸੱਤਾ ਦੇ ਉੱਪਰ ਵਾਪਸ ਆਉਂਦੀ ਹੈ। ਇਸੇ ਤਰ੍ਹਾਂ ਕਿਸੇ ਸਮੇਂ ਜਿਹੜੀ ਭਾਜਪਾ, ਇਹਦੇ ਕੋਲ ਸਾਰੇ ਪੰਜਾਬ ਦੇ ਵਿੱਚ ਕੋਈ ਸੀਟ ਨਹੀਂ ਸੀ, ਅੱਜ ਪੰਜਾਬ ਦੇ ਵਿੱਚ ਭਾਜਪਾ ਇੱਕ ਆਧਾਰ ਰੱਖਦੀ ਹੈ। ਇਸੇ ਤਰ੍ਹਾਂ ਕੋਈ ਉਹ ਸਮਾਂ ਸੀ ਜਦੋਂ ਬੀਜੇਪੀ ਦੀ 13 ਦਿਨ ਦੀ ਸਰਕਾਰ ਬਣੀ ਸੀ, ਅੱਜ ਉਹਨਾਂ ਨੇ ਵਿਰੋਧੀ ਧਿਰ ਨੂੰ ਖਤਮ ਹੀ ਕਰ ਦਿੱਤਾ। ਸੋ ਜਿਹੜੇ ਰਾਜਨੀਤਿਕ ਤੌਰ ਤੇ ਐਵੇਂ ਦੇ ਜਦੋਂ ਅਸੀਂ ਜਮ੍ਹਾਂ ਘਟਾਓ ਗੱਲ ਕਹਿੰਦੇ ਹਾਂ, ਇਹਦੇ ਬਾਰੇ ਸਟੀਕ ਕੁਝ ਨਹੀਂ ਕਿਹਾ ਜਾ ਸਕਦਾ। ਕਈ ਵਾਰੀ ਕਿਸੇ ਰਾਜਨੀਤਿਕ ਧਿਰ ਦੀ ਲੋਕਾਂ ਦੇ ਵਿੱਚ ਬਿਲਕੁਲ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦੇ ਨਾਲ ਨਕਾਰਾਤਮਕ ਸੋਚ ਬਣ ਚੁੱਕੀ ਹੁੰਦੀ ਹੈ, ਜਿਵੇਂ ਅਕਾਲੀ ਦਲ ਪ੍ਰਤੀ ਬਣੀ ਹੈ। ਪਰ ਹੋ ਸਕਦਾ ਕਿ ਆਮ ਆਦਮੀ ਪਾਰਟੀ ਦੇ ਬਦਲਾ ਲੈਣ ਦੇ ਰੂਪ 'ਚ ਜਿਸ ਤਰ੍ਹਾਂ ਨਾਲ ਪਹਿਲਾਂ ਕੀਤਾ, ਲੋਕੀ ਇਹ ਸੋਚਣਾ ਸ਼ੁਰੂ ਕਰ ਦੇਣ ਕਿ ਨਹੀਂ ਇਹਨਾਂ ਦੇ ਨਾਲੋਂ ਤਾਂ ਅਕਾਲੀ ਚੰਗੇ ਸੀ, ਉੱਥੇ ਚਾਂਸ ਮਿਲ ਵੀ ਸਕਦਾ। ਸੋ ਇਹਨੂੰ ਤੁਸੀਂ ਅੱਜ ਕੁਝ ਨਹੀਂ ਕਹਿ ਸਕਦੇ। ਲੋਕਾਂ ਦੀ ਮਾਨਸਿਕਤਾ 3-4 ਸਾਲਾਂ 'ਚ ਕਿਹੜੇ ਪਾਸੇ ਨੂੰ ਜਾਂਦੀ ਹੈ, ਉਹ ਇਸ ਗੱਲ ਨੂੰ ਤੈਅ ਕਰੇਗਾ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਦੇ ਵਿੱਚ ਕਾਫੀ ਜਿਹੜੇ ਕਿ ਲੋਕ ਸੀ ਉਹਨਾਂ ਦੇ ਨਾਲ ਜੁੜੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਕਦਮ ਨਾਲ ਕਦਮ ਮਿਲਾ ਕੇ ਚੱਲੇ ਨੇ। ਵੇਖੋ, ਮੈਂ ਜ਼ਿਆਦਾ ਰਾਜਨੀਤਿਕ 'ਚ ਇੰਨਾ ਬਿਲਕੁਲ ਇੰਟਰਸਟ ਨਹੀਂ ਲੈਂਦਾ, ਮੇਰਾ ਸੰਬੰਧ ਇਤਿਹਾਸ ਦੇ ਨਾਲ। ਪਰ ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਮੈਨੂੰ ਭਾਰਤ ਜੋੜੋ ਯਾਤਰਾ ਬਿਲਕੁਲ ਉਸੇ ਤਰ੍ਹਾਂ ਦੀ ਲੱਗਦੀ ਹੈ ਜਿਸ ਤਰ੍ਹਾਂ ਦੇ ਨਾਲ ਇੱਕ ਧਾਰਮਿਕ ਲਿਬਾਸ ਦੇ ਵਿੱਚ ਕਦੀ ਨਾ ਕਦੀ ਬੀਜੇਪੀ ਨੇ ਜਿਹੜੀ ਹੈ ਨਾ ਉਹ ਰੱਥ ਯਾਤਰਾ ਸ਼ੁਰੂ ਕੀਤੀ ਸੀ। ਸੋ ਲੋਕਾਂ ਨੂੰ ਜਿੱਥੇ ਜਿੱਥੇ ਜਾਣਾ ਉੱਥੋਂ ਦੇ ਧਾਰਮਿਕ ਲਿਬਾਸ ਦੇ ਵਿੱਚ ਲੋਕਾਂ ਨੂੰ ਰਾਜਨੀਤਿਕ ਤੌਰ ਤੇ ਸੁਚੇਤ ਕਰਕੇ ਆਪਣੇ ਨਾਲ ਜੋੜਨ ਦੇ ਯਤਨ ਕਰਨੇ, ਇਹ ਉਸੇ ਪ੍ਰਕਿਰਿਆ ਦਾ ਹਿੱਸਾ ਜਿਹੜੀਆਂ ਪਹਿਲਾਂ ਵੀ ਦੁਹਰਾਈਆਂ ਜਾਂਦੀਆਂ ਰਹੀਆਂ ਨੇ। ਜੇ ਅਸੀਂ ਹੁਣ ਥੋੜ੍ਹੀ ਜਿਹੀ ਗੱਲ ਕਰੀਏ ਜਨਵਰੀ ਮਹੀਨੇ ਦੀ, ਜਨਵਰੀ ਮਹੀਨਾ ਇੱਕ ਵਾਰ ਫੇਰ ਉਹੀ ਜ਼ਖਮ ਅੱਲੇ ਕਰ ਗਿਆ ਜਿਹੜੇ ਜ਼ਖਮ ਕਿਸੇ ਟਾਈਮ ਸਿੰਘੂ ਬਾਰਡਰ 'ਤੇ ਹੋਏ ਸੀਗੇ, ਜਦੋਂ ਚੜ੍ਹਦੀ ਕਲਾ ਦਾ ਇੱਕ ਪ੍ਰਤੀਕ ਲਹਿਰਾਇਆ ਗਿਆ ਤਾਂ, ਪਰ ਉਸ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਭੰਡਣਾ ਸ਼ੁਰੂ ਕਰ ਦਿੱਤਾ ਗਿਆ। ਹੁਣ ਫੇਰ ਜਨਵਰੀ ਮਹੀਨਾ ਚੱਲ ਰਿਹਾ ਹੈਗਾ। ਅੱਜ ਜੇ ਅਸੀਂ ਅੱਜ ਤੋਂ ਦੇਖੀਏ ਤਾਂ ਕਾਫੀ ਜਿਹੜੇ ਜ਼ਖਮ ਨੇ ਉਹ ਅੱਲੇ ਹੋ ਰਹੇ ਨੇ, ਉਹ ਗੱਲਾਂ ਵੀ ਯਾਦ ਆ ਰਹੀਆਂ ਨੇ। ਬਿਲਕੁਲ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਦਿਨ ਸੀਗੇ ਜਦੋਂ ਸਾਨੂੰ ਇੰਝ ਲੱਗਦਾ ਸੀਗਾ ਕਿ ਇੱਕ ਗੁਨਾਹਗਾਰ ਜਿਹੜਾ ਸਾਨੂੰ ਬਣਾ ਦਿੱਤਾ ਗਿਆ। ਚਾਹੇ ਦੀਪ ਸੀ, ਜਦੋਂ ਮੈਂ ਸੋਸ਼ਲ ਮੀਡੀਆ ਖੋਲ੍ਹਦੀ ਸੀ, ਹਰ ਥਾਂ ਦੇ ਉੱਪਰ ਸਾਨੂੰ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਸੀ। ਜੇ ਕਿਸੇ ਵਿੱਦਿਅਕ ਅਦਾਰੇ 'ਚ ਜਾਂਦੇ ਸੀ, ਜਿਸ ਤਰ੍ਹਾਂ ਸਾਡੇ ਨਾਵਾਂ ਦੇ ਉੱਪਰ ਪੋਸਟਰ ਲਗਾਏ ਹੁੰਦੇ ਸੀ, ਮੈਂ ਸਾਰੀਆਂ ਫੋਟੋਆਂ ਖਿੱਚ ਕੇ ਰੱਖੀਆਂ ਹੋਈਆਂ। ਪਰ ਉਹਦੇ ਵਿੱਚ ਹੁੰਦਾ ਨਾ ਕਿ ਉਹ ਜਿਸ ਤਰ੍ਹਾਂ ਇਕਬਾਲ ਲਿਖਦਾ ਨਾ ਬਾਂਗੇ ਦਰਾਂ ਦੇ ਵਿੱਚ, ਜੇ ਮਿਸਰਾ ਲਿਖ ਦਿਆ ਕਿਸੇ ਸ਼ੌਕ ਨੇ ਮਹਿਰਾਬੇ ਮਸਜਿਦ ਪਰ ਕੇ ਨਾਦਾਂ ਝੁਕ ਗਏ ਸਿਜਦੋਂ ਮੇਂ ਜਬ ਵਕਤੇ ਕਿਆਮ ਆਇਆ। ਵੇਖੋ, ਕਿਸਾਨ ਆਗੂ ਤਾਂ ਸ਼ੁਰੂ ਤੋਂ ਹੀ ਸਾਡੇ ਪ੍ਰਤੀ, ਕਿਉਂਕਿ ਲੈਫਟਿਸਟ ਆਈਡੀਓਲੋਜੀ ਸੀਗੀ, ਖੱਬੇ ਪੱਕੀ ਧਿਰ ਸੀ, ਉਹ ਤਾਂ ਕਿਤੇ ਨਾ ਕਿਤੇ ਪਹਿਲਾਂ ਤੋਂ ਹੀ ਸਾਡੇ ਨਾਲ ਇੱਕ ਵਿੱਥ ਬਣਾ ਕੇ ਚੱਲ ਰਹੇ ਸੀ। ਇਸ ਸਾਰੇ ਵਰਤਾਰੇ 'ਚ ਦੁੱਖ ਉਹਨਾਂ ਲੋਕਾਂ ਦਾ ਸੀ ਜਿਨ੍ਹਾਂ ਨੂੰ ਅਸੀਂ ਪੰਥਕ ਸਮਝਦੇ ਸੀ, ਪਰ ਫਿਰ ਵੀ ਉਹ ਪੰਥ ਦੀ ਵਿਚਾਰਧਾਰਾ ਦੇ ਉੱਪਰ ਖੜੇ ਨਾ ਹੋ ਸਕੇ। ਸੋ ਇਸ ਕਰਕੇ, ਪਰ ਮੈਂ ਸੋਚਦਾ ਕਿ ਕੋਈ ਨਹੀਂ, ਜ਼ਿੰਦਗੀ ਦੇ ਵਿੱਚ ਸੰਘਰਸ਼ ਦੇ ਵਿੱਚ ਐਵੇਂ ਦੇ ਵਰਤਾਰੇ ਅਕਸਰ ਚੱਲਦੇ ਰਹਿੰਦੇ ਨੇ, ਇਹਨਾਂ ਦੇ ਪ੍ਰਤੀ ਚਿੰਤਤ ਹੋਣ ਦੀ ਲੋੜ ਨਹੀਂ ਹੁੰਦੀ। ਕੀ ਲੱਗਦਾ ਹੁਣ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਮੋਰਚਾ ਲੱਗਿਆ ਹੋਇਆ, ਵੱਡਾ ਮੋਰਚਾ ਚੰਡੀਗੜ੍ਹ ਦੇ ਵਿੱਚ, ਬਹਿਮਲ ਕਲਾਂ ਵਾਲਾ ਮੋਰਚਾ ਥਾਂ 'ਤੇ ਹੀ ਪਿਆਗਾ, ਇਨਸਾਫ ਮੰਗ ਰਿਹਾ ਸੁਖਰਾਜ ਸਿੰਘ, ਇਹ ਦੋ ਮੋਰਚਿਆਂ ਦੇ ਵਿੱਚ ਕਿੰਨਾ ਕੁ ਫਰਕ ਦੇਖਦੇ ਹੋ? ਨਹੀਂ, ਵੇਖੋ, ਇਹਨਾਂ ਦੋਵਾਂ ਮੋਰਚਿਆਂ ਦੇ ਮੁੱਦੇ ਵੱਖ-ਵੱਖ ਨੇ। ਸੁਖਰਾਜ ਇੱਕ ਲੰਬੇ ਸੰਘਰਸ਼ ਕਰ ਰਿਹਾ, ਦੂਜੇ ਬੰਨੇ ਬੰਦੀ ਸਿੰਘਾਂ ਦਾ ਮੋਰਚਾ ਵੀ ਜ਼ਰੂਰੀ ਚੀਜ਼ ਹੈ, ਤੇ ਸਾਡਾ ਸਾਰੀ ਕੌਮ ਦਾ ਫਰਜ਼ ਬਣਦਾ ਕਿ ਜਿੱਥੇ ਵੀ ਤੁਹਾਨੂੰ ਸੁਵਿਧਾਪੂਰਵਕ ਨੇੜੇ ਲੱਗਦਾ ਉੱਥੇ ਸਾਨੂੰ ਪਹੁੰਚ ਕੇ ਉਹਨਾਂ ਮੋਰਚਿਆਂ 'ਚ ਹਿੱਸਾ ਲੈਣਾ ਚਾਹੀਦਾ। ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਚੇਅਰਮੈਨੀ ਤੋਂ ਅਸਤੀਫਾ ਦੇ ਦੇਣਾ, ਉਸ ਤੋਂ ਬਾਅਦ ਲਗਾਤਾਰ ਅਸਤੀਫਿਆਂ ਦੀ ਝੜੀ ਲਾਈ ਹੋਈ ਆ ਕੁੰਵਰ ਵਿਜੇ ਪ੍ਰਤਾਪ ਨੇ। ਪਹਿਲਾਂ ਆਪਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ, ਨੌਕਰੀ ਛੱਡ ਦਿੰਦੇ ਨੇ, ਹੁਣ ਚੇਅਰਮੈਨੀ ਤੋਂ ਅਸਤੀਫਾ ਦੇ ਦਿੰਦੇ ਨੇ, ਕਹਿੰਦੇ ਨੇ ਕਿ ਮੈਨੂੰ ਬੇਅਦਬੀ ਦੀ ਗੱਲ ਨਹੀਂ ਕਰਨ ਦਿੰਦੇ।
ਵੇਖੋ ਜੀ, ਇਹਦੇ ਬਾਰੇ ਤਾਂ ਜ਼ਿਆਦਾ ਕੋਈ ਰਾਜਨੀਤਿਕ ਜਿਹੜਾ ਵਿਸ਼ਲੇਸ਼ਣ ਕਰਤਾ ਉਹ ਦੱਸ ਸਕਦਾ। ਮੈਂ ਕਦੀ ਵੀ ਰਾਜਨੀਤਿਕ ਖਬਰਾਂ ਨਹੀਂ ਪੜ੍ਹਦਾ, ਨਾ ਮੇਰਾ ਕੋਈ ਇੰਟਰਸਟ ਹੈ। ਪਰ ਫਿਰ ਵੀ ਆਪਣੀ ਸਰਕਾਰ ਹੋਵੇ ਤੇ ਉਹ ਉੱਥੇ ਉਸੇ ਸਰਕਾਰ ਦਾ ਵਿਧਾਇਕ ਜੇਕਰ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਦਿੰਦਾ ਹੈ ਤੇ ਇਸ ਗੱਲ ਦਾ ਸੂਚਕ ਜ਼ਰੂਰ ਹੁੰਦਾ ਹੈ ਕਿ ਜੇਕਰ ਸਰਕਾਰ ਆਪਣੇ ਵਿਧਾਇਕ ਪ੍ਰਤੀ ਉਹਦੀਆਂ ਜਿਹੜੀਆਂ ਕਹਿ ਸਕਦੇ ਮੰਗਾਂ ਉਹਦੇ ਪ੍ਰਤੀ ਕਿਤੇ ਨਾ ਕਿਤੇ ਉਹ ਹਮਦਰਦੀ ਨਹੀਂ ਰੱਖਦੀ, ਜਾਂ ਉਹਦੇ ਪ੍ਰਤੀ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਹੈਗਾ ਕਿ ਅਸੀਂ ਆਪਣੇ ਵਿਧਾਇਕ ਦੀ ਗੱਲ ਮੰਨਣੀ ਹੈ, ਤੇ ਆਮ ਲੋਕਾਂ ਦਾ ਉੱਥੇ ਫਿਰ ਕੀ ਹਾਲ ਹੋਵੇਗਾ। ਇਸੇ ਕਰਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਕਿਉਂਕਿ 1.5 ਮਹੀਨੇ ਦਾ ਸਮਾਂ ਦਿੱਤਾ, ਉਸ ਤੋਂ ਪਹਿਲਾਂ 24 ਘੰਟਿਆਂ ਦੇ ਵਿੱਚ ਇਨਸਾਫ ਕਰਨ ਤੇ ਬਣੀ ਸਰਕਾਰ, ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਬੇਅਦਬੀ ਦੇ ਦੋਸ਼ੀਆਂ ਨੂੰ ਹਲੇ ਤੱਕ ਕੋਈ ਸਜ਼ਾਵਾਂ ਨਹੀਂ ਹੋਈਆਂ। ਨਹੀਂ, ਵੇਖੋ ਇਹ ਗੱਲ ਤਾਂ ਹੈ, ਕਿਉਂਕਿ ਜਿਹੜੀ ਸਰਕਾਰ ਆਈ ਇਸ ਮੁੱਦੇ ਦੇ ਉੱਪਰ ਹੋਵੇ ਉਹਦਾ ਤਾਂ ਪਹਿਲਾ ਫਰਜ਼ ਬਣਦਾ ਸੀਗਾ ਕਿ ਇਹਨਾਂ ਜਿਹੜੇ ਮੁੱਦੇ ਨੇ ਇਹਨਾਂ ਨੂੰ ਸੋਲਵ ਕੀਤਾ ਜਾਵੇ। ਪਰ ਜਦੋਂ ਆਪਣੇ ਵਿਧਾਇਕ ਹੀ ਉਹਨਾਂ ਦੇ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਦੇ ਕੇ ਜਾ ਰਹੇ ਨੇ, ਇਹਦਾ ਮਤਲਬ ਸਰਕਾਰ ਦੇ ਅੰਦਰ ਕੁਝ ਚੰਗਾ ਨਹੀਂ ਚੱਲ ਰਿਹਾ। ਹੋਰ ਕੁਝ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਜਾਂ ਸੰਗਤ ਨੂੰ? ਜਾਣਾ ਬੜੀ ਜੀ, ਤਾਂ ਅਸੀਂ ਇਸ ਵਕਤ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੇ ਨਾਲ ਮੁਲਾਕਾਤ ਕਰ ਰਹੇ ਸੀ, ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਹੋਰ ਸ਼ਖਸੀਅਤ ਦੇ ਨਾਲ। ਪਰ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਵਰਗੀ ਰਾਜਨੀਤੀ ਆਊਗੀ ਕਿੱਥੇ? ਜਦੋਂ ਅਕਾਲੀ ਦਲ ਨਹੀਂ ਸੀ ਉਦੋਂ ਵੀ ਸ਼ਾਇਦ ਸਾਡੇ ਵਰਗੇ ਲੋਕ ਇਹੀ ਸੋਚਦੇ ਹੋਣਗੇ ਕਿ ਪੰਜਾਬ ਦੇ ਵਾਸਤੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਧਿਰ ਕਿੱਥੋਂ ਆਵੇਗੀ। ਪਰ ਉਦੋਂ ਵੀ ਸੰਘਰਸ਼ ਦੇ ਵਿੱਚੋਂ ਅਕਾਲੀ ਦਲ ਪੈਦਾ ਹੋਇਆ ਸੀਗਾ। ਹੁਣ ਉਵੇਂ ਦੇ ਮੁੱਦੇ ਫਿਰ ਪੰਜਾਬ ਦੇ ਸਿੱਖਾਂ ਨੂੰ ਦਰਪੇਸ਼ ਨੇ, ਜਿਹੜੇ ਧਰਮ ਦੇ ਨਾਲ, ਗੁਰਦੁਆਰਿਆਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਨਾਲ ਜੁੜੇ ਹੋਏ ਨੇ। ਹੁਣ ਵੀ ਇੱਕ ਪੰਜਾਬ ਦੇ ਵਾਸਤੇ ਚੰਗੀ ਪੰਥਕ ਧਿਰ ਜਿਹੜੀ ਉਹ ਪੈਦਾ ਕੀਤੀ ਜਾ ਸਕਦੀ ਹੈ। ਦੁਬਾਰਾ ਤੋਂ ਕੌਮ ਨੂੰ ਸ਼ਹਾਦਤਾਂ ਦੇ ਰਾਹ ਤੁਰਨਾ ਪਊਗਾ ਜੇਕਰ ਉਹ ਜੋ ਇਹੀ ਧਿਰ ਇੱਕ ਖੜੀ ਕਰਨੀ ਪਵੇ ਤਾਂ, ਕਿਉਂਕਿ 1920 ਦੇ ਵਿੱਚ ਤਾਂ ਕਾਫੀ ਸ਼ਹਾਦਤਾਂ ਹੋਈਆਂ ਸੀ। ਪਰ ਇੱਕ ਚੰਗੀ ਰਾਜਨੀਤੀ ਧਿਰ ਖੜੀ ਕਰਨ ਦੇ ਵਾਸਤੇ ਜੇਕਰ ਕੌਮ ਨੂੰ ਸੰਘਰਸ਼ ਦੇ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਤਾਂ ਇਹ ਤਾਂ ਫਿਰ ਕੁਦਰਤੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਕਈ ਅਜਿਹੇ ਘਰ ਨੇ ਜਿਹੜੇ ਘਰਾਂ ਦੇ ਵਿੱਚ ਅੱਜ ਘਾਹ ਉੱਗੇ ਨੇ, ਆਪਾਂ ਕਹਿੰਦੇ ਕਿ ਸ਼ਹਾਦਤਾਂ ਦਾ ਹੀ ਰੂਪ ਹੁੰਦੇ ਨੇ, ਪਰ ਮਾਮਾ ਲੱਗਦਾ ਵੀ ਪੁੱਤਾਂ ਨੂੰ ਤੋੜ ਦੇਣਗੀਆਂ। ਜਿਹੜੀ ਗੱਲ ਮੈਂ ਕਹਿ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਕਦਰਾਂ ਕੀਮਤਾਂ ਦੀ ਬਹਾਲੀ ਦੇ ਵਾਸਤੇ ਸਿੱਖਾਂ ਨੂੰ ਸੰਘਰਸ਼ ਵਿੱਢਣਾ ਪਵੇਗਾ। ਤੇ ਇਵੇਂ ਦੇ ਸੰਘਰਸ਼ ਦੇ ਵਿੱਚ ਵੀ ਕਈ ਵਾਰੀ ਜਿਸ ਤਰ੍ਹਾਂ ਨਨਕਾਣਾ ਸਾਹਿਬ ਦੇ ਵਿੱਚ ਹੋਈਆਂ ਨੇ, ਪੰਜਾ ਸਾਹਿਬ 'ਚ ਹੋਈਆਂ ਨੇ, ਸ਼ਹਾਦਤਾਂ ਹੋ ਜਾਂਦੀਆਂ ਨੇ। ਕੀ ਦਿੱਲੀ ਸੰਘਰਸ਼ ਦੇ ਵਿੱਚ ਨਹੀਂ ਹੋਈਆਂ? ਬਦਲਾਅ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਰਾਜਨੀਤੀ ਬਦਲਾਅ ਦੀ ਰਾਜਨੀਤੀ ਦੇ ਉੱਪਰ ਇੱਕ ਮੁੱਖ ਮੰਤਰੀ ਬਣਿਆ, ਤੇ ਅੱਜ ਉਹ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ। ਵੇਖੋ, ਪਹਿਲੀ ਗੱਲ ਹੈ ਕਿ ਬਦਲਾਅ ਦਾ ਸ਼ਬਦ ਦੀ ਵਰਤੋਂ ਕਰਨੀ ਤੇ ਬਦਲਾਅ ਲੈ ਕੇ ਆਉਣਾ ਦੋ ਵੱਖ-ਵੱਖ ਚੀਜ਼ਾਂ ਨੇ। ਲੋਕੀ ਪਹਿਲੀਆਂ ਰਾਜਨੀਤਿਕ ਧਿਰਾਂ ਤੋਂ ਨਿਰਾਸ਼ ਹੀ ਇੰਨੇ ਹੋ ਚੁੱਕੇ ਸੀ ਕਿ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਕੋਈ ਤੀਜੀ ਧਿਰ ਆਵੇਗੀ ਤੇ ਉਹ ਜਿਹੜਾ ਬਦਲਾਅ ਹੋਵੇਗਾ ਪਿਛਲੀਆਂ ਜਿਹੜੀਆਂ ਦੋ ਪਾਰਟੀਆਂ ਦੇ ਵੱਲੋਂ ਉਹਨਾਂ ਨਾਲ ਵਿਸਾਖਘਾਤ ਹੋਇਆ ਉਹਨਾਂ ਦੀ ਪੂਰਤੀ ਕਰ ਸਕੂਗਾ। ਪਰ ਹੁਣ ਜਦੋਂ ਉਹਨਾਂ ਨੂੰ ਇਹਦੇ ਵਿੱਚੋਂ ਵੀ ਕੋਈ ਆਸ ਨਜ਼ਰ ਨਹੀਂ ਆ ਰਹੀ ਤਾਂ ਲੋਕਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਉਸ ਪ੍ਰਤੀ ਮੋਹ ਭੰਗ ਹੁੰਦਾ ਜਾ ਰਿਹਾ। ਸੋ ਇਹਨੂੰ ਤੁਸੀਂ ਅੱਜ ਕੁਝ ਨਹੀਂ ਕਹਿ ਸਕਦੇ। ਲੋਕਾਂ ਦੀ ਮਾਨਸਿਕਤਾ 3-4 ਸਾਲਾਂ 'ਚ ਕਿਹੜੇ ਪਾਸੇ ਨੂੰ ਜਾਂਦੀ ਹੈ ਉਹ ਇਸ ਗੱਲ ਨੂੰ ਤੈਅ ਕਰੇਗਾ। ਵਿਜੇ ਪ੍ਰਤਾਪ ਦੇ ਵੱਲੋਂ ਚੇਅਰਮੈਨੀ ਤੋਂ ਅਸਤੀਫਾ ਦੇ ਦੇਣਾ, ਉਸ ਤੋਂ ਬਾਅਦ ਕਹਿੰਦੇ ਨੇ ਕਿ ਮੈਨੂੰ ਬੇਅਦਬੀ ਦੀ ਗੱਲ ਨਹੀਂ ਕਰਨ ਦਿੰਦੇ, ਉਹਦੇ ਪ੍ਰਤੀ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਹੈਗਾ ਕਿ ਅਸੀਂ ਆਪਣੇ ਵਿਧਾਇਕ ਦੀ ਗੱਲ ਮੰਨਣੀ ਤੇ ਆਮ ਲੋਕਾਂ ਦਾ ਉੱਥੇ ਫਿਰ ਕੀ ਹਾਲ ਹੋਵੇਗਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਸਾਡੇ ਨਾਲ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਫਤਿਹ ਜੀ। ਕੀ ਲੱਗਦਾ ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ ਆਪਾਂ। ਵੇਖੋ, ਜਦੋਂ ਅਸੀਂ ਕਿਸੇ ਵੀ ਸਟੇਟ ਨੂੰ ਵੇਖਣਾ ਹੁੰਦਾ ਉਹਦੇ ਪ੍ਰਤੀ ਬਹੁਤ ਨਜ਼ਰੀਏ ਹੁੰਦੇ ਕਿ ਰਾਜਨੀਤਿਕ ਨਜ਼ਰੀਆ ਕੀ ਆ, ਆਰਥਿਕ ਨਜ਼ਰੀਆ ਕੀ ਆ, ਸਮਾਜਿਕ ਕੀ ਆ, ਜਾਂ ਧਾਰਮਿਕ ਨਜ਼ਰੀਆ ਕੀ, ਖਾਸ ਕਰਕੇ ਪੰਜਾਬ ਦੇ ਵਿੱਚ। ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਚ ਕੋਈ ਸ਼ੱਕ ਨਹੀਂ ਕਿ ਸਾਡੀਆਂ ਜਿਹੜੀਆਂ ਮਾਨਯੋਗ ਜਿਹੜੀਆਂ ਪ੍ਰਮੁੱਖ ਪ੍ਰਬੰਧਕ ਜਿਹੜੀਆਂ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਸਾਡੀਆਂ ਪੰਥਕ ਜਥੇਬੰਦੀਆਂ ਤੱਕ ਤਫਰਕਾਤ ਇੰਨੇ ਵੱਧ ਚੁੱਕੇ ਨੇ ਕਿ ਸਾਨੂੰ ਇੰਝ ਲੱਗਦਾ ਕਿ ਜਿਹੜੇ ਸਿੱਖ ਨੇ ਉਹ ਆਪਸੀ ਮਤਭੇਦਾਂ ਦਾ ਸ਼ਿਕਾਰ ਹੋ ਚੁੱਕੇ ਨੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ। ਜਦੋਂ ਅਸੀਂ ਆਰਥਿਕਤਾ ਦੀ ਗੱਲ ਕਰਦੇ ਹਾਂ ਤੇ ਉਹਦੇ ਨਾਲ ਪੰਜਾਬ ਇੱਕ ਜਰਾਇਤੀ ਖੇਤਰ ਹੈ, ਤੇ ਇੰਝ ਲੱਗਦਾ ਕਿ ਜਿਹੜਾ ਸਟੇਟ ਦੇ ਉੱਪਰ ਕਾਬਜ਼ ਜਿਹੜੀ ਰਾਜਨੀਤਿਕ ਧਿਰ ਆ ਉਹ ਪੰਜਾਬ ਦੀ ਆਰਥਿਕ ਨੀਤੀਆਂ ਦੇ ਪ੍ਰਤੀ ਬਿਲਕੁਲ ਅਣਦੇਖੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਜਾਂ ਉਦਯੋਗਤਾ ਕੀ ਲੱਗਣਾ ਸੀ। ਉਹ ਉਲਟਾ ਜਿਹੜਾ ਪੰਜਾਬ ਦਾ ਪਾਣੀ ਬਾਕੀ ਸਟੇਟਾਂ ਨੂੰ ਰਿਪੇਰੀਅਨ ਕਾਨੂੰਨਾਂ ਦੀ ਉਲੰਘਣਾ ਕਰਕੇ ਘਟ ਜਾਂਦਾ ਸੀ, ਉਹ ਸਗੋਂ ਕੰਕਰੀਟ ਕਰਕੇ ਨਹਿਰਾਂ ਨੂੰ ਪੱਕੀਆਂ ਕਰਕੇ ਸਗੋਂ ਵੱਧ ਜਿਹੜਾ ਉਹ ਦਿੱਤਾ ਜਾ ਰਿਹਾ। ਜਦੋਂ ਅਸੀਂ ਸਮਾਜਿਕ ਢਾਂਚੇ ਦੀ ਗੱਲ ਕਰਦੇ ਹਾਂ ਤੇ ਉਹ ਇੰਨਾ ਖਿੰਡਦਾ ਜਾ ਰਿਹਾ ਕਿ ਉਹ ਲੋਕ ਜਿਹੜੇ ਸਿੱਖਾਂ ਪ੍ਰਤੀ ਰੋਜ਼ ਸੋਸ਼ਲ ਮੀਡੀਆ ਦੇ ਉੱਪਰ ਜਾਂ ਦੂਜੇ ਕਿਤੇ ਨਾ ਕਿਤੇ ਮੰਚ ਦੇ ਉੱਪਰ ਟਿੱਪਣੀਆਂ ਕੱਸਦੇ ਰਹਿੰਦੇ ਨੇ, ਸਰਕਾਰ ਦੇ ਵੱਲੋਂ ਕਿਤੇ ਵੀ ਉਹਨਾਂ ਪ੍ਰਤੀ ਕੋਈ ਐਵੇਂ ਦੀ ਕਾਰਵਾਈ ਨਹੀਂ ਕੀਤੀ ਜਾ ਸਕੀ ਕਿ ਇੱਥੇ ਰਿਲੀਜੀਅਸ ਹਾਰਮੋਨੀ ਜਿਹੜੀ ਆ ਉਹ ਪੈਦਾ ਕੀਤੀ ਜਾ ਸਕੇ। ਸੋ ਇਸ ਤਰ੍ਹਾਂ ਇਹ ਕਰਦੇ ਕਿ ਇੰਝ ਲੱਗਦਾ ਕਿ ਪੰਜਾਬ ਦਾ ਸਾਰਾ ਢਾਂਚਾ ਜਿਹੜਾ ਉਹ ਵਿਗੜਿਆ ਹੋਇਆ। ਪਰ ਇਹਦੇ 'ਚ ਦੂਜੀ ਜਿਹੜੀ ਇੱਕ ਦਿਨ ਕਹਿੰਦੇ ਨੇ ਕਿ ਹਰ ਇੱਕ ਨਕਾਰਾਤਮਕ ਪੱਖ ਦਾ ਇੱਕ ਪੱਖ ਹੋਰ ਵੀ ਹੁੰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ। ਤਾਂ ਮੈਂ ਸੋਚਦਾ ਕਿ ਜਿਉਂ-ਜਿਉਂ ਇਹ ਲੋਕਾਂ ਦੇ ਵਿੱਚ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਿਕ ਸਮੱਸਿਆਵਾਂ ਪੈਦਾ ਹੁੰਦੀਆਂ ਜਾ ਰਹੀਆਂ ਨੇ, ਕਿਉਂਕਿ ਰਾਜਨੀਤੀ ਦੀ ਵੀ ਇੱਕ ਬਹੁਤ ਵੱਡੀ ਸਮੱਸਿਆ ਪੰਜਾਬ ਦੇ ਲੋਕਾਂ ਨੂੰ ਇੱਕ ਖਿੱਤੇ ਦੀ ਧਿਰ ਦੀ ਜਾਂ ਪਾਰਟੀ ਦੀ ਰਾਜਨੀਤਿਕ ਆਗੂ ਦੀ ਲੋੜ ਹੈ ਜਿਹੜਾ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਵਾ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ।
ਪਰ ਸ਼੍ਰੋਮਣੀ ਅਕਾਲੀ ਦਲ ਜਿਸ ਕਗਾਰ ਤੇ ਪਹੁੰਚ ਚੁੱਕਾ, ਉੱਥੇ ਕਿਤੇ ਨਾ ਕਿਤੇ ਨੌਜਵਾਨ ਇਹ ਵੀ ਸੋਚਦੇ ਨੇ ਕਿ ਜਾਂ ਤਾਂ ਸਾਨੂੰ ਅਕਾਲੀ ਦਲ ਵਰਗੀ ਇੱਕ ਨਵੀਂ ਰਾਜਨੀਤਿਕ ਧਿਰ ਦੀ ਲੋੜ ਹੈ, ਤੇ ਜਾਂ ਫਿਰ ਇਸ ਅਕਾਲੀ ਦਲ ਦੇ ਵਿੱਚੋਂ ਜਿਹੜਾ ਪਰਿਵਾਰਵਾਦ ਉਹਨੂੰ ਖਤਮ ਕਰਕੇ ਚੰਗੇ ਨੇਤਾਵਾਂ ਨੂੰ ਅੱਗੇ ਲਿਆਂਦਾ ਜਾਵੇ। ਸੋ ਇਹਨੇ ਜਿੰਨੇ ਵਰਤਾਰਿਆਂ ਦੇ ਵਿੱਚ ਸਾਡਾ ਨਕਾਰਾਤਮਕ ਰੂਪ ਵੇਖਿਆ ਜਾ ਰਿਹਾ, ਉਹਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਇੱਕ ਚੰਗੀ ਗੱਲ ਹੈ ਕਿ ਸੋਸ਼ਲ ਮੀਡੀਆ ਜਾਂ ਹੋਰ ਰੂਪ 'ਚ ਜਦੋਂ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਨੌਜਵਾਨਾਂ ਦੇ ਇਹਦੇ ਪ੍ਰਤੀ ਜਿਹੜੀ ਚਿੰਤਾ ਜਨਮ ਲੈ ਰਹੀ ਆ, ਤਾਂ ਕਿਤੇ ਨਾ ਕਿਤੇ ਸੁਧਾਰਵਾਦੀ ਪ੍ਰਕਿਰਿਆ ਵੀ ਸ਼ੁਰੂ ਹੋਣ ਦੇ ਆਸਾਰ ਨਜ਼ਰ ਆ ਰਹੇ ਨੇ। ਤੁਸੀਂ ਕਿਹਾ ਕਿ ਸਾਨੂੰ ਅਕਾਲੀ ਦਲ ਵਰਗੀ ਇੱਕ ਰਾਜਨੀਤੀ ਚਾਹੀਦੀ ਹੈ ਜਿਹੜੀ ਰਾਜਨੀਤੀ ਪੰਜਾਬ ਨੂੰ ਸਥਿਰ ਰੱਖ ਸਕੇ, ਪਰ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਵਰਗੀ ਰਾਜਨੀਤੀ ਆਊਗੀ ਕਿੱਥੋਂ? ਵੇਖੋ, ਅਕਾਲੀ ਦਲ ਜਿਹੜਾ ਸੀ, ਜਦੋਂ ਅਕਾਲੀ ਦਲ ਨਹੀਂ ਸੀ ਉਦੋਂ ਵੀ ਸ਼ਾਇਦ ਸਾਡੇ ਵਰਗੇ ਲੋਕ ਇਹੀ ਸੋਚਦੇ ਹੋਣਗੇ ਕਿ ਪੰਜਾਬ ਦੇ ਵਾਸਤੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਧਿਰ ਕਿੱਥੋਂ ਆਵੇਗੀ, ਪਰ ਉਦੋਂ ਵੀ ਸੰਘਰਸ਼ ਦੇ ਵਿੱਚੋਂ ਅਕਾਲੀ ਦਲ ਪੈਦਾ ਹੋਇਆ ਸੀਗਾ। ਤਾਂ ਹੁਣ ਵੀ ਸੰਘਰਸ਼ ਦੇ ਉਵੇਂ ਦੇ ਮੁੱਦੇ ਜਿਹੜੇ ਕਦੀ 1920-21 ਚ ਸਿੱਖਾਂ ਦੀ ਦਰਪੇਸ਼ ਸੀ, ਹੁਣ ਉਵੇਂ ਦੇ ਮੁੱਦੇ ਫਿਰ ਪੰਜਾਬ ਦੇ ਸਿੱਖਾਂ ਨੂੰ ਦਰਪੇਸ਼ ਨੇ, ਜਿਹੜੇ ਧਰਮ ਦੇ ਨਾਲ, ਗੁਰਦੁਆਰਿਆਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਨਾਲ ਜੁੜੇ ਹੋਏ ਨੇ। ਤੇ ਉਹਦੇ ਵਿੱਚੋਂ ਜੇਕਰ ਇਮਾਨਦਾਰੀ ਦੇ ਨਾਲ ਕੁਝ ਲੋਕ ਜਿਹੜੇ ਨੇ ਆਗੂ ਨੇ, ਜੇਕਰ ਉਹ ਕਾਰਜ ਕਰਨ, ਤਾਂ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ 1920-21 ਚ ਅਕਾਲੀ ਦਲ ਪੈਦਾ ਹੁੰਦਾ, ਹੁਣ ਵੀ ਇੱਕ ਪੰਜਾਬ ਦੇ ਵਾਸਤੇ ਚੰਗੀ ਪੰਥਕ ਧਿਰ ਜਿਹੜੀ ਉਹ ਪੈਦਾ ਕੀਤੀ ਜਾ ਸਕਦੀ ਹੈ। ਦੁਬਾਰਾ ਤੋਂ ਕੌਮ ਨੂੰ ਸ਼ਹਾਦਤਾਂ ਦੇ ਰਾਹ ਤੁਰਨਾ ਪਊਗਾ ਜੇਕਰ ਉਹ ਜੋ ਇਹੀ ਧਿਰ ਇੱਕ ਖੜੀ ਕਰਨੀ ਪਵੇ ਤਾਂ, ਕਿਉਂਕਿ 1920 ਦੇ ਵਿੱਚ ਤਾਂ ਕਾਫੀ ਸ਼ਹਾਦਤਾਂ ਹੋਈਆਂ ਸੀ। ਹੁਣ ਵੀ ਤੇ ਹੋ ਰਹੀਆਂ ਨਾ, ਬਾਈਬਲ ਕਾਂਡ, ਬਰਗਾੜੀ ਕਾਂਡ, ਜੋ ਕੁਝ ਹੋਇਆ ਇਹ ਵੀ ਤਾਂ ਨਾ ਸ਼ਹਾਦਤਾਂ ਦਾ ਰੂਪ ਹੈ। ਇਸੇ ਤਰ੍ਹਾਂ ਦੀਆਂ ਉਦੋਂ ਹੋਈਆਂ ਸੀ, ਇਸੇ ਤਰ੍ਹਾਂ ਦੀਆਂ ਹੁਣ ਹੋ ਰਹੀਆਂ। ਪਰ ਇੱਕ ਚੰਗੀ ਰਾਜਨੀਤਿਕ ਤੇ ਖੜੀ ਕਰਨ ਦੇ ਵਾਸਤੇ ਜੇਕਰ ਕੌਮ ਨੂੰ ਸੰਘਰਸ਼ ਦੇ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ, ਤਾਂ ਇਹ ਤਾਂ ਫਿਰ ਕੁਦਰਤੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਕਈ ਅਜਿਹੇ ਘਰ ਨੇ ਜਿਹੜੇ ਘਰਾਂ ਦੇ ਵਿੱਚ ਅੱਜ ਘਾਹ ਉੱਗ ਪਏ ਨੇ, ਆਪਾਂ ਕਹਿੰਦੇ ਕਿ ਸ਼ਹਾਦਤਾਂ ਦਾ ਹੀ ਰੂਪ ਹੁੰਦੇ ਨੇ, ਪਰ ਮਾਵਾਂ ਲੱਗਦਾ ਵੀ ਪੁੱਤਾਂ ਨੂੰ ਤੋਰ ਦੇਣਗੀਆਂ। ਉਹ ਕਾਫੀ ਗੈਪ ਪੈ ਗਿਆ ਜਿਹੜਾ ਕਿ ਕੌਮ ਦੇ ਵਿੱਚ, ਜਾਂ ਅਸੀਂ ਸਮੇਂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਜਿਸ ਰੂਪ ਤੋਂ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਗੱਲ ਕਰ ਰਹੇ ਹੋ ਆਰਮਡ ਸਟਰਗਲ ਦੀ। ਜਿਹੜੀ ਗੱਲ ਮੈਂ ਕਹਿ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਕਦਰਾਂ ਕੀਮਤਾਂ ਦੀ ਬਹਾਲੀ ਦੇ ਵਾਸਤੇ ਸਿੱਖਾਂ ਨੂੰ ਸੰਘਰਸ਼ ਵਿੱਢਣਾ ਪਵੇਗਾ। ਤੇ ਇਵੇਂ ਦੇ ਸੰਘਰਸ਼ ਦੇ ਵਿੱਚ ਵੀ ਕਈ ਵਾਰੀ ਜਿਸ ਤਰ੍ਹਾਂ ਨਨਕਾਣਾ ਸਾਹਿਬ ਦੇ ਵਿੱਚ ਹੋਈਆਂ ਨੇ, ਪੰਜਾ ਸਾਹਿਬ 'ਚ ਹੋਈਆਂ ਨੇ, ਸ਼ਹਾਦਤਾਂ ਹੋ ਜਾਂਦੀਆਂ ਨੇ। ਕਿ ਦਿੱਲੀ ਸੰਘਰਸ਼ ਦੇ ਵਿੱਚ ਨਹੀਂ ਹੋਈਆਂ? ਕਿਸਾਨ ਸੰਘਰਸ਼ ਦੇ ਸ਼ਹਾਦਤਾਂ ਨਹੀਂ ਹੋਈਆਂ, ਜਾਂ ਉਸ ਤੋਂ ਬਾਅਦ ਦੇ ਸ਼ਹਾਦਤਾਂ ਨਹੀਂ ਹੋਈਆਂ, ਜਾਂ ਸਰਕਾਰ ਦੇ ਨਾਲ ਮੁਜ਼ਾਹਰਾ ਕਰਦਿਆਂ ਲੋਕਾਂ ਦੇ ਉੱਪਰ ਜਿਹੜਾ ਤਸ਼ੱਦਦ ਨਹੀਂ ਹੁੰਦਾ? ਸੋ ਇਹਨਾਂ ਸਾਰੇ ਵਰਤਾਰਿਆਂ ਦੇ ਜਦੋਂ ਇਹ ਵਰਤਾਰੇ ਸਮੂਹਿਕ ਚੇਤਨਤਾ 'ਚੋਂ ਪੈਦਾ ਹੁੰਦੇ ਨੇ, ਤੇ ਸਮੂਹਿਕ ਚੇਤਨਤਾ ਕਿਸੇ ਨਾ ਕਿਸੇ ਬਦਲਾਅ ਦੇ ਵਾਸਤੇ ਆਪਣੇ ਆਪ ਨੂੰ ਉਸ ਮਕਸਦ ਦੇ ਵਾਸਤੇ ਸਮਰਪਿਤ ਰੱਖਦੀ ਆ, ਤਾਂ ਇਵੇਂ ਦੇ ਵਰਤਾਰੇ ਜਿਹੜੇ ਨੇ ਵਾਪਰ ਜਾਂਦੇ ਨੇ ਕੁਦਰਤੀ। ਤੁਸੀਂ ਬਦਲਾਅ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਰਾਜਨੀਤੀ, ਬਦਲਾਅ ਦੀ ਰਾਜਨੀਤੀ ਦੇ ਉੱਪਰ ਇੱਕ ਮੁੱਖ ਮੰਤਰੀ ਬਣਿਆ, ਤੇ ਅੱਜ ਉਹ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਿਹਾ, ਕਿਉਂਕਿ ਤੁਸੀਂ ਤਾਂ ਕਾਫੀ ਵਿਚਰਦੇ ਹੋ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਜਾਂ ਅਜਿਹੇ ਸਮਾਗਮਾਂ ਦੇ ਉੱਪਰ। ਵੇਖੋ, ਪਹਿਲੀ ਗੱਲ ਹੈ ਕਿ ਬਦਲਾਅ ਦਾ ਸ਼ਬਦ ਦੀ ਵਰਤੋਂ ਕਰਨੀ ਤੇ ਬਦਲਾਅ ਲੈ ਕੇ ਆਉਣਾ ਦੋ ਵੱਖ-ਵੱਖ ਚੀਜ਼ਾਂ ਨੇ। ਪੰਜਾਬ ਦੇ ਲੋਕ ਜਿਹੜੀਆਂ ਪਹਿਲਾਂ ਏ ਤੇ ਬੀ ਰੈਜੀਮੈਂਟਸ ਦੇ ਵਾਂਗੂ ਜਿਹੜੀਆਂ ਚੱਲ ਰਹੀਆਂ ਧਿਰਾਂ ਸੀ, ਚਾਹੇ ਕਾਂਗਰਸ ਸੀ ਚਾਹੇ ਅਕਾਲੀ ਦਲ ਸੀ, ਉਹਦੇ ਤੋਂ ਨਿਰਾਸ਼ ਹੋ ਕੇ ਉਹਨਾਂ ਨੇ ਸੋਚਿਆ ਸੀ, ਵਿੱਚ ਤੁਸੀਂ ਲੋਕਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ, ਲੋਕੀ ਪਹਿਲੀਆਂ ਰਾਜਨੀਤਿਕ ਧਿਰਾਂ ਤੋਂ ਨਿਰਾਸ਼ ਹੀ ਇੰਨੇ ਹੋ ਚੁੱਕੇ ਸੀ ਕਿ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਕੋਈ ਤੀਜੀ ਧਿਰ ਆਵੇਗੀ ਤੇ ਉਹ ਜਿਹੜਾ ਬਦਲਾਅ ਹੋਵੇਗਾ ਪਿਛਲੀਆਂ ਜਿਹੜੀਆਂ ਦੋ ਪਾਰਟੀਆਂ ਦੇ ਵੱਲੋਂ ਉਹਨਾਂ ਨਾਲ ਵਸਾਘਾਤ ਹੋਇਆ ਉਹਨਾਂ ਦੀ ਪੂਰਤੀ ਕਰ ਸਕੂਗਾ। ਪਰ ਹੁਣ ਜਦੋਂ ਉਹਨਾਂ ਨੂੰ ਇਹਦੇ ਵਿੱਚੋਂ ਵੀ ਕੋਈ ਆਸ ਨਜ਼ਰ ਨਹੀਂ ਆ ਰਹੀ, ਤਾਂ ਲੋਕਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਉਸ ਪ੍ਰਤੀ ਮੋਹ ਭੰਗ ਹੁੰਦਾ ਜਾ ਰਿਹਾ। ਜੇ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ, ਦੁਬਾਰਾ ਕੀ ਲੱਗਦਾ ਵੀ ਅਕਾਲੀ ਦਲ ਸਰਵਾਈਵ ਕਰੂਗਾ? ਕਿਉਂਕਿ ਪੰਜਾਬ ਦੀ ਰਾਜਨੀਤੀ ਬੜੀ ਉਥਲ-ਪੁਥਲ ਹੋ ਚੁੱਕੀ ਹੈ ਹੁਣ ਇਸ ਵਕਤ। ਭਵਿੱਖ 'ਚ ਅਕਾਲੀ ਦਲ ਜਾਂ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਕਿਹੜੀ ਰਾਜਸੀ ਧਿਰ ਬਿਰਾਜਮਾਨ ਹੋਏਗੀ, ਅੱਗੇ ਕੁਝ ਨਹੀਂ ਕਿਹਾ ਜਾ ਸਕਦਾ। ਕਈ ਵਾਰੀ ਇੰਝ ਹੁੰਦਾ ਕਿ ਸਾਨੂੰ ਇੰਝ ਲੱਗਦਾ ਜਿਵੇਂ ਕਿ ਐਮਰਜੈਂਸੀ ਤੋਂ ਬਾਅਦ ਇੰਝ ਲੱਗਦਾ ਸੀ ਕਿ ਇੰਦਰਾ ਗਾਂਧੀ ਬਿਲਕੁਲ ਖਤਮ ਹੋ ਚੁੱਕੀ ਹੈ, ਜਦੋਂ ਸਾਰੇ ਹਿੰਦੁਸਤਾਨ ਦੇ ਵਿੱਚ ਉਹਦੇ ਕੋਲ ਕਹਿ ਸਕਦੇ ਹੋ ਕਿ ਇੱਕ ਮੀਟਿੰਗ ਕਰਨ ਦੀ ਜਗ੍ਹਾ ਨਹੀਂ ਸੀ ਬਚੀ, ਕੋਈ ਮੰਚ ਨਹੀਂ ਸੀ ਬਚਿਆ, ਤੇ ਉਸ ਤੋਂ ਬਾਅਦ ਮੈਜੋਰਟੀ ਦੇ ਨਾਲ ਦੁਬਾਰਾ ਫਿਰ ਹਿੰਦੁਸਤਾਨ ਦੀ ਰਾਜਨੀਤਿਕ ਸੱਤਾ ਦੇ ਉੱਪਰ ਵਾਪਸ ਆਉਂਦੀ ਹੈ। ਇਸੇ ਤਰ੍ਹਾਂ ਕਿਸੇ ਸਮੇਂ ਜਿਹੜੀ ਭਾਜਪਾ, ਇਹਦੇ ਕੋਲ ਸਾਰੇ ਪੰਜਾਬ ਦੇ ਵਿੱਚ ਕੋਈ ਸੀਟ ਨਹੀਂ ਸੀ, ਅੱਜ ਪੰਜਾਬ ਦੇ ਵਿੱਚ ਭਾਜਪਾ ਇੱਕ ਆਧਾਰ ਰੱਖਦੀ ਹੈ। ਇਸੇ ਤਰ੍ਹਾਂ ਕੋਈ ਉਹ ਸਮਾਂ ਸੀ ਜਦੋਂ ਬੀਜੇਪੀ ਦੀ 13 ਦਿਨ ਦੀ ਸਰਕਾਰ ਬਣੀ ਸੀ, ਅੱਜ ਉਹਨਾਂ ਨੇ ਵਿਰੋਧੀ ਧਿਰ ਨੂੰ ਖਤਮ ਹੀ ਕਰ ਦਿੱਤਾ। ਸੋ ਜਿਹੜੇ ਰਾਜਨੀਤਿਕ ਤੌਰ ਤੇ ਇਵੇਂ ਦੇ ਜਦੋਂ ਅਸੀਂ ਜਮ੍ਹਾਂ ਘਟਾਓ ਗੱਲ ਕਹਿੰਦੇ ਹਾਂ, ਇਹਦੇ ਬਾਰੇ ਸਟੀਕ ਕੁਝ ਨਹੀਂ ਕਿਹਾ ਜਾ ਸਕਦਾ। ਕਈ ਵਾਰੀ ਕਿਸੇ ਰਾਜਨੀਤਿਕ ਧਿਰ ਦੀ ਲੋਕਾਂ ਦੇ ਵਿੱਚ ਬਿਲਕੁਲ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦੇ ਨਾਲ ਨਕਾਰਾਤਮਕ ਸੋਚ ਬਣ ਚੁੱਕੀ ਹੁੰਦੀ ਹੈ, ਜਿਵੇਂ ਅਕਾਲੀ ਦਲ ਪ੍ਰਤੀ ਬਣੀ ਹੈ। ਪਰ ਹੋ ਸਕਦਾ ਕਿ ਆਮ ਆਦਮੀ ਪਾਰਟੀ ਦੇ ਬਦਲਾ ਲੈਣ ਦੇ ਰੂਪ 'ਚ ਜਿਸ ਤਰ੍ਹਾਂ ਪਹਿਲਾਂ ਕੀਤਾ, ਲੋਕੀ ਇਹ ਸੋਚਣਾ ਸ਼ੁਰੂ ਕਰ ਦੇਣ ਕਿ ਨਹੀਂ ਇਹਨਾਂ ਦੇ ਨਾਲੋਂ ਤਾਂ ਅਕਾਲੀ ਚੰਗੇ ਸੀ, ਉੱਥੇ ਚਾਂਸ ਮਿਲ ਵੀ ਸਕਦਾ। ਸੋ ਇਹਨੂੰ ਤੁਸੀਂ ਅੱਜ ਕੁਝ ਨਹੀਂ ਕਹਿ ਸਕਦੇ। ਲੋਕਾਂ ਦੀ ਮਾਨਸਿਕਤਾ 3-4 ਸਾਲਾਂ 'ਚ ਕਿਹੜੇ ਪਾਸੇ ਨੂੰ ਜਾਂਦੀ ਹੈ, ਉਹ ਇਸ ਗੱਲ ਨੂੰ ਤੈਅ ਕਰੇਗਾ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਦੇ ਵਿੱਚ ਕਾਫੀ ਜਿਹੜੇ ਕਿ ਲੋਕ ਸੀ ਉਹਨਾਂ ਦੇ ਨਾਲ ਜੁੜੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਕਦਮ ਨਾਲ ਕਦਮ ਮਿਲਾ ਕੇ ਚੱਲੇ ਨੇ।
ਵੇਖੋ ਮੈਂ ਜ਼ਿਆਦਾ ਰਾਜਨੀਤਿਕ 'ਚ ਇੰਨਾ ਬਿਲਕੁਲ ਇੰਟਰਸਟ ਨਹੀਂ ਲੈਂਦਾ, ਮੇਰਾ ਸੰਬੰਧ ਇਤਿਹਾਸ ਦੇ ਨਾਲ। ਪਰ ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਮੈਨੂੰ ਭਾਰਤ ਜੋੜੋ ਯਾਤਰਾ ਬਿਲਕੁਲ ਉਸੇ ਤਰ੍ਹਾਂ ਦੀ ਲੱਗਦੀ ਹੈ ਜਿਸ ਤਰ੍ਹਾਂ ਦੇ ਨਾਲ ਇੱਕ ਧਾਰਮਿਕ ਲਿਬਾਸ ਵਿੱਚ ਕਦੀ ਨਾ ਕਦੀ ਬੀਜੇਪੀ ਨੇ ਜਿਹੜੀ ਹੈ ਨਾ ਉਹ ਰੱਥ ਯਾਤਰਾ ਸ਼ੁਰੂ ਕੀਤੀ ਸੀ। ਸੋ ਲੋਕਾਂ ਨੂੰ ਜਿੱਥੇ ਜਿੱਥੇ ਜਾਣਾ ਉੱਥੋਂ ਦੇ ਧਾਰਮਿਕ ਲਿਬਾਸ ਦੇ ਵਿੱਚ ਲੋਕਾਂ ਨੂੰ ਰਾਜਨੀਤਿਕ ਤੌਰ ਤੇ ਸੁਚੇਤ ਕਰਕੇ ਆਪਣੇ ਨਾਲ ਜੋੜਨ ਦੇ ਯਤਨ ਕਰਨੇ, ਇਹ ਉਸੇ ਪ੍ਰਕਿਰਿਆ ਦਾ ਹਿੱਸਾ ਜਿਹੜੀਆਂ ਪਹਿਲਾਂ ਵੀ ਦੁਹਰਾਈਆਂ ਜਾਂਦੀਆਂ ਰਹੀਆਂ ਨੇ। ਜੇ ਅਸੀਂ ਹੁਣ ਥੋੜੀ ਜਿਹੀ ਗੱਲ ਕਰੀਏ ਜਨਵਰੀ ਮਹੀਨੇ ਦੀ, ਜਨਵਰੀ ਮਹੀਨਾ ਇੱਕ ਵਾਰ ਫੇਰ ਉਹੀ ਜ਼ਖਮ ਅੱਲੇ ਕਰ ਗਿਆ ਜਿਹੜੇ ਜ਼ਖਮ ਕਿਸੇ ਟਾਈਮ ਸਿੰਘੂ ਬਾਰਡਰ ਤੇ ਹੋਏ ਸੀਗੇ, ਜਦੋਂ ਚੜ੍ਹਦੀ ਕਲਾ ਦਾ ਇੱਕ ਪ੍ਰਤੀਕ ਲਹਿਰਾਇਆ ਗਿਆ ਤਾਂ ਪਰ ਉਸ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਭੰਡਣਾ ਸ਼ੁਰੂ ਕਰ ਦਿੱਤਾ ਗਿਆ। ਹੁਣ ਫੇਰ ਜਨਵਰੀ ਮਹੀਨਾ ਚੱਲ ਰਿਹਾ ਹੈਗਾ। ਅੱਜ ਜੇ ਅਸੀਂ ਅੱਜ ਤੋਂ ਦੇਖੀਏ ਤਾਂ ਕਾਫੀ ਜਿਹੜੇ ਜ਼ਖਮ ਨੇ ਉਹ ਅੱਲੇ ਹੋ ਰਹੇ ਨੇ, ਉਹ ਗੱਲਾਂ ਵੀ ਯਾਦ ਆ ਰਹੀਆਂ ਨੇ। ਬਿਲਕੁਲ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਦਿਨ ਸੀਗੇ ਜਦੋਂ ਸਾਨੂੰ ਇੰਝ ਲੱਗਦਾ ਸੀਗਾ ਕਿ ਇੱਕ ਗੁਨਾਹਗਾਰ ਜਿਹੜਾ ਸਾਨੂੰ ਬਣਾ ਦਿੱਤਾ ਗਿਆ। ਚਾਹੇ ਦੀਪ ਸੀ, ਜਦੋਂ ਮੈਂ ਸੋਸ਼ਲ ਮੀਡੀਆ ਖੋਲ੍ਹਦੀ ਸੀ ਹਰ ਥਾਂ ਦੇ ਉੱਪਰ ਸਾਨੂੰ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਸੀ। ਜੇ ਕਿਸੇ ਵਿਦਿਅਕ ਅਦਾਰੇ 'ਚ ਜਾਂਦੇ ਸੀ, ਜਿਸ ਤਰ੍ਹਾਂ ਸਾਡੇ ਨਾਵਾਂ ਦੇ ਉੱਪਰ ਪੋਸਟਰ ਲਗਾਏ ਹੁੰਦੇ ਸੀ, ਮੈਂ ਸਾਰੀਆਂ ਫੋਟੋਆਂ ਖਿੱਚ ਕੇ ਰੱਖੀਆਂ ਹੋਈਆਂ। ਪਰ ਉਹਦੇ ਵਿੱਚ ਹੁੰਦਾ ਨਾ ਕਿ ਉਹ ਜਿਸ ਤਰ੍ਹਾਂ ਇਕਬਾਲ ਲਿਖਦਾ ਨਾ ਬਾਂਗੇ ਦਰਾਂ ਦੇ ਵਿੱਚ, ਜੇ ਮਿਸਰਾ ਲਿਖ ਦਿਆ ਕਿਸੇ ਸ਼ੌਕ ਨੇ ਮਹਿਰਾਬੇ ਮਸਜਿਦ ਪਰ ਕੇ ਨਾਦਾਂ ਝੁਕ ਗਏ ਸਿਜਦੋਂ ਮੇਂ ਜਬ ਵਕਤੇ ਕਿਆਮ ਆਇਆ। ਵੇਖੋ ਕਿਸਾਨ ਆਗੂ ਤਾਂ ਸ਼ੁਰੂ ਤੋਂ ਹੀ ਸਾਡੇ ਪ੍ਰਤੀ, ਕਿਉਂਕਿ ਲੈਫਟਿਸਟ ਆਈਡੀਓਲੋਜੀ ਸੀਗੀ, ਖੱਬੇ ਪੱਕੀ ਧਿਰ ਸੀ, ਉਹ ਤਾਂ ਕਿਤੇ ਨਾ ਕਿਤੇ ਪਹਿਲਾਂ ਤੋਂ ਹੀ ਸਾਡੇ ਨਾਲ ਇੱਕ ਵਿੱਥ ਬਣਾ ਕੇ ਚੱਲ ਰਹੇ ਸੀ। ਇਸ ਸਾਰੇ ਵਰਤਾਰੇ 'ਚ ਦੁੱਖ ਉਹਨਾਂ ਲੋਕਾਂ ਦਾ ਸੀ ਜਿਨ੍ਹਾਂ ਨੂੰ ਅਸੀਂ ਪੰਥਕ ਸਮਝਦੇ ਸੀ, ਪਰ ਫਿਰ ਵੀ ਉਹ ਪੰਥ ਦੀ ਵਿਚਾਰਧਾਰਾ ਦੇ ਉੱਪਰ ਖੜੇ ਨਾ ਹੋ ਸਕੇ। ਸੋ ਇਸ ਕਰਕੇ ਪਰ ਮੈਂ ਸੋਚਦਾ ਕਿ ਕੋਈ ਨਹੀਂ, ਜ਼ਿੰਦਗੀ ਦੇ ਵਿੱਚ ਸੰਘਰਸ਼ ਦੇ ਵਿੱਚ ਐਵੇਂ ਦੇ ਵਰਤਾਰੇ ਅਕਸਰ ਚੱਲਦੇ ਰਹਿੰਦੇ ਨੇ, ਇਹਨਾਂ ਦੇ ਪ੍ਰਤੀ ਚਿੰਤਤ ਹੋਣ ਦੀ ਲੋੜ ਨਹੀਂ ਹੁੰਦੀ। ਕੀ ਲੱਗਦਾ ਹੁਣ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਮੋਰਚਾ ਲੱਗਿਆ ਹੋਇਆ, ਵੱਡਾ ਮੋਰਚਾ ਚੰਡੀਗੜ੍ਹ ਦੇ ਵਿੱਚ, ਬਹਿਮਲ ਕਲਾਂ ਵਾਲਾ ਮੋਰਚਾ ਥਾਂ ਤੇ ਹੀ ਪਿਆਗਾ, ਇਨਸਾਫ ਮੰਗ ਰਿਹਾ ਸੁਖਰਾਜ ਸਿੰਘ, ਇਹ ਦੋ ਮੋਰਚਿਆਂ ਦੇ ਵਿੱਚ ਕਿੰਨਾ ਕੁ ਫਰਕ ਦੇਖਦੇ ਹੋ? ਨਹੀਂ ਵੇਖੋ, ਇਹਨਾਂ ਦੋਵਾਂ ਮੋਰਚਿਆਂ ਦੇ ਮੁੱਦੇ ਵੱਖ-ਵੱਖ ਨੇ। ਸੁਖਰਾਜ ਇੱਕ ਲੰਬੇ ਸੰਘਰਸ਼ ਕਰ ਰਿਹਾ, ਦੂਜੇ ਬੰਨੇ ਬੰਦੀ ਸਿੰਘਾਂ ਦਾ ਮੋਰਚਾ ਵੀ ਜ਼ਰੂਰੀ ਚੀਜ਼ ਹੈ ਤੇ ਸਾਡਾ ਸਾਰੀ ਕੌਮ ਦਾ ਫਰਜ਼ ਬਣਦਾ ਕਿ ਜਿੱਥੇ-ਜਿੱਥੇ ਵੀ ਤੁਹਾਨੂੰ ਸੁਵਿਧਾਪੂਰਵਕ ਨੇੜੇ ਲੱਗਦਾ ਉੱਥੇ ਸਾਨੂੰ ਪਹੁੰਚ ਕੇ ਉਹਨਾਂ ਮੋਰਚਿਆਂ 'ਚ ਹਿੱਸਾ ਲੈਣਾ ਚਾਹੀਦਾ। ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਚੇਅਰਮੈਨੀ ਤੋਂ ਅਸਤੀਫਾ ਦੇ ਦੇਣਾ, ਉਸ ਤੋਂ ਬਾਅਦ ਲਗਾਤਾਰ ਅਸਤੀਫਿਆਂ ਦੀ ਝੜੀ ਲਾਈ ਹੋਈ ਆ ਕੁੰਵਰ ਵਿਜੇ ਪ੍ਰਤਾਪ ਨੇ। ਪਹਿਲਾਂ ਆਪਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ, ਨੌਕਰੀ ਛੱਡ ਦਿੰਦੇ ਨੇ, ਹੁਣ ਚੇਅਰਮੈਨੀ ਤੋਂ ਅਸਤੀਫਾ ਦੇ ਦਿੰਦੇ ਨੇ, ਕਹਿੰਦੇ ਨੇ ਕਿ ਮੈਨੂੰ ਬੇਅਦਬੀ ਦੀ ਗੱਲ ਨਹੀਂ ਕਰਨ ਦਿੰਦੇ। ਵੇਖੋ ਜੀ, ਇਹਦੇ ਬਾਰੇ ਤਾਂ ਜ਼ਿਆਦਾ ਕੋਈ ਰਾਜਨੀਤਿਕ ਜਿਹੜਾ ਵਿਸ਼ਲੇਸ਼ਣ ਕਰਤਾ ਉਹ ਦੱਸ ਸਕਦਾ। ਮੈਂ ਕਦੀ ਵੀ ਰਾਜਨੀਤਿਕ ਖਬਰਾਂ ਨਹੀਂ ਪੜ੍ਹਦਾ, ਨਾ ਮੇਰਾ ਕੋਈ ਇੰਟਰਸਟ ਹੈ। ਪਰ ਫਿਰ ਵੀ ਆਪਣੀ ਸਰਕਾਰ ਹੋਵੇ ਤੇ ਉੱਥੇ ਉਸੇ ਸਰਕਾਰ ਦਾ ਵਿਧਾਇਕ ਜੇਕਰ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਦਿੰਦਾ ਹੈ ਤੇ ਇਸ ਗੱਲ ਦਾ ਸੂਚਕ ਜ਼ਰੂਰ ਹੁੰਦਾ ਹੈ ਕਿ ਜੇਕਰ ਸਰਕਾਰ ਆਪਣੇ ਵਿਧਾਇਕ ਪ੍ਰਤੀ ਉਹਦੀਆਂ ਜਿਹੜੀਆਂ ਕਹਿ ਸਕਦੇ ਮੰਗਾਂ ਉਹਦੇ ਪ੍ਰਤੀ ਕਿਤੇ ਨਾ ਕਿਤੇ ਉਹ ਹਮਦਰਦੀ ਨਹੀਂ ਰੱਖਦੀ, ਜਾਂ ਉਹਦੇ ਪ੍ਰਤੀ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਹੈਗਾ ਕਿ ਅਸੀਂ ਆਪਣੇ ਵਿਧਾਇਕ ਦੀ ਗੱਲ ਮੰਨਣੀ, ਤੇ ਆਮ ਲੋਕਾਂ ਦਾ ਉੱਥੇ ਫਿਰ ਕੀ ਹਾਲ ਹੋਵੇਗਾ। ਇਸੇ ਕਰਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿਉਂਕਿ 1.5 ਮਹੀਨੇ ਦਾ ਸਮਾਂ ਦਿੱਤਾ, ਉਸ ਤੋਂ ਪਹਿਲਾਂ 24 ਘੰਟਿਆਂ ਦੇ ਵਿੱਚ ਇਨਸਾਫ ਕਰਨ ਤੇ ਬਣੀ ਸਰਕਾਰ, ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ, ਬੇਅਦਬੀ ਦੇ ਦੋਸ਼ੀਆਂ ਨੂੰ ਹਲੇ ਤੱਕ ਕੋਈ ਸਜ਼ਾਵਾਂ ਨਹੀਂ ਹੋਈਆਂ। ਨਹੀਂ ਵੇਖੋ, ਇਹ ਗੱਲ ਤਾਂ ਹੈ ਕਿਉਂਕਿ ਜਿਹੜੀ ਸਰਕਾਰ ਆਈ ਇਸ ਮੁੱਦੇ ਦੇ ਉੱਪਰ ਹੋਵੇ ਉਹਦਾ ਤਾਂ ਪਹਿਲਾ ਫਰਜ਼ ਬਣਦਾ ਸੀਗਾ ਕਿ ਇਹਨਾਂ ਜਿਹੜੇ ਮੁੱਦੇ ਨੇ ਇਹਨਾਂ ਨੂੰ ਸੋਲਵ ਕੀਤਾ ਜਾਵੇ। ਪਰ ਜਦੋਂ ਆਪਣੇ ਵਿਧਾਇਕ ਹੀ ਉਹਨਾਂ ਦੇ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਦੇ ਕੇ ਜਾ ਰਹੇ ਨੇ, ਇਹਦਾ ਮਤਲਬ ਸਰਕਾਰ ਦੇ ਅੰਦਰ ਕੁਝ ਚੰਗਾ ਨਹੀਂ ਚੱਲ ਰਿਹਾ। ਹੋਰ ਕੁਝ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਜਾਂ ਸੰਗਤ ਨੂੰ? ਜਾਣਾ ਬੜੀ ਜੀ, ਤਾਂ ਅਸੀਂ ਇਸ ਵਕਤ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੇ ਨਾਲ ਮੁਲਾਕਾਤ ਕਰ ਰਹੇ ਸੀ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਹੋਰ ਸ਼ਖਸੀਅਤ ਦੇ ਨਾਲ। ਪਰ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਵਰਗੀ ਰਾਜਨੀਤੀ ਆਊਗੀ ਕਿੱਥੇ? ਜਦੋਂ ਅਕਾਲੀ ਦਲ ਨਹੀਂ ਸੀ ਉਦੋਂ ਵੀ ਸ਼ਾਇਦ ਸਾਡੇ ਵਰਗੇ ਲੋਕ ਇਹੀ ਸੋਚਦੇ ਹੋਣਗੇ ਕਿ ਪੰਜਾਬ ਦੇ ਵਾਸਤੇ ਪੰਥੀ ਨੁਮਾਇੰਦਗੀ ਕਰਨ ਵਾਲੀ ਧਿਰ ਕਿੱਥੋਂ ਆਵੇਗੀ। ਪਰ ਉਦੋਂ ਵੀ ਸੰਘਰਸ਼ ਦੇ ਵਿੱਚੋਂ ਅਕਾਲੀ ਦਲ ਪੈਦਾ ਹੋਇਆ ਸੀਗਾ। ਹੁਣ ਉਵੇਂ ਦੇ ਮੁੱਦੇ ਫਿਰ ਪੰਜਾਬ ਦੇ ਸਿੱਖਾਂ ਨੂੰ ਦਰਪੇਸ਼ ਨੇ ਜਿਹੜੇ ਧਰਮ ਦੇ ਨਾਲ, ਗੁਰਦੁਆਰਿਆਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਨਾਲ ਜੁੜੇ ਹੋਏ ਨੇ। ਹੁਣ ਵੀ ਇੱਕ ਪੰਜਾਬ ਦੇ ਵਾਸਤੇ ਚੰਗੀ ਪੰਥਕ ਧਿਰ ਜਿਹੜੀ ਉਹ ਪੈਦਾ ਕੀਤੀ ਜਾ ਸਕਦੀ ਹੈ। ਦੁਬਾਰਾ ਤੋਂ ਕੌਮ ਨੂੰ ਸ਼ਹਾਦਤਾਂ ਦੇ ਰਾਹ ਤੁਰਨਾ ਪਊਗਾ ਜੇਕਰ ਉਹ ਜੋ ਇਹੀ ਧਿਰ ਇੱਕ ਖੜੀ ਕਰਨੀ ਪਵੇ ਤਾਂ, ਕਿਉਂਕਿ 1920 ਦੇ ਵਿੱਚ ਤਾਂ ਕਾਫੀ ਸ਼ਹਾਦਤਾਂ ਹੋਈਆਂ ਸੀ। ਪਰ ਇੱਕ ਚੰਗੀ ਰਾਜਨੀਤੀ ਧਿਰ ਖੜੀ ਕਰਨ ਦੇ ਵਾਸਤੇ ਜੇਕਰ ਕੌਮ ਨੂੰ ਸੰਘਰਸ਼ ਦੇ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਤਾਂ ਇਹ ਤਾਂ ਫਿਰ ਕੁਦਰਤੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਕਈ ਅਜਿਹੇ ਘਰ ਨੇ ਜਿਹੜੇ ਘਰਾਂ ਦੇ ਵਿੱਚ ਅੱਜ ਘਾਹ ਗੁੱਡੇ ਨੇ, ਆਪਾਂ ਕਹਿੰਦੇ ਕਿ ਸ਼ਹਾਦਤਾਂ ਦਾ ਹੀ ਰੂਪ ਹੁੰਦੇ ਨੇ, ਪਰ ਮਾਮਾ ਲੱਗਦਾ ਵੀ ਪੁੱਤਾਂ ਨੂੰ ਤੋੜ ਦੇਣਗੀਆਂ। ਜਿਹੜੀ ਗੱਲ ਮੈਂ ਕਹਿ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਕਦਰਾਂ ਕੀਮਤਾਂ ਦੀ ਬਹਾਲੀ ਦੇ ਵਾਸਤੇ ਸਿੱਖਾਂ ਨੂੰ ਸੰਘਰਸ਼ ਵਿੱਢਣਾ ਪਵੇਗਾ। ਤੇ ਇਵੇਂ ਦੇ ਸੰਘਰਸ਼ ਦੇ ਵਿੱਚ ਵੀ ਕਈ ਵਾਰੀ ਜਿਸ ਤਰ੍ਹਾਂ ਨਨਕਾਣਾ ਸਾਹਿਬ ਦੇ ਵਿੱਚ ਹੋਈਆਂ ਨੇ, ਪੰਜਾ ਸਾਹਿਬ 'ਚ ਹੋਈਆਂ ਨੇ, ਸ਼ਹਾਦਤਾਂ ਹੋ ਜਾਂਦੀਆਂ ਨੇ। ਕੀ ਦਿੱਲੀ ਸੰਘਰਸ਼ ਦੇ ਵਿੱਚ ਨਹੀਂ ਹੋਈਆਂ? ਬਦਲਾਅ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਰਾਜਨੀਤੀ ਬਦਲਾਅ ਦੀ ਰਾਜਨੀਤੀ ਦੇ ਉੱਪਰ ਇੱਕ ਮੁੱਖ ਮੰਤਰੀ ਬਣਿਆ ਤੇ ਅੱਜ ਉਹ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ। ਦੇਖੋ, ਪਹਿਲੀ ਗੱਲ ਹੈ ਕਿ ਬਦਲਾਅ ਦਾ ਸ਼ਬਦ ਦੀ ਵਰਤੋਂ ਕਰਨੀ ਤੇ ਬਦਲਾਅ ਲੈ ਕੇ ਆਉਣਾ ਦੋ ਵੱਖ-ਵੱਖ ਚੀਜ਼ਾਂ ਨੇ। ਲੋਕੀ ਪਹਿਲੀਆਂ ਰਾਜਨੀਤਿਕ ਧਿਰਾਂ ਤੋਂ ਨਿਰਾਸ਼ ਹੀ ਇੰਨੇ ਹੋ ਚੁੱਕੇ ਸੀ ਕਿ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਕੋਈ ਤੀਜੀ ਧਿਰ ਆਵੇਗੀ ਤੇ ਉਹ ਜਿਹੜਾ ਬਦਲਾਅ ਹੋਵੇਗਾ ਪਿਛਲੀਆਂ ਜਿਹੜੀਆਂ ਦੋ ਪਾਰਟੀਆਂ ਦੇ ਵੱਲੋਂ ਉਹਨਾਂ ਨਾਲ ਵਿਸਾਖਾਤ ਹੋਇਆ ਉਹਨਾਂ ਦੀ ਪੂਰਤੀ ਕਰ ਸਕੂਗਾ। ਪਰ ਹੁਣ ਜਦੋਂ ਉਹਨਾਂ ਨੂੰ ਇਹਦੇ ਵਿੱਚੋਂ ਵੀ ਕੋਈ ਆਸ ਨਜ਼ਰ ਨਹੀਂ ਆ ਰਹੀ ਤਾਂ ਲੋਕਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਉਸ ਪ੍ਰਤੀ ਮੋਹ ਭੰਗ ਹੁੰਦਾ ਜਾ ਰਿਹਾ।
ਸੋ ਇਹਨੂੰ ਤੁਸੀਂ ਅੱਜ ਕੁਝ ਨਹੀਂ ਕਹਿ ਸਕਦੇ। ਲੋਕਾਂ ਦੀ ਮਾਨਸਿਕਤਾ 3-4 ਸਾਲਾਂ 'ਚ ਕਿਹੜੇ ਪਾਸੇ ਨੂੰ ਜਾਂਦੀ ਹੈ ਉਹ ਇਸ ਗੱਲ ਨੂੰ ਤੈਅ ਕਰੇਗਾ। ਵਿਜੇ ਪ੍ਰਤਾਪ ਦੇ ਵੱਲੋਂ ਚੇਅਰਮੈਨੀ ਤੋਂ ਅਸਤੀਫਾ ਦੇ ਦੇਣਾ, ਉਸ ਤੋਂ ਬਾਅਦ ਕਹਿੰਦੇ ਨੇ ਕਿ ਮੈਨੂੰ ਬੇਅਦਬੀ ਦੀ ਗੱਲ ਨਹੀਂ ਕਰਨ ਦਿੰਦੇ। ਉਹਦੇ ਪ੍ਰਤੀ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਹੈਗਾ ਕਿ ਅਸੀਂ ਆਪਣੇ ਵਿਧਾਇਕ ਦੀ ਗੱਲ ਮੰਨਣੀ ਤੇ ਆਮ ਲੋਕਾਂ ਦਾ ਉੱਥੇ ਫਿਰ ਕੀ ਹਾਲ ਹੋਵੇਗਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਸਾਡੇ ਨਾਲ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਫਤਿਹ ਜੀ। ਕੀ ਲੱਗਦਾ ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ ਆਪਾਂ। ਵੇਖੋ, ਜਦੋਂ ਅਸੀਂ ਕਿਸੇ ਵੀ ਸਟੇਟ ਨੂੰ ਵੇਖਣਾ ਹੁੰਦਾ ਉਹਦੇ ਪ੍ਰਤੀ ਬਹੁਤ ਨਜ਼ਰੀਏ ਹੁੰਦੇ ਕਿ ਰਾਜਨੀਤਿਕ ਨਜ਼ਰੀਆ ਕੀ ਆ, ਆਰਥਿਕ ਨਜ਼ਰੀਆ ਕੀ ਆ, ਸਮਾਜਿਕ ਕੀ ਆ, ਜਾਂ ਧਾਰਮਿਕ ਨਜ਼ਰੀਆ ਕੀ, ਖਾਸ ਕਰਕੇ ਪੰਜਾਬ ਦੇ ਵਿੱਚ। ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਚ ਕੋਈ ਸ਼ੱਕ ਨਹੀਂ ਕਿ ਸਾਡੀਆਂ ਜਿਹੜੀਆਂ ਮਾਨਯੋਗ ਜਿਹੜੀਆਂ ਪ੍ਰਮੁੱਖ ਪ੍ਰਬੰਧਕ ਜਿਹੜੀਆਂ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਸਾਡੀਆਂ ਪੰਥਕ ਜਥੇਬੰਦੀਆਂ ਤੱਕ ਤਫਰਕਾਤ ਇੰਨੇ ਵੱਧ ਚੁੱਕੇ ਨੇ ਕਿ ਸਾਨੂੰ ਇੰਜ ਲੱਗਦਾ ਹੈ ਕਿ ਜਿਹੜੇ ਸਿੱਖ ਨੇ ਉਹ ਆਪਸੀ ਮਤਭੇਦਾਂ ਦਾ ਸ਼ਿਕਾਰ ਹੋ ਚੁੱਕੇ ਨੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ। ਜਦੋਂ ਅਸੀਂ ਆਰਥਿਕਤਾ ਦੀ ਗੱਲ ਕਰਦੇ ਹਾਂ ਤੇ ਉਹਦੇ ਨਾਲ ਪੰਜਾਬ ਇੱਕ ਜਰਾਇਤੀ ਖੇਤਰ ਹੈ ਤੇ ਇੰਜ ਲੱਗਦਾ ਹੈ ਕਿ ਜਿਹੜਾ ਸਟੇਟ ਦੇ ਉੱਪਰ ਕਾਬਜ਼ ਜਿਹੜੀ ਰਾਜਨੀਤਿਕ ਧਿਰ ਹੈ ਉਹ ਪੰਜਾਬ ਦੀ ਆਰਥਿਕ ਨੀਤੀਆਂ ਦੇ ਪ੍ਰਤੀ ਬਿਲਕੁਲ ਅਣਦੇਖੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਜਾਂ ਉਦਯੋਗਤਾ ਕੀ ਲੱਗਣਾ ਸੀ। ਉਹ ਉਲਟਾ ਜਿਹੜਾ ਪੰਜਾਬ ਦਾ ਪਾਣੀ ਬਾਕੀ ਸਟੇਟਾਂ ਨੂੰ ਰਿਪੇਰੀਅਨ ਕਾਨੂੰਨਾਂ ਦੀ ਉਲੰਘਣਾ ਕਰਕੇ ਘਟ ਜਾਂਦਾ ਸੀ, ਉਹ ਸਗੋਂ ਕੰਕਰੀਟ ਕਰਕੇ ਨਹਿਰਾਂ ਨੂੰ ਪੱਕੀਆਂ ਕਰਕੇ ਸਗੋਂ ਵੱਧ ਜਿਹੜਾ ਉਹ ਦਿੱਤਾ ਜਾ ਰਿਹਾ। ਜਦੋਂ ਅਸੀਂ ਸਮਾਜਿਕ ਢਾਂਚੇ ਦੀ ਗੱਲ ਕਰਦੇ ਹਾਂ ਤੇ ਉਹ ਇੰਨਾ ਖਿੰਡਦਾ ਜਾ ਰਿਹਾ ਕਿ ਉਹ ਲੋਕ ਜਿਹੜੇ ਸਿੱਖਾਂ ਪ੍ਰਤੀ ਰੋਜ਼ ਸੋਸ਼ਲ ਮੀਡੀਆ ਦੇ ਉੱਪਰ ਜਾਂ ਦੂਜੇ ਕਿਤੇ ਨਾ ਕਿਤੇ ਮੰਚ ਦੇ ਉੱਪਰ ਟਿੱਪਣੀਆਂ ਕੱਸਦੇ ਰਹਿੰਦੇ ਨੇ, ਸਰਕਾਰ ਦੇ ਵੱਲੋਂ ਕਿਤੇ ਵੀ ਉਹਨਾਂ ਪ੍ਰਤੀ ਕੋਈ ਐਵੇਂ ਦੀ ਕਾਰਵਾਈ ਨਹੀਂ ਕੀਤੀ ਜਾ ਸਕੀ ਕਿ ਇੱਥੇ ਰਿਲੀਜੀਅਸ ਹਾਰਮੋਨੀ ਜਿਹੜੀ ਆ ਉਹ ਪੈਦਾ ਕੀਤੀ ਜਾ ਸਕੇ। ਸੋ ਇਸ ਤਰ੍ਹਾਂ ਇਹ ਕਰਦੇ ਕਿ ਇੰਜ ਲੱਗਦਾ ਕਿ ਪੰਜਾਬ ਦਾ ਸਾਰਾ ਢਾਂਚਾ ਜਿਹੜਾ ਉਹ ਵਿਗੜਿਆ ਹੋਇਆ। ਪਰ ਇਹਦੇ 'ਚ ਦੂਜੀ ਜਿਹੜੀ ਇੱਕ ਦਿਨ ਕਹਿੰਦੇ ਨੇ ਕਿ ਹਰ ਇੱਕ ਨਕਾਰਾਤਮਕ ਪੱਖ ਦਾ ਇੱਕ ਪੱਖ ਹੋਰ ਵੀ ਹੁੰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ। ਤਾਂ ਮੈਂ ਸੋਚਦਾ ਕਿ ਜਿਉਂ-ਜਿਉਂ ਇਹ ਲੋਕਾਂ ਦੇ ਵਿੱਚ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਿਕ ਸਮੱਸਿਆਵਾਂ ਪੈਦਾ ਹੁੰਦੀਆਂ ਜਾ ਰਹੀਆਂ ਨੇ, ਕਿਉਂਕਿ ਰਾਜਨੀਤੀ ਦੀ ਵੀ ਇੱਕ ਬਹੁਤ ਵੱਡੀ ਸਮੱਸਿਆ ਪੰਜਾਬ ਦੇ ਲੋਕਾਂ ਨੂੰ ਇੱਕ ਖਿੱਤੇ ਦੀ ਧਿਰ ਦੀ ਜਾਂ ਪਾਰਟੀ ਦੀ ਰਾਜਨੀਤਿਕ ਆਗੂ ਦੀ ਲੋੜ ਹੈ ਜਿਹੜਾ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਵਾ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ। ਪਰ ਸ਼੍ਰੋਮਣੀ ਅਕਾਲੀ ਦਲ ਜਿਸ ਕਗਾਰ ਤੇ ਪਹੁੰਚ ਚੁੱਕਾ, ਉੱਥੇ ਕਿਤੇ ਨਾ ਕਿਤੇ ਨੌਜਵਾਨ ਇਹ ਵੀ ਸੋਚਦੇ ਨੇ ਕਿ ਜਾਂ ਤਾਂ ਸਾਨੂੰ ਅਕਾਲੀ ਦਲ ਵਰਗੀ ਇੱਕ ਨਵੀਂ ਰਾਜਨੀਤਿਕ ਧਿਰ ਦੀ ਲੋੜ ਹੈ ਤੇ ਜਾਂ ਫਿਰ ਇਸ ਅਕਾਲੀ ਦਲ ਦੇ ਵਿੱਚੋਂ ਜਿਹੜਾ ਪਰਿਵਾਰਵਾਦ ਉਹਨੂੰ ਖਤਮ ਕਰਕੇ ਚੰਗੇ ਨੇਤਾਵਾਂ ਨੂੰ ਅੱਗੇ ਲਿਆਂਦਾ ਜਾਵੇ। ਸੋ ਇਹਨੇ ਜਿੰਨੇ ਵਰਤਾਰਿਆਂ ਦੇ ਵਿੱਚ ਸਾਡਾ ਨਕਾਰਾਤਮਕ ਰੂਪ ਵੇਖਿਆ ਜਾ ਰਿਹਾ, ਉਹਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਇੱਕ ਚੰਗੀ ਗੱਲ ਹੈ ਕਿ ਸੋਸ਼ਲ ਮੀਡੀਆ ਜਾਂ ਹੋਰ ਰੂਪ 'ਚ ਜਦੋਂ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਨੌਜਵਾਨਾਂ ਦੇ ਜਿਹਦੇ ਪ੍ਰਤੀ ਜਿਹੜੀ ਚਿੰਤਾ ਜਨਮ ਲੈ ਰਹੀ ਆ, ਤਾਂ ਕਿਤੇ ਨਾ ਕਿਤੇ ਸੁਧਾਰਵਾਦੀ ਪ੍ਰਕਿਰਿਆ ਵੀ ਸ਼ੁਰੂ ਹੋਣ ਦੇ ਆਸਾਰ ਨਜ਼ਰ ਆ ਰਹੇ ਨੇ। ਤੁਸੀਂ ਕਿਹਾ ਕਿ ਸਾਨੂੰ ਅਕਾਲੀ ਦਲ ਵਰਗੀ ਇੱਕ ਰਾਜਨੀਤੀ ਚਾਹੀਦੀ ਹੈ ਜਿਹੜੀ ਰਾਜਨੀਤੀ ਪੰਜਾਬ ਨੂੰ ਸਥਿਰ ਰੱਖ ਸਕੇ, ਪਰ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਵਰਗੀ ਰਾਜਨੀਤੀ ਆਊਗੀ ਕਿੱਥੋਂ? ਵੇਖੋ, ਅਕਾਲੀ ਦਲ ਜਿਹੜਾ ਸੀ, ਜਦੋਂ ਅਕਾਲੀ ਦਲ ਨਹੀਂ ਸੀ ਉਦੋਂ ਵੀ ਸ਼ਾਇਦ ਸਾਡੇ ਵਰਗੇ ਲੋਕ ਇਹੀ ਸੋਚਦੇ ਹੋਣਗੇ ਕਿ ਪੰਜਾਬ ਦੇ ਵਾਸਤੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਧਿਰ ਕਿੱਥੋਂ ਆਵੇਗੀ, ਪਰ ਉਦੋਂ ਵੀ ਸੰਘਰਸ਼ ਦੇ ਵਿੱਚੋਂ ਅਕਾਲੀ ਦਲ ਪੈਦਾ ਹੋਇਆ ਸੀਗਾ। ਤਾਂ ਹੁਣ ਵੀ ਸੰਘਰਸ਼ ਦੇ ਉਵੇਂ ਦੇ ਮੁੱਦੇ ਜਿਹੜੇ ਕਦੀ 1920-21 'ਚ ਸਿੱਖਾਂ ਦੀ ਦਰਪੇਸ਼ ਸੀ, ਹੁਣ ਉਵੇਂ ਦੇ ਮੁੱਦੇ ਫਿਰ ਪੰਜਾਬ ਦੇ ਸਿੱਖਾਂ ਨੂੰ ਦਰਪੇਸ਼ ਨੇ, ਜਿਹੜੇ ਧਰਮ ਦੇ ਨਾਲ, ਗੁਰਦੁਆਰਿਆਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਨਾਲ ਜੁੜੇ ਹੋਏ ਨੇ। ਤੇ ਉਹਦੇ ਵਿੱਚੋਂ ਜੇਕਰ ਇਮਾਨਦਾਰੀ ਦੇ ਨਾਲ ਕੁਝ ਲੋਕ ਜਿਹੜੇ ਨੇ ਆਗੂ ਨੇ, ਜੇਕਰ ਉਹ ਕਾਰਜ ਕਰਨ, ਤਾਂ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ 1920-21 'ਚ ਅਕਾਲੀ ਦਲ ਪੈਦਾ ਹੁੰਦਾ, ਹੁਣ ਵੀ ਇੱਕ ਪੰਜਾਬ ਦੇ ਵਾਸਤੇ ਚੰਗੀ ਪੰਥਕ ਧਿਰ ਜਿਹੜੀ ਉਹ ਪੈਦਾ ਕੀਤੀ ਜਾ ਸਕਦੀ ਹੈ। ਦੁਬਾਰਾ ਤੋਂ ਕੌਮ ਨੂੰ ਸ਼ਹਾਦਤਾਂ ਦੇ ਰਾਹ ਤੁਰਨਾ ਪਊਗਾ ਜੇਕਰ ਉਹ ਜੋ ਇਹੀ ਧਿਰ ਇੱਕ ਖੜੀ ਕਰਨੀ ਪਵੇ ਤਾਂ, ਕਿਉਂਕਿ 1920 ਦੇ ਵਿੱਚ ਤਾਂ ਕਾਫੀ ਸ਼ਹਾਦਤਾਂ ਹੋਈਆਂ ਸੀ। ਹੁਣ ਵੀ ਤੇ ਹੋ ਰਹੀਆਂ ਨਾ, ਬਾਈਬਲ ਕਾਂਡ, ਬਰਗਾੜੀ ਕਾਂਡ, ਜੋ ਕੁਝ ਹੋਇਆ ਇਹ ਵੀ ਤਾਂ ਸ਼ਹਾਦਤਾਂ ਦਾ ਰੂਪ ਹੈ। ਇਸੇ ਤਰ੍ਹਾਂ ਦੀਆਂ ਉਦੋਂ ਹੋਈਆਂ ਸੀ, ਇਸੇ ਤਰ੍ਹਾਂ ਦੀਆਂ ਹੁਣ ਹੋ ਰਹੀਆਂ। ਪਰ ਇੱਕ ਚੰਗੀ ਰਾਜਨੀਤਿਕ ਧਿਰ ਖੜੀ ਕਰਨ ਦੇ ਵਾਸਤੇ ਜੇਕਰ ਕੌਮ ਨੂੰ ਸੰਘਰਸ਼ ਦੇ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਤਾਂ ਇਹ ਤਾਂ ਫਿਰ ਕੁਦਰਤੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਕਈ ਅਜਿਹੇ ਘਰ ਨੇ ਜਿਹੜੇ ਘਰਾਂ ਦੇ ਵਿੱਚ ਅੱਜ ਘਾਹ ਉੱਗ ਪਏ ਨੇ, ਆਪਾਂ ਕਹਿੰਦੇ ਕਿ ਸ਼ਹਾਦਤਾਂ ਦਾ ਹੀ ਰੂਪ ਹੁੰਦੇ ਨੇ, ਪਰ ਮਾਵਾਂ ਲੱਗਦਾ ਵੀ ਪੁੱਤਾਂ ਨੂੰ ਤੋੜ ਦੇਣਗੀਆਂ। ਉਹ ਕਾਫੀ ਗੈਪ ਪੈ ਗਿਆ ਜਿਹੜਾ ਕਿ ਕੌਮ ਦੇ ਵਿੱਚ, ਜਾਂ ਅਸੀਂ ਸਮੇਂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਜਿਸ ਰੂਪ ਤੋਂ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਗੱਲ ਕਰ ਰਹੇ ਹੋ ਆਰਮਡ ਸਟਰਗਲ ਦੀ। ਜਿਹੜੀ ਗੱਲ ਮੈਂ ਕਹਿ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਕਦਰਾਂ ਕੀਮਤਾਂ ਦੀ ਬਹਾਲੀ ਦੇ ਵਾਸਤੇ ਸਿੱਖਾਂ ਨੂੰ ਸੰਘਰਸ਼ ਵਿੱਢਣਾ ਪਵੇਗਾ। ਤੇ ਇਵੇਂ ਦੇ ਸੰਘਰਸ਼ ਦੇ ਵਿੱਚ ਵੀ ਕਈ ਵਾਰੀ ਜਿਸ ਤਰ੍ਹਾਂ ਨਨਕਾਣਾ ਸਾਹਿਬ ਦੇ ਵਿੱਚ ਹੋਈਆਂ ਨੇ, ਪੰਜਾ ਸਾਹਿਬ 'ਚ ਹੋਈਆਂ ਨੇ, ਸ਼ਹਾਦਤਾਂ ਹੋ ਜਾਂਦੀਆਂ ਨੇ। ਕਿ ਦਿੱਲੀ ਸੰਘਰਸ਼ ਦੇ ਵਿੱਚ ਨਹੀਂ ਹੋਈਆਂ? ਕਿਸਾਨ ਸੰਘਰਸ਼ ਦੇ ਸ਼ਹਾਦਤਾਂ ਨਹੀਂ ਹੋਈਆਂ, ਜਾਂ ਉਸ ਤੋਂ ਬਾਅਦ ਦੇ ਸ਼ਹਾਦਤਾਂ ਨਹੀਂ ਹੋਈਆਂ, ਜਾਂ ਸਰਕਾਰ ਦੇ ਨਾਲ ਮੁਜ਼ਾਹਰਾ ਕਰਦਿਆਂ ਲੋਕਾਂ ਦੇ ਉੱਪਰ ਜਿਹੜਾ ਤਸ਼ੱਦਦ ਨਹੀਂ ਹੁੰਦਾ। ਸੋ ਇਹਨਾਂ ਸਾਰੇ ਵਰਤਾਰਿਆਂ ਦੇ ਜਦੋਂ ਇਹ ਵਰਤਾਰੇ ਸਮੂਹਿਕ ਚੇਤਨਤਾ 'ਚੋਂ ਪੈਦਾ ਹੁੰਦੇ ਨੇ ਤੇ ਸਮੂਹਿਕ ਚੇਤਨਤਾ ਕਿਸੇ ਨਾ ਕਿਸੇ ਬਦਲਾਅ ਦੇ ਵਾਸਤੇ ਆਪਣੇ ਆਪ ਨੂੰ ਉਸ ਮਕਸਦ ਦੇ ਵਾਸਤੇ ਸਮਰਪਿਤ ਰੱਖਦੀ ਆ, ਤਾਂ ਇਵੇਂ ਦੇ ਵਰਤਾਰੇ ਜਿਹੜੇ ਨੇ ਵਾਪਰ ਜਾਂਦੇ ਨੇ ਕੁਦਰਤੀ। ਤੁਸੀਂ ਬਦਲਾਅ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਰਾਜਨੀਤੀ, ਬਦਲਾਅ ਦੀ ਰਾਜਨੀਤੀ ਦੇ ਉੱਪਰ ਇੱਕ ਮੁੱਖ ਮੰਤਰੀ ਬਣਿਆ ਤੇ ਅੱਜ ਉਹ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ, ਕਿਉਂਕਿ ਤੁਸੀਂ ਤਾਂ ਕਾਫੀ ਵਿਚਰਦੇ ਹੋ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਜਾਂ ਅਜਿਹੇ ਸਮਾਗਮਾਂ ਦੇ ਉੱਪਰ।
ਵੇਖੋ ਪਹਿਲੀ ਗੱਲ ਹੈ ਕਿ ਬਦਲਾਅ ਦਾ ਸ਼ਬਦ ਦੀ ਵਰਤੋਂ ਕਰਨੀ ਤੇ ਬਦਲਾਅ ਲੈ ਕੇ ਆਉਣਾ ਦੋ ਵੱਖ-ਵੱਖ ਚੀਜ਼ਾਂ ਨੇ। ਪੰਜਾਬ ਦੇ ਲੋਕ ਜਿਹੜੀਆਂ ਪਹਿਲਾਂ ਏ ਤੇ ਬੀ ਰੈਜੀਮੈਂਟਸ ਦੇ ਵਾਂਗੂ ਜਿਹੜੀਆਂ ਚੱਲ ਰਹੀਆਂ ਧਿਰਾਂ ਸੀ, ਚਾਹੇ ਉਹ ਕਾਂਗਰਸ ਸੀ ਚਾਹੇ ਅਕਾਲੀ ਦਲ ਸੀ, ਉਹਦੇ ਤੋਂ ਨਿਰਾਸ਼ ਹੋ ਕੇ ਉਹਨਾਂ ਨੇ ਸੋਚਿਆ ਸੀ, ਵਿੱਚ ਤੁਸੀਂ ਲੋਕਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਲੋਕੀ ਪਹਿਲੀਆਂ ਰਾਜਨੀਤਿਕ ਧਿਰਾਂ ਤੋਂ ਨਿਰਾਸ਼ ਹੀ ਇੰਨੇ ਹੋ ਚੁੱਕੇ ਸੀ ਕਿ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਕੋਈ ਤੀਜੀ ਧਿਰ ਆਵੇਗੀ ਤੇ ਉਹ ਜਿਹੜਾ ਬਦਲਾਅ ਹੋਵੇਗਾ ਪਿਛਲੀਆਂ ਜਿਹੜੀਆਂ ਦੋ ਪਾਰਟੀਆਂ ਦੇ ਵੱਲੋਂ ਉਹਨਾਂ ਨਾਲ ਵਸਾਹਘਾਤ ਹੋਇਆ ਉਹਨਾਂ ਦੀ ਪੂਰਤੀ ਕਰ ਸਕੂਗਾ। ਪਰ ਹੁਣ ਜਦੋਂ ਉਹਨਾਂ ਨੂੰ ਇਹਦੇ ਵਿੱਚੋਂ ਵੀ ਕੋਈ ਆਸ ਨਜ਼ਰ ਨਹੀਂ ਆ ਰਹੀ ਤਾਂ ਲੋਕਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਉਸ ਪ੍ਰਤੀ ਮੋਹ ਭੰਗ ਹੁੰਦਾ ਜਾ ਰਿਹਾ। ਜੇ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ, ਦੁਬਾਰਾ ਕੀ ਲੱਗਦਾ ਵੀ ਅਕਾਲੀ ਦਲ ਸਰਵਾਈਵ ਕਰੂਗਾ? ਕਿਉਂਕਿ ਪੰਜਾਬ ਦੀ ਰਾਜਨੀਤੀ ਬੜੀ ਉਥਲ-ਪੁਥਲ ਹੋ ਚੁੱਕੀ ਹੈ ਹੁਣ ਇਸ ਵਕਤ। ਭਵਿੱਖ 'ਚ ਅਕਾਲੀ ਦਲ ਜਾਂ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਕਿਹੜੀ ਰਾਜਸੀ ਧਿਰ ਬਿਰਾਜਮਾਨ ਹੋਏਗੀ ਅੱਗੇ ਕੁਝ ਨਹੀਂ ਕਿਹਾ ਜਾ ਸਕਦਾ। ਕਈ ਵਾਰੀ ਇੰਜ ਹੁੰਦਾ ਕਿ ਸਾਨੂੰ ਇੰਜ ਲੱਗਦਾ ਜਿਵੇਂ ਕਿ ਐਮਰਜੈਂਸੀ ਤੋਂ ਬਾਅਦ ਇੰਜ ਲੱਗਦਾ ਸੀ ਕਿ ਇੰਦਰਾ ਗਾਂਧੀ ਬਿਲਕੁਲ ਖਤਮ ਹੋ ਚੁੱਕੀ ਹੈ, ਜਦੋਂ ਸਾਰੇ ਹਿੰਦੁਸਤਾਨ ਦੇ ਵਿੱਚ ਉਹਦੇ ਕੋਲ ਕਹਿ ਸਕਦੇ ਹੋ ਕਿ ਇੱਕ ਮੀਟਿੰਗ ਕਰਨ ਦੀ ਜਗ੍ਹਾ ਨਹੀਂ ਸੀ ਬਚੀ, ਕੋਈ ਮੰਚ ਨਹੀਂ ਸੀ ਬਚਿਆ, ਤੇ ਉਸ ਤੋਂ ਬਾਅਦ ਮੈਜੋਰਟੀ ਦੇ ਨਾਲ ਦੁਬਾਰਾ ਫਿਰ ਹਿੰਦੁਸਤਾਨ ਦੀ ਰਾਜਨੀਤਿਕ ਸੱਤਾ ਦੇ ਉੱਪਰ ਵਾਪਸ ਆਉਂਦੀ ਹੈ। ਇਸੇ ਤਰ੍ਹਾਂ ਕਿਸੇ ਸਮੇਂ ਜਿਹੜੀ ਭਾਜਪਾ ਇਹਦੇ ਕੋਲ ਸਾਰੇ ਪੰਜਾਬ ਦੇ ਵਿੱਚ ਕੋਈ ਸੀਟ ਨਹੀਂ ਸੀ, ਅੱਜ ਪੰਜਾਬ ਦੇ ਵਿੱਚ ਭਾਜਪਾ ਇੱਕ ਆਧਾਰ ਰੱਖਦੀ ਹੈ। ਇਸੇ ਤਰ੍ਹਾਂ ਕੋਈ ਉਹ ਸਮਾਂ ਸੀ ਜਦੋਂ ਬੀਜੇਪੀ ਦੀ 13 ਦਿਨ ਦੀ ਸਰਕਾਰ ਬਣੀ ਸੀ, ਅੱਜ ਉਹਨਾਂ ਨੇ ਵਿਰੋਧੀ ਧਿਰ ਨੂੰ ਖਤਮ ਹੀ ਕਰ ਦਿੱਤਾ। ਸੋ ਜਿਹੜੇ ਰਾਜਨੀਤਿਕ ਤੌਰ ਤੇ ਐਵੇਂ ਦੇ ਜਦੋਂ ਅਸੀਂ ਜਮਾ ਘਟਾਓ ਗੱਲ ਕਹਿੰਦੇ ਹਾਂ, ਇਹਦੇ ਬਾਰੇ ਸਟੀਕ ਕੁਝ ਨਹੀਂ ਕਿਹਾ ਜਾ ਸਕਦਾ। ਕਈ ਵਾਰੀ ਕਿਸੇ ਰਾਜਨੀਤਿਕ ਧਿਰ ਦੀ ਲੋਕਾਂ ਦੇ ਵਿੱਚ ਬਿਲਕੁਲ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦੇ ਨਾਲ ਨਕਾਰਾਤਮਕ ਸੋਚ ਬਣ ਚੁੱਕੀ ਹੁੰਦੀ ਹੈ, ਜਿਵੇਂ ਅਕਾਲੀ ਦਲ ਪ੍ਰਤੀ ਬਣੀ ਹੈ। ਪਰ ਹੋ ਸਕਦਾ ਕਿ ਆਮ ਆਦਮੀ ਪਾਰਟੀ ਦੇ ਬਦਲਾ ਲੈਣ ਦੇ ਰੂਪ 'ਚ ਜਿਸ ਤਰ੍ਹਾਂ ਪਹਿਲਾਂ ਕੀਤਾ, ਲੋਕੀ ਇਹ ਸੋਚਣਾ ਸ਼ੁਰੂ ਕਰ ਦੇਣ ਕਿ ਨਹੀਂ ਇਹਨਾਂ ਦੇ ਨਾਲੋਂ ਤਾਂ ਅਕਾਲੀ ਚੰਗੇ ਸੀ, ਉੱਥੇ ਚਾਂਸ ਮਿਲ ਵੀ ਸਕਦਾ। ਸੋ ਇਹਨੂੰ ਤੁਸੀਂ ਅੱਜ ਕੁਝ ਨਹੀਂ ਕਹਿ ਸਕਦੇ। ਲੋਕਾਂ ਦੀ ਮਾਨਸਿਕਤਾ 3-4 ਸਾਲਾਂ 'ਚ ਕਿਹੜੇ ਪਾਸੇ ਨੂੰ ਜਾਂਦੀ ਹੈ ਉਹ ਇਸ ਗੱਲ ਨੂੰ ਤੈਅ ਕਰੇਗਾ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਦੇ ਵਿੱਚ ਕਾਫੀ ਜਿਹੜੇ ਕਿ ਲੋਕ ਸੀ ਉਹਨਾਂ ਦੇ ਨਾਲ ਜੁੜੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਕਦਮ ਨਾਲ ਕਦਮ ਮਿਲਾ ਕੇ ਚੱਲੇ ਨੇ। ਵੇਖੋ ਮੈਂ ਜ਼ਿਆਦਾ ਰਾਜਨੀਤਿਕ 'ਚ ਇੰਨਾ ਬਿਲਕੁਲ ਇੰਟਰਸਟ ਨਹੀਂ ਲੈਂਦਾ, ਮੇਰਾ ਸੰਬੰਧ ਇਤਿਹਾਸ ਦੇ ਨਾਲ। ਪਰ ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਮੈਨੂੰ ਭਾਰਤ ਜੋੜੋ ਯਾਤਰਾ ਬਿਲਕੁਲ ਉਸੇ ਤਰ੍ਹਾਂ ਦੀ ਲੱਗਦੀ ਹੈ ਜਿਸ ਤਰ੍ਹਾਂ ਦੇ ਨਾਲ ਇੱਕ ਧਾਰਮਿਕ ਲਿਬਾਸ ਦੇ ਵਿੱਚ ਕਦੀ ਨਾ ਕਦੀ ਬੀਜੇਪੀ ਨੇ ਜਿਹੜੀ ਹੈ ਨਾ ਉਹ ਰੱਥ ਯਾਤਰਾ ਸ਼ੁਰੂ ਕੀਤੀ ਸੀ। ਸੋ ਲੋਕਾਂ ਨੂੰ ਜਿੱਥੇ ਜਿੱਥੇ ਜਾਣਾ ਉੱਥੋਂ ਦੇ ਧਾਰਮਿਕ ਲਿਬਾਸ ਦੇ ਵਿੱਚ ਲੋਕਾਂ ਨੂੰ ਰਾਜਨੀਤਿਕ ਤੌਰ ਤੇ ਸੁਚੇਤ ਕਰਕੇ ਆਪਣੇ ਨਾਲ ਜੋੜਨ ਦੇ ਯਤਨ ਕਰਨੇ, ਇਹ ਉਸੇ ਪ੍ਰਕਿਰਿਆ ਦਾ ਹਿੱਸਾ ਜਿਹੜੀਆਂ ਪਹਿਲਾਂ ਵੀ ਦੁਹਰਾਈਆਂ ਜਾਂਦੀਆਂ ਰਹੀਆਂ ਨੇ। ਜੇ ਅਸੀਂ ਹੁਣ ਥੋੜ੍ਹੀ ਜਿਹੀ ਗੱਲ ਕਰੀਏ ਜਨਵਰੀ ਮਹੀਨੇ ਦੀ, ਜਨਵਰੀ ਮਹੀਨਾ ਇੱਕ ਵਾਰ ਫੇਰ ਉਹੀ ਜ਼ਖਮ ਅੱਲੇ ਕਰ ਗਿਆ ਜਿਹੜੇ ਜ਼ਖਮ ਕਿਸੇ ਟਾਈਮ ਸਿੰਘੂ ਬਾਰਡਰ ਤੇ ਹੋਏ ਸੀਗੇ, ਜਦੋਂ ਚੜ੍ਹਦੀ ਕਲਾ ਦਾ ਇੱਕ ਪ੍ਰਤੀਕ ਲਹਿਰਾਇਆ ਗਿਆ ਤਾਂ ਪਰ ਉਸ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਭੰਡਣਾ ਸ਼ੁਰੂ ਕਰ ਦਿੱਤਾ ਗਿਆ। ਹੁਣ ਫੇਰ ਜਨਵਰੀ ਮਹੀਨਾ ਚੱਲ ਰਿਹਾ ਹੈਗਾ। ਅੱਜ ਜੇ ਅਸੀਂ ਅੱਜ ਤੋਂ ਦੇਖੀਏ ਤਾਂ ਕਾਫੀ ਜਿਹੜੇ ਜ਼ਖਮ ਨੇ ਉਹ ਅੱਲੇ ਹੋ ਰਹੇ ਨੇ, ਉਹ ਗੱਲਾਂ ਵੀ ਯਾਦ ਆ ਰਹੀਆਂ ਨੇ। ਬਿਲਕੁਲ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਦਿਨ ਸੀਗੇ ਜਦੋਂ ਸਾਨੂੰ ਇੰਝ ਲੱਗਦਾ ਸੀਗਾ ਕਿ ਇੱਕ ਗੁਨਾਹਗਾਰ ਜਿਹੜਾ ਉਹ ਸਾਨੂੰ ਬਣਾ ਦਿੱਤਾ ਗਿਆ। ਚਾਹੇ ਦੀਪ ਸੀ, ਜਦੋਂ ਮੈਂ ਸੋਸ਼ਲ ਮੀਡੀਆ ਖੋਲ੍ਹਦੀ ਸੀ ਹਰ ਥਾਂ ਦੇ ਉੱਪਰ ਸਾਨੂੰ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਸੀ। ਜੇ ਕਿਸੇ ਵਿਦਿਅਕ ਅਦਾਰੇ 'ਚ ਜਾਂਦੇ ਸੀ, ਜਿਸ ਤਰ੍ਹਾਂ ਸਾਡੇ ਨਾਵਾਂ ਦੇ ਉੱਪਰ ਪੋਸਟਰ ਲਗਾਏ ਹੁੰਦੇ ਸੀ, ਮੈਂ ਸਾਰੀਆਂ ਫੋਟੋਆਂ ਖਿੱਚ ਕੇ ਰੱਖੀਆਂ ਹੋਈਆਂ। ਪਰ ਉਹਦੇ ਵਿੱਚ ਹੁੰਦਾ ਨਾ ਕਿ ਉਹ ਜਿਸ ਤਰ੍ਹਾਂ ਇਕਬਾਲ ਲਿਖਦਾ ਨਾ ਬਾਂਗੇ ਦਰਾਂ ਦੇ ਵਿੱਚ, ਜੇ ਮਿਸਰਾ ਲਿਖ ਦਿਆ ਕਿਸੇ ਸ਼ੌਕ ਨੇ ਮਹਿਰਾਬੇ ਮਸਜਿਦ ਪਰ ਕੇ ਨਾਦਾਂ ਝੁਕ ਗਏ ਸਿਜਦੋਂ ਮੇਂ ਜਬ ਵਕਤੇ ਕਿਆਮ ਆਇਆ। ਵੇਖੋ ਕਿਸਾਨ ਆਗੂ ਤਾਂ ਸ਼ੁਰੂ ਤੋਂ ਹੀ ਸਾਡੇ ਪ੍ਰਤੀ, ਕਿਉਂਕਿ ਲੈਫਟਿਸਟ ਆਈਡੀਓਲੋਜੀ ਸੀਗੀ, ਖੱਬੇ ਪੱਕੀ ਧਿਰ ਸੀ, ਉਹ ਤਾਂ ਕਿਤੇ ਨਾ ਕਿਤੇ ਪਹਿਲਾਂ ਤੋਂ ਹੀ ਸਾਡੇ ਨਾਲ ਇੱਕ ਵਿੱਥ ਬਣਾ ਕੇ ਚੱਲ ਰਹੇ ਸੀ। ਇਸ ਸਾਰੇ ਵਰਤਾਰੇ 'ਚ ਦੁੱਖ ਉਹਨਾਂ ਲੋਕਾਂ ਦਾ ਸੀ ਜਿਨ੍ਹਾਂ ਨੂੰ ਅਸੀਂ ਪੰਥਕ ਸਮਝਦੇ ਸੀ, ਪਰ ਫਿਰ ਵੀ ਉਹ ਪੰਥ ਦੀ ਵਿਚਾਰਧਾਰਾ ਦੇ ਉੱਪਰ ਖੜੇ ਨਾ ਹੋ ਸਕੇ। ਸੋ ਇਸ ਕਰਕੇ ਪਰ ਮੈਂ ਸੋਚਦਾ ਕਿ ਕੋਈ ਨਹੀਂ, ਜ਼ਿੰਦਗੀ ਦੇ ਵਿੱਚ ਸੰਘਰਸ਼ ਦੇ ਵਿੱਚ ਐਵੇਂ ਦੇ ਵਰਤਾਰੇ ਅਕਸਰ ਚੱਲਦੇ ਰਹਿੰਦੇ ਨੇ, ਇਹਨਾਂ ਦੇ ਪ੍ਰਤੀ ਚਿੰਤਤ ਹੋਣ ਦੀ ਲੋੜ ਨਹੀਂ ਹੁੰਦੀ। ਕੀ ਲੱਗਦਾ ਹੁਣ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਮੋਰਚਾ ਲੱਗਿਆ ਹੋਇਆ, ਵੱਡਾ ਮੋਰਚਾ ਚੰਡੀਗੜ੍ਹ ਦੇ ਵਿੱਚ, ਬਹਿਮਲ ਕਲਾਂ ਵਾਲਾ ਮੋਰਚਾ ਥਾਂ ਤੇ ਹੀ ਪਿਆਗਾ, ਇਨਸਾਫ ਮੰਗ ਰਿਹਾ ਸੁਖਰਾਜ ਸਿੰਘ, ਇਹ ਦੋ ਮੋਰਚਿਆਂ ਦੇ ਵਿੱਚ ਕਿੰਨਾ ਕੁ ਫਰਕ ਦੇਖਦੇ ਹੋ? ਨਹੀਂ ਵੇਖੋ, ਇਹਨਾਂ ਦੋਵਾਂ ਮੋਰਚਿਆਂ ਦੇ ਮੁੱਦੇ ਵੱਖ-ਵੱਖ ਨੇ। ਸੁਖਰਾਜ ਇੱਕ ਲੰਬੇ ਸੰਘਰਸ਼ ਕਰ ਰਿਹਾ, ਦੂਜੇ ਬੰਨੇ ਬੰਦੀ ਸਿੰਘਾਂ ਦਾ ਮੋਰਚਾ ਵੀ ਜ਼ਰੂਰੀ ਚੀਜ਼ ਹੈ ਤੇ ਸਾਡਾ ਸਾਰੀ ਕੌਮ ਦਾ ਫਰਜ਼ ਬਣਦਾ ਕਿ ਜਿੱਥੇ ਵੀ ਤੁਹਾਨੂੰ ਸੁਵਿਧਾਪੂਰਵਕ ਨੇੜੇ ਲੱਗਦਾ ਉੱਥੇ ਸਾਨੂੰ ਪਹੁੰਚ ਕੇ ਉਹਨਾਂ ਮੋਰਚਿਆਂ 'ਚ ਹਿੱਸਾ ਲੈਣਾ ਚਾਹੀਦਾ। ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਚੇਅਰਮੈਨੀ ਤੋਂ ਅਸਤੀਫਾ ਦੇ ਦੇਣਾ, ਉਸ ਤੋਂ ਬਾਅਦ ਲਗਾਤਾਰ ਅਸਤੀਫਿਆਂ ਦੀ ਝੜੀ ਲਾਈ ਹੋਈ ਆ ਕੁੰਵਰ ਵਿਜੇ ਪ੍ਰਤਾਪ ਨੇ। ਪਹਿਲਾਂ ਆਪਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ, ਨੌਕਰੀ ਛੱਡ ਦਿੰਦੇ ਨੇ, ਹੁਣ ਚੇਅਰਮੈਨੀ ਤੋਂ ਅਸਤੀਫਾ ਦੇ ਦਿੰਦੇ ਨੇ, ਕਹਿੰਦੇ ਨੇ ਕਿ ਮੈਨੂੰ ਬੇਅਦਬੀ ਦੀ ਗੱਲ ਨਹੀਂ ਕਰਨ ਦਿੰਦੇ। ਵੇਖੋ ਜੀ, ਇਹਦੇ ਬਾਰੇ ਤਾਂ ਜ਼ਿਆਦਾ ਕੋਈ ਰਾਜਨੀਤਿਕ ਜਿਹੜਾ ਵਿਸ਼ਲੇਸ਼ਣ ਕਰਤਾ ਉਹ ਦੱਸ ਸਕਦਾ। ਮੈਂ ਕਦੀ ਵੀ ਰਾਜਨੀਤਿਕ ਖਬਰਾਂ ਨਹੀਂ ਪੜ੍ਹਦਾ, ਨਾ ਮੇਰਾ ਕੋਈ ਇੰਟਰਸਟ ਹੈ। ਪਰ ਫਿਰ ਵੀ ਆਪਣੀ ਸਰਕਾਰ ਹੋਵੇ ਤੇ ਉੱਥੇ ਉਸੇ ਸਰਕਾਰ ਦਾ ਵਿਧਾਇਕ ਜੇਕਰ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਦਿੰਦਾ ਹੈ ਤੇ ਇਸ ਗੱਲ ਦਾ ਸੂਚਕ ਜ਼ਰੂਰ ਹੁੰਦਾ ਹੈ ਕਿ ਜੇਕਰ ਸਰਕਾਰ ਆਪਣੇ ਵਿਧਾਇਕ ਪ੍ਰਤੀ ਉਹਦੀਆਂ ਜਿਹੜੀਆਂ ਕਹਿ ਸਕਦੇ ਮੰਗਾਂ ਉਹਦੇ ਪ੍ਰਤੀ ਕਿਤੇ ਨਾ ਕਿਤੇ ਉਹ ਹਮਦਰਦੀ ਨਹੀਂ ਰੱਖਦੀ, ਜਾਂ ਉਹਦੇ ਪ੍ਰਤੀ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਹੈਗਾ ਕਿ ਅਸੀਂ ਆਪਣੇ ਵਿਧਾਇਕ ਦੀ ਗੱਲ ਮੰਨਣੀ ਹੈ, ਤੇ ਆਮ ਲੋਕਾਂ ਦਾ ਉੱਥੇ ਫਿਰ ਕੀ ਹਾਲ ਹੋਵੇਗਾ। ਇਸੇ ਕਰਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿਉਂਕਿ 1.5 ਮਹੀਨੇ ਦਾ ਸਮਾਂ ਦਿੱਤਾ, ਉਸ ਤੋਂ ਪਹਿਲਾਂ 24 ਘੰਟਿਆਂ ਦੇ ਵਿੱਚ ਇਨਸਾਫ ਕਰਨ ਤੇ ਬਣੀ ਸਰਕਾਰ, ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ, ਬੇਅਦਬੀ ਦੇ ਦੋਸ਼ੀਆਂ ਨੂੰ ਹਲੇ ਤੱਕ ਕੋਈ ਸਜ਼ਾਵਾਂ ਨਹੀਂ ਹੋਈਆਂ।
ਨਹੀਂ ਇਹ ਵੇਖੋ, ਇਹ ਗੱਲ ਤਾਂ ਹੈ ਕਿਉਂਕਿ ਜਿਹੜੀ ਸਰਕਾਰ ਆਈ ਇਸ ਮੁੱਦੇ ਦੇ ਉੱਪਰ ਹੋਵੇ ਉਹਦਾ ਤਾਂ ਪਹਿਲਾ ਫਰਜ਼ ਬਣਦਾ ਸੀਗਾ ਕਿ ਇਹਨਾਂ ਜਿਹੜੇ ਮੁੱਦੇ ਨੇ ਇਹਨਾਂ ਨੂੰ ਸੋਲਵ ਕੀਤਾ ਜਾਵੇ। ਪਰ ਜਦੋਂ ਆਪਣੇ ਵਿਧਾਇਕ ਹੀ ਉਹਨਾਂ ਦੇ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਦੇ ਕੇ ਜਾ ਰਹੇ ਨੇ, ਇਹਦਾ ਮਤਲਬ ਸਰਕਾਰ ਦੇ ਅੰਦਰ ਕੁਝ ਚੰਗਾ ਨਹੀਂ ਚੱਲ ਰਿਹਾ। ਹੋਰ ਕੁਝ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਜਾਂ ਸੰਗਤ ਨੂੰ? ਮੈਂ ਜਾਣਾ ਬੜੀ ਦੂਰ ਸੀ। ਤਾਂ ਅਸੀਂ ਇਸ ਵਕਤ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੇ ਨਾਲ ਮੁਲਾਕਾਤ ਕਰ ਰਹੇ ਸੀ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਹੋਰ ਸ਼ਖਸੀਅਤ ਦੇ ਨਾਲ। ਪਰ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਵਰਗੀ ਰਾਜਨੀਤੀ ਆਊਗੀ ਕਿੱਥੇ? ਜਦੋਂ ਅਕਾਲੀ ਦਲ ਨਹੀਂ ਸੀ ਉਦੋਂ ਵੀ ਸ਼ਾਇਦ ਸਾਡੇ ਵਰਗੇ ਲੋਕ ਇਹੀ ਸੋਚਦੇ ਹੋਣਗੇ ਕਿ ਪੰਜਾਬ ਦੇ ਵਾਸਤੇ ਪੰਥੀ ਨੁਮਾਇੰਦਗੀ ਕਰਨ ਵਾਲੀ ਧਿਰ ਕਿੱਥੋਂ ਆਵੇਗੀ। ਪਰ ਉਦੋਂ ਵੀ ਸੰਘਰਸ਼ ਦੇ ਵਿੱਚੋਂ ਅਕਾਲੀ ਦਲ ਪੈਦਾ ਹੋਇਆ ਸੀਗਾ। ਹੁਣ ਉਵੇਂ ਦੇ ਮੁੱਦੇ ਫਿਰ ਪੰਜਾਬ ਦੇ ਸਿੱਖਾਂ ਨੂੰ ਦਰਪੇਸ਼ ਨੇ, ਜਿਹੜੇ ਧਰਮ ਦੇ ਨਾਲ, ਗੁਰਦੁਆਰਿਆਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਨਾਲ ਜੁੜੇ ਹੋਏ ਨੇ। ਹੁਣ ਵੀ ਇੱਕ ਪੰਜਾਬ ਦੇ ਵਾਸਤੇ ਚੰਗੀ ਪੰਥਕ ਧਿਰ ਜਿਹੜੀ ਉਹ ਪੈਦਾ ਕੀਤੀ ਜਾ ਸਕਦੀ ਹੈ। ਦੁਬਾਰਾ ਤੋਂ ਕੌਮ ਨੂੰ ਸ਼ਹਾਦਤਾਂ ਦੇ ਰਾਹ ਤੁਰਨਾ ਪਊਗਾ ਜੇਕਰ ਉਹ ਜੋ ਇਹੀ ਧਿਰ ਇੱਕ ਖੜੀ ਕਰਨੀ ਪਵੇ ਤਾਂ, ਕਿਉਂਕਿ 1920 ਦੇ ਵਿੱਚ ਤਾਂ ਕਾਫੀ ਸ਼ਹਾਦਤਾਂ ਹੋਈਆਂ ਸੀ। ਪਰ ਇੱਕ ਚੰਗੀ ਰਾਜਨੀਤੀ ਧਿਰ ਖੜੀ ਕਰਨ ਦੇ ਵਾਸਤੇ ਜੇਕਰ ਕੌਮ ਨੂੰ ਸੰਘਰਸ਼ ਦੇ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਤਾਂ ਇਹ ਤਾਂ ਫਿਰ ਕੁਦਰਤੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਕਈ ਅਜਿਹੇ ਘਰ ਨੇ ਜਿਹੜੇ ਘਰਾਂ ਦੇ ਵਿੱਚ ਅੱਜ ਘਾਹ ਉੱਗ ਪਏ ਨੇ, ਆਪਾਂ ਕਹਿੰਦੇ ਕਿ ਸ਼ਹਾਦਤਾਂ ਦਾ ਹੀ ਰੂਪ ਹੁੰਦੇ ਨੇ, ਪਰ ਮਾਵਾਂ ਲੱਗਦਾ ਵੀ ਪੁੱਤਾਂ ਨੂੰ ਤੋੜ ਦੇਣਗੀਆਂ। ਜਿਹੜੀ ਗੱਲ ਮੈਂ ਕਹਿ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਕਦਰਾਂ ਕੀਮਤਾਂ ਦੀ ਬਹਾਲੀ ਦੇ ਵਾਸਤੇ ਸਿੱਖਾਂ ਨੂੰ ਸੰਘਰਸ਼ ਵਿੱਢਣਾ ਪਵੇਗਾ। ਤੇ ਇਵੇਂ ਦੇ ਸੰਘਰਸ਼ ਦੇ ਵਿੱਚ ਵੀ ਕਈ ਵਾਰੀ ਜਿਸ ਤਰ੍ਹਾਂ ਨਨਕਾਣਾ ਸਾਹਿਬ ਦੇ ਵਿੱਚ ਹੋਈਆਂ ਨੇ, ਪੰਜਾ ਸਾਹਿਬ 'ਚ ਹੋਈਆਂ ਨੇ, ਸ਼ਹਾਦਤਾਂ ਹੋ ਜਾਂਦੀਆਂ ਨੇ। ਕੀ ਦਿੱਲੀ ਸੰਘਰਸ਼ ਦੇ ਵਿੱਚ ਨਹੀਂ ਹੋਈਆਂ? ਬਦਲਾਅ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਰਾਜਨੀਤੀ ਬਦਲਾਅ ਦੀ ਰਾਜਨੀਤੀ ਦੇ ਉੱਪਰ ਇੱਕ ਮੁੱਖ ਮੰਤਰੀ ਬਣਿਆ ਤੇ ਅੱਜ ਉਹ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ। ਵੇਖੋ, ਪਹਿਲੀ ਗੱਲ ਹੈ ਕਿ ਬਦਲਾਅ ਦਾ ਸ਼ਬਦ ਦੀ ਵਰਤੋਂ ਕਰਨੀ ਤੇ ਬਦਲਾਅ ਲੈ ਕੇ ਆਉਣਾ ਦੋ ਵੱਖ-ਵੱਖ ਚੀਜ਼ਾਂ ਨੇ। ਲੋਕੀ ਪਹਿਲੀਆਂ ਰਾਜਨੀਤਿਕ ਧਿਰਾਂ ਤੋਂ ਨਿਰਾਸ਼ ਹੀ ਇੰਨੇ ਹੋ ਚੁੱਕੇ ਸੀ ਕਿ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਕੋਈ ਤੀਜੀ ਧਿਰ ਆਵੇਗੀ ਤੇ ਉਹ ਜਿਹੜਾ ਬਦਲਾਅ ਹੋਵੇਗਾ ਪਿਛਲੀਆਂ ਜਿਹੜੀਆਂ ਦੋ ਪਾਰਟੀਆਂ ਦੇ ਵੱਲੋਂ ਉਹਨਾਂ ਨਾਲ ਵਿਸਾਖਘਾਤ ਹੋਇਆ ਉਹਨਾਂ ਦੀ ਪੂਰਤੀ ਕਰ ਸਕੂਗਾ। ਪਰ ਹੁਣ ਜਦੋਂ ਉਹਨਾਂ ਨੂੰ ਇਹਦੇ ਵਿੱਚੋਂ ਵੀ ਕੋਈ ਆਸ ਨਜ਼ਰ ਨਹੀਂ ਆ ਰਹੀ ਤਾਂ ਲੋਕਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਉਸ ਪ੍ਰਤੀ ਮੋਹ ਭੰਗ ਹੁੰਦਾ ਜਾ ਰਿਹਾ। ਸੋ ਇਹਨੂੰ ਤੁਸੀਂ ਅੱਜ ਕੁਝ ਨਹੀਂ ਕਹਿ ਸਕਦੇ। ਲੋਕਾਂ ਦੀ ਮਾਨਸਿਕਤਾ 3-4 ਸਾਲਾਂ 'ਚ ਕਿਹੜੇ ਪਾਸੇ ਨੂੰ ਜਾਂਦੀ ਹੈ ਉਹ ਇਸ ਗੱਲ ਨੂੰ ਤੈਅ ਕਰੇਗਾ। ਵਿਜੇ ਪ੍ਰਤਾਪ ਦੇ ਵੱਲੋਂ ਚੇਅਰਮੈਨੀ ਤੋਂ ਅਸਤੀਫਾ ਦੇ ਦੇਣਾ, ਉਸ ਤੋਂ ਬਾਅਦ ਕਹਿੰਦੇ ਨੇ ਕਿ ਮੈਨੂੰ ਬੇਅਦਬੀ ਦੀ ਗੱਲ ਨਹੀਂ ਕਰਨ ਦਿੰਦੇ। ਉਹਦੇ ਪ੍ਰਤੀ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਹੈਗਾ ਕਿ ਅਸੀਂ ਆਪਣੇ ਵਿਧਾਇਕ ਦੀ ਗੱਲ ਮੰਨਣੀ ਤੇ ਆਮ ਲੋਕਾਂ ਦਾ ਉੱਥੇ ਫਿਰ ਕੀ ਹਾਲ ਹੋਵੇਗਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਸਾਡੇ ਨਾਲ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਫਤਿਹ ਜੀ। ਕੀ ਲੱਗਦਾ ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ ਆਪਾਂ। ਵੇਖੋ, ਜਦੋਂ ਅਸੀਂ ਕਿਸੇ ਵੀ ਸਟੇਟ ਨੂੰ ਵੇਖਣਾ ਹੁੰਦਾ ਉਹਦੇ ਪ੍ਰਤੀ ਬਹੁਤ ਨਜ਼ਰੀਏ ਹੁੰਦੇ ਕਿ ਰਾਜਨੀਤਿਕ ਨਜ਼ਰੀਆ ਕੀ ਆ, ਆਰਥਿਕ ਨਜ਼ਰੀਆ ਕੀ ਆ, ਸਮਾਜਿਕ ਕੀ ਆ, ਜਾਂ ਧਾਰਮਿਕ ਨਜ਼ਰੀਆ ਕੀ, ਖਾਸ ਕਰਕੇ ਪੰਜਾਬ ਦੇ ਵਿੱਚ। ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਕੋਈ ਸ਼ੱਕ ਨਹੀਂ ਕਿ ਸਾਡੀਆਂ ਜਿਹੜੀਆਂ ਮਾਨਯੋਗ ਜਿਹੜੀਆਂ ਪ੍ਰਮੁੱਖ ਪ੍ਰਬੰਧਕ ਜਿਹੜੀਆਂ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਸਾਡੀਆਂ ਪੰਥਕ ਜਥੇਬੰਦੀਆਂ ਤੱਕ ਤਫਰਕਾਤ ਇੰਨੇ ਵੱਧ ਚੁੱਕੇ ਨੇ ਕਿ ਸਾਨੂੰ ਇੰਝ ਲੱਗਦਾ ਹੈ ਕਿ ਜਿਹੜੇ ਸਿੱਖ ਨੇ ਉਹ ਆਪਸੀ ਮਤਭੇਦਾਂ ਦਾ ਸ਼ਿਕਾਰ ਹੋ ਚੁੱਕੇ ਨੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ। ਜਦੋਂ ਅਸੀਂ ਆਰਥਿਕਤਾ ਦੀ ਗੱਲ ਕਰਦੇ ਹਾਂ ਤੇ ਉਹਦੇ ਨਾਲ ਪੰਜਾਬ ਇੱਕ ਜਰਾਇਤੀ ਖੇਤਰ ਹੈ ਤੇ ਇੰਝ ਲੱਗਦਾ ਹੈ ਕਿ ਜਿਹੜਾ ਸਟੇਟ ਦੇ ਉੱਪਰ ਕਾਬਜ਼ ਜਿਹੜੀ ਰਾਜਨੀਤਿਕ ਧਿਰ ਆ ਉਹ ਪੰਜਾਬ ਦੀ ਆਰਥਿਕ ਨੀਤੀਆਂ ਦੇ ਪ੍ਰਤੀ ਬਿਲਕੁਲ ਅਣਦੇਖੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਜਾਂ ਉਦਯੋਗਤਾ ਕੀ ਲੱਗਣਾ ਸੀ। ਉਹ ਉਲਟਾ ਜਿਹੜਾ ਪੰਜਾਬ ਦਾ ਪਾਣੀ ਬਾਕੀ ਸਟੇਟਾਂ ਨੂੰ ਰਿਪੇਰੀਅਨ ਕਾਨੂੰਨਾਂ ਦੀ ਉਲੰਘਣਾ ਕਰਕੇ ਘਟ ਜਾਂਦਾ ਸੀ, ਉਹ ਸਗੋਂ ਕੰਕਰੀਟ ਕਰਕੇ ਨਹਿਰਾਂ ਨੂੰ ਪੱਕੀਆਂ ਕਰਕੇ ਸਗੋਂ ਵੱਧ ਜਿਹੜਾ ਉਹ ਦਿੱਤਾ ਜਾ ਰਿਹਾ। ਜਦੋਂ ਅਸੀਂ ਸਮਾਜਿਕ ਢਾਂਚੇ ਦੀ ਗੱਲ ਕਰਦੇ ਹਾਂ ਤੇ ਉਹ ਇੰਨਾ ਖਿੰਡਦਾ ਜਾ ਰਿਹਾ ਕਿ ਉਹ ਲੋਕ ਜਿਹੜੇ ਸਿੱਖਾਂ ਪ੍ਰਤੀ ਰੋਜ਼ ਸੋਸ਼ਲ ਮੀਡੀਆ ਦੇ ਉੱਪਰ ਜਾਂ ਦੂਜੇ ਕਿਤੇ ਨਾ ਕਿਤੇ ਮੰਚ ਦੇ ਉੱਪਰ ਟਿੱਪਣੀਆਂ ਕੱਸਦੇ ਰਹਿੰਦੇ ਨੇ, ਸਰਕਾਰ ਦੇ ਵੱਲੋਂ ਕਿਤੇ ਵੀ ਉਹਨਾਂ ਪ੍ਰਤੀ ਕੋਈ ਐਵੇਂ ਦੀ ਕਾਰਵਾਈ ਨਹੀਂ ਕੀਤੀ ਜਾ ਸਕੀ ਕਿ ਇੱਥੇ ਰਿਲੀਜੀਅਸ ਹਾਰਮੋਨੀ ਜਿਹੜੀ ਆ ਉਹ ਪੈਦਾ ਕੀਤੀ ਜਾ ਸਕੇ। ਸੋ ਇਸ ਤਰ੍ਹਾਂ ਇਹ ਕਰਦੇ ਕਿ ਇੰਝ ਲੱਗਦਾ ਕਿ ਪੰਜਾਬ ਦਾ ਸਾਰਾ ਢਾਂਚਾ ਜਿਹੜਾ ਉਹ ਵਿਗੜਿਆ ਹੋਇਆ। ਪਰ ਇਹਦੇ 'ਚ ਦੂਜੀ ਜਿਹੜੀ ਇੱਕ ਤੈਨੂੰ ਕਹਿੰਦੇ ਨੇ ਕਿ ਹਰ ਇੱਕ ਨਕਾਰਾਤਮਕ ਪੱਖ ਦਾ ਇੱਕ ਪੱਖ ਹੋਰ ਵੀ ਹੁੰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ। ਤਾਂ ਮੈਂ ਸੋਚਦਾ ਕਿ ਜਿਉਂ-ਜਿਉਂ ਇਹ ਲੋਕਾਂ ਦੇ ਵਿੱਚ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਿਕ ਸਮੱਸਿਆਵਾਂ ਪੈਦਾ ਹੁੰਦੀਆਂ ਜਾ ਰਹੀਆਂ ਨੇ, ਕਿਉਂਕਿ ਰਾਜਨੀਤੀ ਦੀ ਵੀ ਇੱਕ ਬਹੁਤ ਵੱਡੀ ਸਮੱਸਿਆ ਪੰਜਾਬ ਦੇ ਲੋਕਾਂ ਨੂੰ ਇੱਕ ਖਿੱਤੇ ਦੀ ਧਿਰ ਦੀ ਜਾਂ ਪਾਰਟੀ ਦੀ ਰਾਜਨੀਤਿਕ ਆਗੂ ਦੀ ਲੋੜ ਹੈ ਜਿਹੜਾ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਵਾ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ। ਪਰ ਸ਼੍ਰੋਮਣੀ ਅਕਾਲੀ ਦਲ ਜਿਸ ਕਗਾਰ ਤੇ ਪਹੁੰਚ ਚੁੱਕਾ ਉੱਥੇ ਕਿਤੇ ਨਾ ਕਿਤੇ ਨੌਜਵਾਨ ਇਹ ਵੀ ਸੋਚਦੇ ਨੇ ਕਿ ਜਾਂ ਤਾਂ ਸਾਨੂੰ ਅਕਾਲੀ ਦਲ ਵਰਗੀ ਇੱਕ ਨਵੀਂ ਰਾਜਨੀਤਿਕ ਧਿਰ ਦੀ ਲੋੜ ਹੈ ਤੇ ਜਾਂ ਫਿਰ ਇਸ ਅਕਾਲੀ ਦਲ ਦੇ ਵਿੱਚੋਂ ਜਿਹੜਾ ਪਰਿਵਾਰਵਾਦ ਉਹਨੂੰ ਖਤਮ ਕਰਕੇ ਚੰਗੇ ਨੇਤਾਵਾਂ ਨੂੰ ਅੱਗੇ ਲਿਆਂਦਾ ਜਾਵੇ। ਸੋ ਇਹਨੇ ਜਿੰਨੇ ਵਰਤਾਰਿਆਂ ਦੇ ਵਿੱਚ ਸਾਡਾ ਨਕਾਰਾਤਮਕ ਰੂਪ ਵੇਖਿਆ ਜਾ ਰਿਹਾ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਇੱਕ ਚੰਗੀ ਗੱਲ ਹੈ ਕਿ ਸੋਸ਼ਲ ਮੀਡੀਆ ਜਾਂ ਹੋਰ ਰੂਪ 'ਚ ਜਦੋਂ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਨੌਜਵਾਨਾਂ ਦੇ ਜਿਹਦੇ ਪ੍ਰਤੀ ਜਿਹੜੀ ਚਿੰਤਾ ਜਨਮ ਲੈ ਰਹੀ ਆ ਤਾਂ ਕਿਤੇ ਨਾ ਕਿਤੇ ਸੁਧਾਰਵਾਦੀ ਪ੍ਰਕਿਰਿਆ ਵੀ ਸ਼ੁਰੂ ਹੋਣ ਦੇ ਆਸਾਰ ਨਜ਼ਰ ਆ ਰਹੇ ਨੇ। ਤੁਸੀਂ ਕਿਹਾ ਕਿ ਸਾਨੂੰ ਅਕਾਲੀ ਦਲ ਵਰਗੀ ਇੱਕ ਰਾਜਨੀਤੀ ਚਾਹੀਦੀ ਹੈ ਜਿਹੜੀ ਰਾਜਨੀਤੀ ਪੰਜਾਬ ਨੂੰ ਸਥਿਰ ਰੱਖ ਸਕੇ, ਪਰ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਵਰਗੀ ਰਾਜਨੀਤੀ ਆਊਗੀ ਕਿੱਥੋਂ?
ਵੇਖੋ ਅਕਾਲੀ ਦਲ ਜਿਹੜਾ ਸੀ, ਜਦੋਂ ਅਕਾਲੀ ਦਲ ਨਹੀਂ ਸੀ ਉਦੋਂ ਵੀ ਸ਼ਾਇਦ ਸਾਡੇ ਵਰਗੇ ਲੋਕ ਇਹੀ ਸੋਚਦੇ ਹੋਣਗੇ ਕਿ ਪੰਜਾਬ ਦੇ ਵਾਸਤੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਧਿਰ ਕਿੱਥੋਂ ਆਵੇਗੀ, ਪਰ ਉਦੋਂ ਵੀ ਸੰਘਰਸ਼ ਦੇ ਵਿੱਚੋਂ ਅਕਾਲੀ ਦਲ ਪੈਦਾ ਹੁੰਦਾ ਹੋਇਆ ਸੀਗਾ। ਤਾਂ ਹੁਣ ਵੀ ਸੰਘਰਸ਼ ਦੇ ਉਵੇਂ ਦੇ ਮੁੱਦੇ ਜਿਹੜੇ ਕਦੀ 1920-21 ਚ ਸਿੱਖਾਂ ਦੀ ਦਰਪੇਸ਼ ਸੀ, ਹੁਣ ਉਵੇਂ ਦੇ ਮੁੱਦੇ ਫਿਰ ਪੰਜਾਬ ਦੇ ਸਿੱਖਾਂ ਨੂੰ ਦਰਪੇਸ਼ ਨੇ, ਜਿਹੜੇ ਧਰਮ ਦੇ ਨਾਲ, ਗੁਰਦੁਆਰਿਆਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਨਾਲ ਜੁੜੇ ਹੋਏ ਨੇ। ਤੇ ਉਹਦੇ ਵਿੱਚੋਂ ਜੇਕਰ ਇਮਾਨਦਾਰੀ ਦੇ ਨਾਲ ਕੁਝ ਲੋਕ ਜਿਹੜੇ ਨੇ ਆਗੂ ਨੇ, ਜੇਕਰ ਉਹ ਕਾਰਜ ਕਰਨ, ਤਾਂ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ 1920-21 ਚ ਅਕਾਲੀ ਦਲ ਪੈਦਾ ਹੁੰਦਾ, ਹੁਣ ਵੀ ਇੱਕ ਪੰਜਾਬ ਦੇ ਵਾਸਤੇ ਚੰਗੀ ਪੰਥਕ ਧਿਰ ਜਿਹੜੀ ਉਹ ਪੈਦਾ ਕੀਤੀ ਜਾ ਸਕਦੀ ਹੈ। ਦੁਬਾਰਾ ਤੋਂ ਕੌਮ ਨੂੰ ਸ਼ਹਾਦਤਾਂ ਦੇ ਰਾਹ ਤੁਰਨਾ ਪਊਗਾ ਜੇਕਰ ਉਹ ਜੋ ਇਹੀ ਧਿਰ ਇੱਕ ਖੜੀ ਕਰਨੀ ਪਵੇ ਤਾਂ, ਕਿਉਂਕਿ 1920 ਦੇ ਵਿੱਚ ਤਾਂ ਕਾਫੀ ਸ਼ਹਾਦਤਾਂ ਹੋਈਆਂ ਸੀ। ਹੁਣ ਵੀ ਤੇ ਹੋ ਰਹੀਆਂ ਹੈ ਨਾ, ਬਾਈਬਲ ਕਾਂਡ, ਬਰਗਾੜੀ ਕਾਂਡ, ਜੋ ਕੁਝ ਹੋਇਆ ਇਹ ਵੀ ਤਾਂ ਉਹਨਾਂ ਸ਼ਹਾਦਤਾਂ ਦਾ ਰੂਪ ਹੈ। ਇਸੇ ਤਰ੍ਹਾਂ ਦੀਆਂ ਉਦੋਂ ਹੋਈਆਂ ਸੀ, ਇਸੇ ਤਰ੍ਹਾਂ ਦੀਆਂ ਹੁਣ ਹੋ ਰਹੀਆਂ। ਪਰ ਇੱਕ ਚੰਗੀ ਰਾਜਨੀਤਿਕ ਧਿਰ ਖੜੀ ਕਰਨ ਦੇ ਵਾਸਤੇ ਜੇਕਰ ਕੌਮ ਨੂੰ ਸੰਘਰਸ਼ ਦੇ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ, ਤਾਂ ਇਹ ਤਾਂ ਫਿਰ ਕੁਦਰਤੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਕਈ ਅਜਿਹੇ ਘਰ ਨੇ ਜਿਹੜੇ ਘਰਾਂ ਦੇ ਵਿੱਚ ਅੱਜ ਘਾਹ ਉੱਗ ਪਏ ਨੇ, ਆਪਾਂ ਕਹਿੰਦੇ ਕਿ ਸ਼ਹਾਦਤਾਂ ਦਾ ਹੀ ਰੂਪ ਹੁੰਦੇ ਨੇ, ਪਰ ਮਾਵਾਂ ਲੱਗਦਾ ਵੀ ਪੁੱਤਾਂ ਨੂੰ ਤੋੜ ਦੇਣਗੀਆਂ। ਉਹ ਕਾਫੀ ਗੈਪ ਪੈ ਗਿਆ ਜਿਹੜਾ ਕਿ ਕੌਮ ਦੇ ਵਿੱਚ, ਜਾਂ ਅਸੀਂ ਸਮੇਂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਜਿਸ ਰੂਪ ਤੋਂ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਗੱਲ ਕਰ ਰਹੇ ਹੋ ਆਰਮਡ ਸਟਰਗਲ ਦੀ। ਜਿਹੜੀ ਗੱਲ ਮੈਂ ਕਹਿ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਕਦਰਾਂ ਕੀਮਤਾਂ ਦੀ ਬਹਾਲੀ ਦੇ ਵਾਸਤੇ ਸਿੱਖਾਂ ਨੂੰ ਸੰਘਰਸ਼ ਵਿੱਢਣਾ ਪਵੇਗਾ। ਤੇ ਇਵੇਂ ਦੇ ਸੰਘਰਸ਼ ਦੇ ਵਿੱਚ ਵੀ ਕਈ ਵਾਰੀ ਜਿਸ ਤਰ੍ਹਾਂ ਨਨਕਾਣਾ ਸਾਹਿਬ ਦੇ ਵਿੱਚ ਹੋਈਆਂ ਨੇ, ਪੰਜਾ ਸਾਹਿਬ 'ਚ ਹੋਈਆਂ ਨੇ, ਸ਼ਹਾਦਤਾਂ ਹੋ ਜਾਂਦੀਆਂ ਨੇ। ਕਿ ਦਿੱਲੀ ਸੰਘਰਸ਼ ਦੇ ਵਿੱਚ ਨਹੀਂ ਹੋਈਆਂ? ਕਿਸਾਨ ਸੰਘਰਸ਼ ਦੇ ਸ਼ਹਾਦਤਾਂ ਨਹੀਂ ਹੋਈਆਂ, ਜਾਂ ਉਸ ਤੋਂ ਬਾਅਦ ਦੇ ਸ਼ਹਾਦਤਾਂ ਨਹੀਂ ਹੋਈਆਂ, ਜਾਂ ਸਰਕਾਰ ਦੇ ਨਾਲ ਮੁਜ਼ਾਹਰਾ ਕਰਦਿਆਂ ਲੋਕਾਂ ਦੇ ਉੱਪਰ ਜਿਹੜਾ ਤਸ਼ੱਦਦ ਨਹੀਂ ਹੁੰਦਾ। ਸੋ ਇਹਨਾਂ ਸਾਰੇ ਵਰਤਾਰਿਆਂ ਦੇ ਜਦੋਂ ਇਹ ਵਰਤਾਰੇ ਸਮੂਹਿਕ ਚੇਤਨਤਾ 'ਚੋਂ ਪੈਦਾ ਹੁੰਦੇ ਨੇ, ਤੇ ਸਮੂਹਿਕ ਚੇਤਨਤਾ ਕਿਸੇ ਨਾ ਕਿਸੇ ਬਦਲਾਅ ਦੇ ਵਾਸਤੇ ਆਪਣੇ ਆਪ ਨੂੰ ਉਸ ਮਕਸਦ ਦੇ ਵਾਸਤੇ ਸਮਰਪਿਤ ਰੱਖਦੀ ਆ, ਤਾਂ ਇਵੇਂ ਦੇ ਵਰਤਾਰੇ ਜਿਹੜੇ ਨੇ ਵਾਪਰ ਜਾਂਦੇ ਨੇ ਕੁਦਰਤੀ। ਤੁਸੀਂ ਬਦਲਾਅ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਰਾਜਨੀਤੀ, ਬਦਲਾਅ ਦੀ ਰਾਜਨੀਤੀ ਦੇ ਉੱਪਰ ਇੱਕ ਮੁੱਖ ਮੰਤਰੀ ਬਣਿਆ, ਤੇ ਅੱਜ ਉਹ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਿਹਾ, ਕਿਉਂਕਿ ਤੁਸੀਂ ਤਾਂ ਕਾਫੀ ਵਿਚਰਦੇ ਹੋ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਜਾਂ ਅਜਿਹੇ ਸਮਾਗਮਾਂ ਦੇ ਉੱਪਰ। ਵੇਖੋ, ਪਹਿਲੀ ਗੱਲ ਆ ਕਿ ਬਦਲਾਅ ਦਾ ਸ਼ਬਦ ਦੀ ਵਰਤੋਂ ਕਰਨੀ ਤੇ ਬਦਲਾਅ ਲੈ ਕੇ ਆਉਣਾ ਦੋ ਵੱਖ-ਵੱਖ ਚੀਜ਼ਾਂ ਨੇ। ਪੰਜਾਬ ਦੇ ਲੋਕ ਜਿਹੜੀਆਂ ਪਹਿਲਾਂ ਏ ਤੇ ਬੀ ਰੈਜੀਮੈਂਟਸ ਦੇ ਵਾਂਗੂ ਜਿਹੜੀਆਂ ਚੱਲ ਰਹੀਆਂ ਧਿਰਾਂ ਸੀ, ਚਾਹੇ ਉਹ ਕਾਂਗਰਸ ਸੀ ਚਾਹੇ ਅਕਾਲੀ ਦਲ ਸੀ, ਉਹਦੇ ਤੋਂ ਨਿਰਾਸ਼ ਹੋ ਕੇ ਉਹਨਾਂ ਨੇ ਸੋਚਿਆ ਸੀ, ਵਿੱਚ ਤੁਸੀਂ ਲੋਕਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਲੋਕੀ ਪਹਿਲੀਆਂ ਰਾਜਨੀਤਿਕ ਧਿਰਾਂ ਤੋਂ ਨਿਰਾਸ਼ ਹੀ ਇੰਨੇ ਹੋ ਚੁੱਕੇ ਸੀ ਕਿ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਕੋਈ ਤੀਜੀ ਧਿਰ ਆਵੇਗੀ ਤੇ ਉਹ ਜਿਹੜਾ ਬਦਲਾਅ ਹੋਵੇਗਾ ਪਿਛਲੀਆਂ ਜਿਹੜੀਆਂ ਦੋ ਪਾਰਟੀਆਂ ਦੇ ਵੱਲੋਂ ਉਹਨਾਂ ਨਾਲ ਵਸਾਘਾਤ ਹੋਇਆ, ਉਹਨਾਂ ਦੀ ਪੂਰਤੀ ਕਰ ਸਕੂਗਾ। ਪਰ ਹੁਣ ਜਦੋਂ ਉਹਨਾਂ ਨੂੰ ਇਹਦੇ ਵਿੱਚੋਂ ਵੀ ਕੋਈ ਆਸ ਨਜ਼ਰ ਨਹੀਂ ਆ ਰਹੀ, ਤਾਂ ਲੋਕਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਉਸ ਪ੍ਰਤੀ ਮੋਹ ਭੰਗ ਹੁੰਦਾ ਜਾ ਰਿਹਾ। ਜੇ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ, ਦੁਬਾਰਾ ਕੀ ਲੱਗਦਾ ਵੀ ਅਕਾਲੀ ਦਲ ਸਰਵਾਈਵ ਕਰੂਗਾ? ਕਿਉਂਕਿ ਪੰਜਾਬ ਦੀ ਰਾਜਨੀਤੀ ਬੜੀ ਉਥਲ-ਪੁਥਲ ਹੋ ਚੁੱਕੀ ਹੈ ਹੁਣ ਇਸ ਵਕਤ। ਭਵਿੱਖ 'ਚ ਅਕਾਲੀ ਦਲ ਜਾਂ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਕਿਹੜੀ ਰਾਜਸੀ ਧਿਰ ਬਿਰਾਜਮਾਨ ਹੋਏਗੀ, ਅੱਗੇ ਕੁਝ ਨਹੀਂ ਕਿਹਾ ਜਾ ਸਕਦਾ। ਕਈ ਵਾਰੀ ਇੰਜ ਹੁੰਦਾ ਕਿ ਸਾਨੂੰ ਇੰਜ ਲੱਗਦਾ ਜਿਵੇਂ ਕਿ ਐਮਰਜੈਂਸੀ ਤੋਂ ਬਾਅਦ ਇੰਜ ਲੱਗਦਾ ਸੀ ਕਿ ਇੰਦਰਾ ਗਾਂਧੀ ਬਿਲਕੁਲ ਖਤਮ ਹੋ ਚੁੱਕੀ ਹੈ, ਜਦੋਂ ਸਾਰੇ ਹਿੰਦੁਸਤਾਨ ਦੇ ਵਿੱਚ ਉਹਦੇ ਕੋਲ ਕਹਿ ਸਕਦੇ ਹੋ ਕਿ ਇੱਕ ਮੀਟਿੰਗ ਕਰਨ ਦੀ ਜਗ੍ਹਾ ਨਹੀਂ ਸੀ ਬਚੀ, ਕੋਈ ਮੰਚ ਨਹੀਂ ਸੀ ਬਚਿਆ। ਤੇ ਉਸ ਤੋਂ ਬਾਅਦ ਮੈਜੋਰਟੀ ਦੇ ਨਾਲ ਦੁਬਾਰਾ ਫਿਰ ਹਿੰਦੁਸਤਾਨ ਦੀ ਰਾਜਨੀਤਿਕ ਸੱਤਾ ਦੇ ਉੱਪਰ ਵਾਪਸ ਆਉਂਦੀ ਹੈ। ਇਸੇ ਤਰ੍ਹਾਂ ਕਿਸੇ ਸਮੇਂ ਜਿਹੜੀ ਭਾਜਪਾ, ਇਹਦੇ ਕੋਲ ਸਾਰੇ ਪੰਜਾਬ ਦੇ ਵਿੱਚ ਕੋਈ ਸੀਟ ਨਹੀਂ ਸੀ, ਅੱਜ ਪੰਜਾਬ ਦੇ ਵਿੱਚ ਭਾਜਪਾ ਇੱਕ ਆਧਾਰ ਰੱਖਦੀ ਹੈ। ਇਸੇ ਤਰ੍ਹਾਂ ਕੋਈ ਉਹ ਸਮਾਂ ਸੀ ਜਦੋਂ ਬੀਜੇਪੀ ਦੀ 13 ਦਿਨ ਦੀ ਸਰਕਾਰ ਬਣੀ ਸੀ, ਅੱਜ ਉਹਨਾਂ ਨੇ ਵਿਰੋਧੀ ਧਿਰ ਨੂੰ ਖਤਮ ਹੀ ਕਰ ਦਿੱਤਾ। ਸੋ ਜਿਹੜੇ ਰਾਜਨੀਤਿਕ ਤੌਰ ਤੇ ਇਵੇਂ ਦੇ ਜਦੋਂ ਅਸੀਂ ਜਮ੍ਹਾਂ ਘਟਾਓ ਗੱਲ ਕਹਿੰਦੇ ਹਾਂ, ਇਹਦੇ ਬਾਰੇ ਸਟੀਕ ਕੁਝ ਨਹੀਂ ਕਿਹਾ ਜਾ ਸਕਦਾ। ਕਈ ਵਾਰੀ ਕਿਸੇ ਰਾਜਨੀਤਿਕ ਧਿਰ ਦੀ ਲੋਕਾਂ ਦੇ ਵਿੱਚ ਬਿਲਕੁਲ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦੇ ਨਾਲ ਨਕਾਰਾਤਮਕ ਸੋਚ ਬਣ ਚੁੱਕੀ ਹੁੰਦੀ ਹੈ, ਜਿਵੇਂ ਅਕਾਲੀ ਦਲ ਪ੍ਰਤੀ ਬਣੀ ਹੈ। ਪਰ ਹੋ ਸਕਦਾ ਕਿ ਆਮ ਆਦਮੀ ਪਾਰਟੀ ਦੇ ਬਦਲਾ ਲੈਣ ਦੇ ਰੂਪ 'ਚ ਜਿਸ ਤਰ੍ਹਾਂ ਨਾਲ ਪਹਿਲਾਂ ਕੀਤਾ, ਲੋਕੀ ਇਹ ਸੋਚਣਾ ਸ਼ੁਰੂ ਕਰ ਦੇਣ ਕਿ ਨਹੀਂ, ਇਹਨਾਂ ਦੇ ਨਾਲੋਂ ਤਾਂ ਅਕਾਲੀ ਚੰਗੇ ਸੀ, ਉੱਥੇ ਚਾਂਸ ਮਿਲ ਵੀ ਸਕਦਾ। ਸੋ ਇਹਨੂੰ ਤੁਸੀਂ ਅੱਜ ਕੁਝ ਨਹੀਂ ਕਹਿ ਸਕਦੇ। ਲੋਕਾਂ ਦੀ ਮਾਨਸਿਕਤਾ 3-4 ਸਾਲਾਂ 'ਚ ਕਿਹੜੇ ਪਾਸੇ ਨੂੰ ਜਾਂਦੀ ਹੈ, ਉਹ ਇਸ ਗੱਲ ਨੂੰ ਤੈਅ ਕਰੇਗਾ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਦੇ ਵਿੱਚ ਕਾਫੀ ਜਿਹੜੇ ਕਿ ਲੋਕ ਸੀ ਉਹਨਾਂ ਦੇ ਨਾਲ ਜੁੜੇ ਨੇ, ਭਾਰਤ ਜੋੜੋ ਯਾਤਰਾ ਦੇ ਵਿੱਚ ਕਦਮ ਨਾਲ ਕਦਮ ਮਿਲਾ ਕੇ ਚੱਲੇ ਨੇ। ਵੇਖੋ, ਮੈਂ ਜ਼ਿਆਦਾ ਰਾਜਨੀਤਿਕ 'ਚ ਇੰਨਾ ਬਿਲਕੁਲ ਇੰਟਰਸਟ ਨਹੀਂ ਲੈਂਦਾ, ਮੇਰਾ ਸੰਬੰਧ ਇਤਿਹਾਸ ਦੇ ਨਾਲ। ਪਰ ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਮੈਨੂੰ ਭਾਰਤ ਜੋੜੋ ਯਾਤਰਾ ਬਿਲਕੁਲ ਉਸੇ ਤਰ੍ਹਾਂ ਦੀ ਲੱਗਦੀ ਹੈ ਜਿਸ ਤਰ੍ਹਾਂ ਦੇ ਨਾਲ ਇੱਕ ਧਾਰਮਿਕ ਲਿਬਾਸ ਵਿੱਚ ਕਦੀ ਨਾ ਕਦੀ ਬੀਜੇਪੀ ਨੇ ਜਿਹੜੀ ਹੈ ਨਾ ਉਹ ਰੱਥ ਯਾਤਰਾ ਸ਼ੁਰੂ ਕੀਤੀ ਸੀ। ਸੋ ਲੋਕਾਂ ਨੂੰ ਜਿੱਥੇ ਜਿੱਥੇ ਜਾਣਾ ਉੱਥੋਂ ਦੇ ਧਾਰਮਿਕ ਲਿਬਾਸ ਦੇ ਵਿੱਚ ਲੋਕਾਂ ਨੂੰ ਰਾਜਨੀਤਿਕ ਤੌਰ ਤੇ ਸੁਚੇਤ ਕਰਕੇ ਆਪਣੇ ਨਾਲ ਜੋੜਨ ਦੇ ਯਤਨ ਕਰਨੇ, ਇਹ ਉਸੇ ਪ੍ਰਕਿਰਿਆ ਦਾ ਹਿੱਸਾ ਜਿਹੜੀਆਂ ਪਹਿਲਾਂ ਵੀ ਦੁਹਰਾਈਆਂ ਜਾਂਦੀਆਂ ਰਹੀਆਂ ਨੇ। ਜੇ ਅਸੀਂ ਹੁਣ ਥੋੜ੍ਹੀ ਜਿਹੀ ਗੱਲ ਕਰੀਏ ਜਨਵਰੀ ਮਹੀਨੇ ਦੀ, ਜਨਵਰੀ ਮਹੀਨਾ ਇੱਕ ਵਾਰ ਫੇਰ ਉਹੀ ਜ਼ਖਮ ਅੱਲੇ ਕਰ ਗਿਆ ਜਿਹੜੇ ਜ਼ਖਮ ਕਿਸੇ ਟਾਈਮ ਸਿੰਘੂ ਬਾਰਡਰ 'ਤੇ ਹੋਏ ਸੀਗੇ, ਜਦੋਂ ਚੜ੍ਹਦੀ ਕਲਾ ਦਾ ਇੱਕ ਪ੍ਰਤੀਕ ਲਹਿਰਾਇਆ ਗਿਆ ਤਾਂ, ਪਰ ਉਸ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਭੰਡਣਾ ਸ਼ੁਰੂ ਕਰ ਦਿੱਤਾ ਗਿਆ। ਹੁਣ ਫੇਰ ਜਨਵਰੀ ਮਹੀਨਾ ਚੱਲ ਰਿਹਾ ਹੈਗਾ। ਅੱਜ ਜੇ ਅਸੀਂ ਅੱਜ ਤੋਂ ਦੇਖੀਏ ਤਾਂ ਕਾਫੀ ਜਿਹੜੇ ਜ਼ਖਮ ਨੇ ਉਹ ਅੱਲੇ ਹੋ ਰਹੇ ਨੇ, ਉਹ ਗੱਲਾਂ ਵੀ ਯਾਦ ਆ ਰਹੀਆਂ ਨੇ।
ਬਿਲਕੁਲ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਦਿਨ ਸੀਗੇ ਜਦੋਂ ਸਾਨੂੰ ਇੰਝ ਲੱਗਦਾ ਸੀਗਾ ਕਿ ਇੱਕ ਗੁਨਾਹਗਾਰ ਜਿਹੜਾ ਉਹ ਸਾਨੂੰ ਬਣਾ ਦਿੱਤਾ ਗਿਆ। ਚਾਹੇ ਦੀਪ ਸੀ, ਜਦੋਂ ਮੈਂ ਸੋਸ਼ਲ ਮੀਡੀਆ ਖੋਲ੍ਹਦੀ ਸੀ ਹਰ ਥਾਂ ਦੇ ਉੱਪਰ ਸਾਨੂੰ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਸੀ। ਜੇ ਕਿਸੇ ਵਿਦਿਅਕ ਅਦਾਰੇ 'ਚ ਜਾਂਦੇ ਸੀ, ਜਿਸ ਤਰ੍ਹਾਂ ਸਾਡੇ ਨਾਵਾਂ ਦੇ ਉੱਪਰ ਪੋਸਟਰ ਲਗਾਏ ਹੁੰਦੇ ਸੀ, ਮੈਂ ਸਾਰੀਆਂ ਫੋਟੋਆਂ ਖਿੱਚ ਕੇ ਰੱਖੀਆਂ ਹੋਈਆਂ। ਪਰ ਉਹਦੇ ਵਿੱਚ ਹੁੰਦਾ ਨਾ ਕਿ ਉਹ ਜਿਸ ਤਰ੍ਹਾਂ ਇਕਬਾਲ ਲਿਖਦਾ ਨਾ ਬਾਂਗੇ ਦਰਾਂ ਦੇ ਵਿੱਚ, ਜੇ ਮਿਸਰਾ ਲਿਖ ਦਿਆ ਕਿਸੇ ਸ਼ੌਕ ਨੇ ਮਹਿਰਾਬੇ ਮਸਜਿਦ ਪਰ ਕੇ ਨਾਦਾਂ ਝੁਕ ਗਏ ਸਿਜਦੋਂ ਮੇਂ ਜਬ ਵਕਤੇ ਕਿਆਮ ਆਇਆ। ਵੇਖੋ ਕਿਸਾਨ ਆਗੂ ਤਾਂ ਸ਼ੁਰੂ ਤੋਂ ਹੀ ਸਾਡੇ ਪ੍ਰਤੀ, ਕਿਉਂਕਿ ਲੈਫਟਿਸਟ ਆਈਡੀਓਲੋਜੀ ਸੀਗੀ, ਖੱਬੇ ਪੱਕੀ ਧਿਰ ਸੀ, ਉਹ ਤਾਂ ਕਿਤੇ ਨਾ ਕਿਤੇ ਪਹਿਲਾਂ ਤੋਂ ਹੀ ਸਾਡੇ ਨਾਲ ਇੱਕ ਵਿੱਥ ਬਣਾ ਕੇ ਚੱਲ ਰਹੇ ਸੀ। ਇਸ ਸਾਰੇ ਵਰਤਾਰੇ 'ਚ ਦੁੱਖ ਉਹਨਾਂ ਲੋਕਾਂ ਦਾ ਸੀ ਜਿਨ੍ਹਾਂ ਨੂੰ ਅਸੀਂ ਪੰਥਕ ਸਮਝਦੇ ਸੀ, ਪਰ ਫਿਰ ਵੀ ਉਹ ਪੰਥ ਦੀ ਵਿਚਾਰਧਾਰਾ ਦੇ ਉੱਪਰ ਖੜੇ ਨਾ ਹੋ ਸਕੇ। ਸੋ ਇਸ ਕਰਕੇ ਪਰ ਮੈਂ ਸੋਚਦਾ ਕਿ ਕੋਈ ਨਹੀਂ, ਜ਼ਿੰਦਗੀ ਦੇ ਵਿੱਚ ਸੰਘਰਸ਼ ਦੇ ਵਿੱਚ ਐਵੇਂ ਦੇ ਵਰਤਾਰੇ ਅਕਸਰ ਚੱਲਦੇ ਰਹਿੰਦੇ ਨੇ, ਇਹਨਾਂ ਦੇ ਪ੍ਰਤੀ ਚਿੰਤਤ ਹੋਣ ਦੀ ਲੋੜ ਨਹੀਂ ਹੁੰਦੀ। ਕੀ ਲੱਗਦਾ ਹੁਣ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਮੋਰਚਾ ਲੱਗਿਆ ਹੋਇਆ, ਵੱਡਾ ਮੋਰਚਾ ਚੰਡੀਗੜ੍ਹ ਦੇ ਵਿੱਚ, ਬਹਿਮਲ ਕਲਾਂ ਵਾਲਾ ਮੋਰਚਾ ਥਾਂ ਤੇ ਹੀ ਪਿਆਗਾ, ਇਨਸਾਫ ਮੰਗ ਰਿਹਾ ਸੁਖਰਾਜ ਸਿੰਘ, ਇਹ ਦੋ ਮੋਰਚਿਆਂ ਦੇ ਵਿੱਚ ਕਿੰਨਾ ਕੁ ਫਰਕ ਦੇਖਦੇ ਹੋ? ਨਹੀਂ ਵੇਖੋ, ਇਹਨਾਂ ਦੋਵਾਂ ਮੋਰਚਿਆਂ ਦੇ ਮੁੱਦੇ ਵੱਖ-ਵੱਖ ਨੇ। ਸੁਖਰਾਜ ਇੱਕ ਲੰਬੇ ਸੰਘਰਸ਼ 'ਚ ਚੱਲ ਰਿਹਾ, ਦੂਜੇ ਬੰਨੇ ਬੰਦੀ ਸਿੰਘਾਂ ਦਾ ਮੋਰਚਾ ਵੀ ਜ਼ਰੂਰੀ ਚੀਜ਼ ਹੈ ਤੇ ਸਾਡਾ ਸਾਰੀ ਕੌਮ ਦਾ ਫਰਜ਼ ਬਣਦਾ ਕਿ ਜਿੱਥੇ-ਜਿੱਥੇ ਵੀ ਤੁਹਾਨੂੰ ਸੁਵਿਧਾਪੂਰਵਕ ਨੇੜੇ ਲੱਗਦਾ ਉੱਥੇ ਸਾਨੂੰ ਪਹੁੰਚ ਕੇ ਉਹਨਾਂ ਮੋਰਚਿਆਂ 'ਚ ਹਿੱਸਾ ਲੈਣਾ ਚਾਹੀਦਾ। ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਚੇਅਰਮੈਨੀ ਤੋਂ ਅਸਤੀਫਾ ਦੇ ਦੇਣਾ, ਉਸ ਤੋਂ ਬਾਅਦ ਲਗਾਤਾਰ ਅਸਤੀਫਿਆਂ ਦੀ ਝੜੀ ਲਾਈ ਹੋਈ ਆ ਕੁੰਵਰ ਵਿਜੇ ਪ੍ਰਤਾਪ ਨੇ। ਪਹਿਲਾਂ ਆਪਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ, ਨੌਕਰੀ ਛੱਡ ਦਿੰਦੇ ਨੇ, ਹੁਣ ਚੇਅਰਮੈਨੀ ਤੋਂ ਅਸਤੀਫਾ ਦੇ ਦਿੰਦੇ ਨੇ, ਕਹਿੰਦੇ ਨੇ ਕਿ ਮੈਨੂੰ ਬੇਅਦਬੀ ਦੀ ਗੱਲ ਨਹੀਂ ਕਰਨ ਦਿੰਦੇ। ਵੇਖੋ ਜੀ, ਇਹਦੇ ਬਾਰੇ ਤਾਂ ਜ਼ਿਆਦਾ ਕੋਈ ਰਾਜਨੀਤਿਕ ਜਿਹੜਾ ਵਿਸ਼ਲੇਸ਼ਣ ਕਰਤਾ ਉਹ ਦੱਸ ਸਕਦਾ। ਮੈਂ ਕਦੀ ਵੀ ਰਾਜਨੀਤਿਕ ਖਬਰਾਂ ਨਹੀਂ ਪੜ੍ਹਦਾ, ਨਾ ਮੇਰਾ ਕੋਈ ਇੰਟਰਸਟ ਹੈ। ਪਰ ਫਿਰ ਵੀ ਆਪਣੀ ਸਰਕਾਰ ਹੋਵੇ ਤੇ ਉੱਥੇ ਉਸੇ ਸਰਕਾਰ ਦਾ ਵਿਧਾਇਕ ਜੇਕਰ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਦਿੰਦਾ ਹੈ ਤੇ ਇਸ ਗੱਲ ਦਾ ਸੂਚਕ ਜ਼ਰੂਰ ਹੁੰਦਾ ਹੈ ਕਿ ਜੇਕਰ ਸਰਕਾਰ ਆਪਣੇ ਵਿਧਾਇਕ ਪ੍ਰਤੀ ਉਹਦੀਆਂ ਜਿਹੜੀਆਂ ਕਹਿ ਸਕਦੇ ਮੰਗਾਂ ਉਹਦੇ ਪ੍ਰਤੀ ਕਿਤੇ ਨਾ ਕਿਤੇ ਉਹ ਹਮਦਰਦੀ ਨਹੀਂ ਰੱਖਦੀ, ਜਾਂ ਉਹਦੇ ਪ੍ਰਤੀ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਹੈਗਾ ਕਿ ਅਸੀਂ ਆਪਣੇ ਵਿਧਾਇਕ ਦੀ ਗੱਲ ਮੰਨਣੀ, ਤੇ ਆਮ ਲੋਕਾਂ ਦਾ ਉੱਥੇ ਫਿਰ ਕੀ ਹਾਲ ਹੋਵੇਗਾ। ਇਸੇ ਕਰਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿਉਂਕਿ 1.5 ਮਹੀਨੇ ਦਾ ਸਮਾਂ ਦਿੱਤਾ, ਉਸ ਤੋਂ ਪਹਿਲਾਂ 24 ਘੰਟਿਆਂ ਦੇ ਵਿੱਚ ਇਨਸਾਫ ਕਰਨ ਤੇ ਬਣੀ ਸਰਕਾਰ, ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ, ਬੇਅਦਬੀ ਦੇ ਦੋਸ਼ੀਆਂ ਨੂੰ ਹਲੇ ਤੱਕ ਕੋਈ ਸਜ਼ਾਵਾਂ ਨਹੀਂ ਹੋਈਆਂ। ਨਹੀਂ ਵੇਖੋ, ਇਹ ਗੱਲ ਤਾਂ ਹੈ ਕਿਉਂਕਿ ਜਿਹੜੀ ਸਰਕਾਰ ਆਈ ਇਸ ਮੁੱਦੇ ਦੇ ਉੱਪਰ ਹੋਵੇ, ਉਹਦਾ ਤਾਂ ਪਹਿਲਾ ਫਰਜ਼ ਬਣਦਾ ਸੀਗਾ ਕਿ ਇਹਨਾਂ ਜਿਹੜੇ ਮੁੱਦੇ ਨੇ ਇਹਨਾਂ ਨੂੰ ਸੋਲਵ ਕੀਤਾ ਜਾਵੇ। ਪਰ ਜਦੋਂ ਆਪਣੇ ਵਿਧਾਇਕ ਹੀ ਉਹਨਾਂ ਦੇ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਦੇ ਕੇ ਜਾ ਰਹੇ ਨੇ, ਇਹਦਾ ਮਤਲਬ ਸਰਕਾਰ ਦੇ ਅੰਦਰ ਕੁਝ ਚੰਗਾ ਨਹੀਂ ਚੱਲ ਰਿਹਾ। ਹੋਰ ਕੁਝ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਜਾਂ ਸੰਗਤ ਨੂੰ? ਮੈਂ ਜਾਣਾ ਬੜੀ ਜੀ, ਤਾਂ ਅਸੀਂ ਇਸ ਵਕਤ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੇ ਨਾਲ ਮੁਲਾਕਾਤ ਕਰ ਰਹੇ ਸੀ, ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਹੋਰ ਸ਼ਖਸੀਅਤ ਦੇ ਨਾਲ। ਪਰ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਵਰਗੀ ਰਾਜਨੀਤੀ ਆਊਗੀ ਕਿੱਥੇ? ਜਦੋਂ ਅਕਾਲੀ ਦਲ ਨਹੀਂ ਸੀ ਉਦੋਂ ਵੀ ਸ਼ਾਇਦ ਸਾਡੇ ਵਰਗੇ ਲੋਕ ਇਹੀ ਸੋਚਦੇ ਹੋਣਗੇ ਕਿ ਪੰਜਾਬ ਦੇ ਵਾਸਤੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਧਿਰ ਕਿੱਥੋਂ ਆਵੇਗੀ। ਪਰ ਉਦੋਂ ਵੀ ਸੰਘਰਸ਼ ਦੇ ਵਿੱਚੋਂ ਅਕਾਲੀ ਦਲ ਪੈਦਾ ਹੋਇਆ ਸੀਗਾ। ਹੁਣ ਉਵੇਂ ਦੇ ਮੁੱਦੇ ਫਿਰ ਪੰਜਾਬ ਦੇ ਸਿੱਖਾਂ ਨੂੰ ਦਰਪੇਸ਼ ਨੇ, ਜਿਹੜੇ ਧਰਮ ਦੇ ਨਾਲ, ਗੁਰਦੁਆਰਿਆਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਨਾਲ ਜੁੜੇ ਹੋਏ ਨੇ। ਹੁਣ ਵੀ ਇੱਕ ਪੰਜਾਬ ਦੇ ਵਾਸਤੇ ਚੰਗੀ ਪੰਥਕ ਧਿਰ ਜਿਹੜੀ ਉਹ ਪੈਦਾ ਕੀਤੀ ਜਾ ਸਕਦੀ ਹੈ। ਦੁਬਾਰਾ ਤੋਂ ਕੌਮ ਨੂੰ ਸ਼ਹਾਦਤਾਂ ਦੇ ਰਾਹ ਤੁਰਨਾ ਪਊਗਾ ਜੇਕਰ ਉਹ ਜੋ ਇਹੀ ਧਿਰ ਇੱਕ ਖੜੀ ਕਰਨੀ ਪਵੇ ਤਾਂ, ਕਿਉਂਕਿ 1920 ਦੇ ਵਿੱਚ ਤਾਂ ਕਾਫੀ ਸ਼ਹਾਦਤਾਂ ਹੋਈਆਂ ਸੀ। ਪਰ ਇੱਕ ਚੰਗੀ ਰਾਜਨੀਤੀ ਧਿਰ ਖੜੀ ਕਰਨ ਦੇ ਵਾਸਤੇ ਜੇਕਰ ਕੌਮ ਨੂੰ ਸੰਘਰਸ਼ ਦੇ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਤਾਂ ਇਹ ਤਾਂ ਫਿਰ ਕੁਦਰਤੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਕਈ ਅਜਿਹੇ ਘਰ ਨੇ ਜਿਹੜੇ ਘਰਾਂ ਦੇ ਵਿੱਚ ਅੱਜ ਘਾਹ ਗੁੱਪੇ ਨੇ, ਆਪਾਂ ਕਹਿੰਦੇ ਕਿ ਸ਼ਹਾਦਤਾਂ ਦਾ ਹੀ ਰੂਪ ਹੁੰਦੇ ਨੇ, ਪਰ ਮਾਵਾਂ ਲੱਗਦਾ ਵੀ ਪੁੱਤਾਂ ਨੂੰ ਤੋੜ ਦੇਣਗੀਆਂ। ਜਿਹੜੀ ਗੱਲ ਮੈਂ ਕਹਿ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਕਦਰਾਂ ਕੀਮਤਾਂ ਦੀ ਬਹਾਲੀ ਦੇ ਵਾਸਤੇ ਸਿੱਖਾਂ ਨੂੰ ਸੰਘਰਸ਼ ਵਿੱਢਣਾ ਪਵੇਗਾ। ਤੇ ਇਵੇਂ ਦੇ ਸੰਘਰਸ਼ ਦੇ ਵਿੱਚ ਵੀ ਕਈ ਵਾਰੀ ਜਿਸ ਤਰ੍ਹਾਂ ਨਨਕਾਣਾ ਸਾਹਿਬ ਦੇ ਵਿੱਚ ਹੋਈਆਂ ਨੇ, ਪੰਜਾ ਸਾਹਿਬ 'ਚ ਹੋਈਆਂ ਨੇ, ਸ਼ਹਾਦਤਾਂ ਹੋ ਜਾਂਦੀਆਂ ਨੇ। ਕੀ ਦਿੱਲੀ ਸੰਘਰਸ਼ ਦੇ ਵਿੱਚ ਨਹੀਂ ਹੋਈਆਂ? ਬਦਲਾਅ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਰਾਜਨੀਤੀ ਬਦਲਾਅ ਦੀ ਰਾਜਨੀਤੀ ਦੇ ਉੱਪਰ ਇੱਕ ਮੁੱਖ ਮੰਤਰੀ ਬਣਿਆ ਤੇ ਅੱਜ ਉਹ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ। ਦੇਖੋ, ਪਹਿਲੀ ਗੱਲ ਹੈ ਕਿ ਬਦਲਾਅ ਦਾ ਸ਼ਬਦ ਦੀ ਵਰਤੋਂ ਕਰਨੀ ਤੇ ਬਦਲਾਅ ਲੈ ਕੇ ਆਉਣਾ ਦੋ ਵੱਖ-ਵੱਖ ਚੀਜ਼ਾਂ ਨੇ। ਲੋਕੀ ਪਹਿਲੀਆਂ ਰਾਜਨੀਤਿਕ ਧਿਰਾਂ ਤੋਂ ਨਿਰਾਸ਼ ਹੀ ਇੰਨੇ ਹੋ ਚੁੱਕੇ ਸੀ ਕਿ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਕੋਈ ਤੀਜੀ ਧਿਰ ਆਵੇਗੀ ਤੇ ਉਹ ਜਿਹੜਾ ਬਦਲਾਅ ਹੋਵੇਗਾ ਪਿਛਲੀਆਂ ਜਿਹੜੀਆਂ ਦੋ ਪਾਰਟੀਆਂ ਦੇ ਵੱਲੋਂ ਉਹਨਾਂ ਨਾਲ ਵਿਸਾਖਘਾਤ ਹੋਇਆ ਉਹਨਾਂ ਦੀ ਪੂਰਤੀ ਕਰ ਸਕੂਗਾ। ਪਰ ਹੁਣ ਜਦੋਂ ਉਹਨਾਂ ਨੂੰ ਇਹਦੇ ਵਿੱਚੋਂ ਵੀ ਕੋਈ ਆਸ ਨਜ਼ਰ ਨਹੀਂ ਆ ਰਹੀ ਤਾਂ ਲੋਕਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਉਸ ਪ੍ਰਤੀ ਮੋਹ ਭੰਗ ਹੁੰਦਾ ਜਾ ਰਿਹਾ। ਸੋ ਇਹਨੂੰ ਤੁਸੀਂ ਅੱਜ ਕੁਝ ਨਹੀਂ ਕਹਿ ਸਕਦੇ। ਲੋਕਾਂ ਦੀ ਮਾਨਸਿਕਤਾ 3-4 ਸਾਲਾਂ 'ਚ ਕਿਹੜੇ ਪਾਸੇ ਨੂੰ ਜਾਂਦੀ ਹੈ ਉਹ ਇਸ ਗੱਲ ਨੂੰ ਤੈਅ ਕਰੇਗਾ। ਵਿਜੇ ਪ੍ਰਤਾਪ ਦੇ ਵੱਲੋਂ ਚੇਅਰਮੈਨੀ ਤੋਂ ਅਸਤੀਫਾ ਦੇ ਦੇਣਾ, ਉਸ ਤੋਂ ਬਾਅਦ ਕਹਿੰਦੇ ਨੇ ਕਿ ਮੈਨੂੰ ਬੇਅਦਬੀ ਦੀ ਗੱਲ ਨਹੀਂ ਕਰਨ ਦਿੰਦੇ। ਉਹਦੇ ਪ੍ਰਤੀ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਹੈਗਾ ਕਿ ਅਸੀਂ ਆਪਣੇ ਵਿਧਾਇਕ ਦੀ ਗੱਲ ਮੰਨਣੀ ਤੇ ਆਮ ਲੋਕਾਂ ਦਾ ਉੱਥੇ ਫਿਰ ਕੀ ਹਾਲ ਹੋਵੇਗਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਸਾਡੇ ਨਾਲ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਫਤਿਹ ਜੀ। ਕੀ ਲੱਗਦਾ ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ ਆਪਾਂ। ਵੇਖੋ, ਜਦੋਂ ਅਸੀਂ ਕਿਸੇ ਵੀ ਸਟੇਟ ਨੂੰ ਵੇਖਣਾ ਹੁੰਦਾ ਉਹਦੇ ਪ੍ਰਤੀ ਬਹੁਤ ਨਜ਼ਰੀਏ ਹੁੰਦੇ ਕਿ ਰਾਜਨੀਤਿਕ ਨਜ਼ਰੀਆ ਕੀ ਆ, ਆਰਥਿਕ ਨਜ਼ਰੀਆ ਕੀ ਆ, ਸਮਾਜਿਕ ਕੀ ਆ,
ਜਾਂ ਧਾਰਮਿਕ ਨਜ਼ਰੀਆ ਕੀ ਖਾਸ ਕਰਕੇ ਪੰਜਾਬ ਦੇ ਵਿੱਚ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਚ ਕੋਈ ਸ਼ੱਕ ਨਹੀਂ ਕਿ ਸਾਡੀਆਂ ਜਿਹੜੀਆਂ ਮਾਨਯੋਗ ਜਿਹੜੀਆਂ ਪ੍ਰਮੁੱਖ ਪ੍ਰਬੰਧਕ ਜਿਹੜੀਆਂ ਸੰਸਥਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਸਾਡੀਆਂ ਪੰਥਕ ਜਥੇਬੰਦੀਆਂ ਤੱਕ ਤਫਰਕਾਤ ਇੰਨੇ ਵੱਧ ਚੁੱਕੇ ਨੇ ਕਿ ਸਾਨੂੰ ਇੰਜ ਲੱਗਦਾ ਹੈ ਕਿ ਜਿਹੜੇ ਸਿੱਖ ਨੇ ਉਹ ਆਪਸੀ ਮਤਭੇਦਾਂ ਦਾ ਸ਼ਿਕਾਰ ਹੋ ਚੁੱਕੇ ਨੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ। ਜਦੋਂ ਅਸੀਂ ਆਰਥਿਕਤਾ ਦੀ ਗੱਲ ਕਰਦੇ ਹਾਂ ਤੇ ਉਹਦੇ ਨਾਲ ਪੰਜਾਬ ਇੱਕ ਜਰਾਇਤੀ ਖੇਤਰ ਹੈ ਤੇ ਇੰਜ ਲੱਗਦਾ ਹੈ ਕਿ ਜਿਹੜਾ ਸਟੇਟ ਦੇ ਉੱਪਰ ਕਾਬਜ਼ ਜਿਹੜੀ ਰਾਜਨੀਤਿਕ ਧਿਰ ਆ ਉਹ ਪੰਜਾਬ ਦੀ ਆਰਥਿਕ ਨੀਤੀਆਂ ਦੇ ਪ੍ਰਤੀ ਬਿਲਕੁਲ ਅਣਦੇਖੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਜਾਂ ਉਦਯੋਗਤਾ ਕੀ ਲੱਗਣਾ ਸੀ। ਉਹ ਉਲਟਾ ਜਿਹੜਾ ਪੰਜਾਬ ਦਾ ਪਾਣੀ ਬਾਕੀ ਸਟੇਟਾਂ ਨੂੰ ਰਿਪੇਰੀਅਨ ਕਾਨੂੰਨਾਂ ਦੀ ਉਲੰਘਣਾ ਕਰਕੇ ਘਟ ਜਾਂਦਾ ਸੀ ਉਹ ਸਗੋਂ ਕੰਕਰੀਟ ਕਰਕੇ ਨਹਿਰਾਂ ਨੂੰ ਪੱਕੀਆਂ ਕਰਕੇ ਸਗੋਂ ਵੱਧ ਜਿਹੜਾ ਉਹ ਦਿੱਤਾ ਜਾ ਰਿਹਾ। ਜਦੋਂ ਅਸੀਂ ਸਮਾਜਿਕ ਢਾਂਚੇ ਦੀ ਗੱਲ ਕਰਦੇ ਹਾਂ ਤੇ ਉਹ ਇੰਨਾ ਖਿੰਡਦਾ ਜਾ ਰਿਹਾ ਕਿ ਉਹ ਲੋਕ ਜਿਹੜੇ ਸਿੱਖਾਂ ਪ੍ਰਤੀ ਰੋਜ਼ ਸੋਸ਼ਲ ਮੀਡੀਆ ਦੇ ਉੱਪਰ ਜਾਂ ਦੂਜੇ ਕਿਤੇ ਨਾ ਕਿਤੇ ਮੰਚ ਦੇ ਉੱਪਰ ਟਿੱਪਣੀਆਂ ਕੱਸਦੇ ਰਹਿੰਦੇ ਨੇ, ਸਰਕਾਰ ਦੇ ਵੱਲੋਂ ਕਿਤੇ ਵੀ ਉਹਨਾਂ ਪ੍ਰਤੀ ਕੋਈ ਐਵੇਂ ਦੀ ਕਾਰਵਾਈ ਨਹੀਂ ਕੀਤੀ ਜਾ ਸਕੀ ਕਿ ਇੱਥੇ ਰਿਲੀਜੀਅਸ ਹਾਰਮੋਨੀ ਜਿਹੜੀ ਆ ਉਹ ਪੈਦਾ ਕੀਤੀ ਜਾ ਸਕੇ। ਸੋ ਇਸ ਤਰ੍ਹਾਂ ਇਹ ਕਰਦੇ ਕਿ